ਦੇ ਪ੍ਰੋਗਰਾਮ ਖਬਰ ਤੇ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਰ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਰ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੋਂ, ਅਤੇ ਪੰਜਾਬੀਆਂ ਦੇ ਦੁਆਰਾ ਬਣਾਈ ਗਈ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਮੈਂਬਰ ਬਣਨ ਦੇ ਤੁਹਾਨੂੰ ਕਈ ਫਾਇਦੇ ਨੇ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਰਮਨ ਜੀ, ਆਪਾਂ ਜਿਹੜੀਆਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ, ਚਾਹੇ ELD ਦਾ ਉਹ ਮਸਲਾ ਹੋਵੇ ਅਤੇ ਚਾਹੇ ਜਿਹੜਾ AB5 ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ, ਉਹਦੇ ਉੱਤੇ ਜਿਹੜੀ ਉਹ ਨਜ਼ਰ ਆਪਾਂ ਬਣਾਵਾਂਗੇ। ਪਰ ਉਸ ਤੋਂ ਪਹਿਲਾਂ ਕੁਛ ਕੁ ਅਹਿਮ ਖਬਰਾਂ ਦੇ ਉੱਤੇ ਜੇ ਨਜ਼ਰ ਜਿਹੜੀ ਆਪਾਂ ਮਾਰਦੇ ਜਾਈਏ ਤਾਂ ਬੀਤੇ ਦਿਨਾਂ ਦੇ ਵਿੱਚ ਖਬਰ ਜਿਹੜੀ ਚੱਲੀ ਸੀ ਵੀ ਨਾਰਥ ਕੋਰੀਆ ਕ੍ਰਿਸਮਸ ਦੇ ਉੱਤੇ ਕੋਈ ਨਾ ਕੋਈ ਜਿਹੜਾ ਮਿਜ਼ਾਈਲ ਟੈਸਟ ਵਗੈਰਾ ਜਿਹੜਾ ਉਹ ਕੁਛ ਕਰ ਸਕਦਾ ਆ, ਪਰ ਹਾਲ ਦੀ ਘੜੀ ਜਿਹੜਾ ਆ ਉਸ ਤਰੀਕੇ ਦੀ ਕੋਈ ਵੀ ਚੀਜ਼ ਜਿਹੜੀ ਹੈ ਦੇਖਣ ਨੂੰ ਨਹੀਂ ਮਿਲੀ, ਜਿਸ ਦੇ ਕਰਕੇ ਲੋਕਾਂ ਦੇ ਵਿੱਚ ਥੋੜ੍ਹੀ ਜਿਹੜੇ ਸ਼ਾਂਤੀ ਜਿਹੜੀ ਕਹਿ ਲਓ ਵੀ ਆਈ ਆ। ਅਤੇ ਪਹਿਲੋਂ ਜਿਹੜੇ ਅਮਰੀਕਾ ਦੇ ਜਿਹੜੇ ਕਈ ਅਧਿਕਾਰੀ ਆ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਲਦ ਹੀ ਜਿਹੜਾ ਕੋਈ ਨਾ ਕੋਈ ਜਿਹੜੀ ਉੱਥੇ ਮਿਜ਼ਾਈਲ ਟੈਸਟ ਜਿਹੜੀ ਹੈ ਲੌਂਗ ਰੇਂਜ ਮਿਜ਼ਾਈਲ ਟੈਸਟ ਕਰ ਸਕਦੇ ਆ, ਪਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹ ਨਹੀਂ ਕੀਤੀ। ਅਤੇ ਜਿਹੜਾ ਉਸਨੇ ਧਮਕੀ ਦਿੱਤੀ ਸੀ ਕਿਮ ਜੋਂਗ ਉਨ ਨੇ, ਉਸ ਦੇ ਵਿੱਚ ਉਸਨੇ ਜਿਹੜਾ ਕੁਛ ਕਾਰਵਾਈ ਜਿਹੜੀ ਉਹ ਨਹੀਂ ਕੀਤੀ। ਅਤੇ ਹੋਪਫੁਲੀ ਨਵੇਂ ਸਾਲ ਤਾਈਂ ਜਿਹੜਾ ਇੱਦਾਂ ਹੀ ਰਵੇ, ਕੋਈ ਕਾਰਵਾਈ ਜਿਹੜੀ ਇੱਦਾਂ ਦੀ ਉਹ ਨਾ ਹੀ ਹੋਵੇ, ਕਿਉਂਕਿ ਅਦਰਵਾਈਜ਼ ਫਿਰ ਸਿਚੁਏਸ਼ਨ ਜਿਹੜੀ ਨਾਰਥ ਕੋਰੀਆ ਦੇ ਨਾਲ ਉਹ ਬੈਡ ਜਿਹੜੀ ਆ ਉਹ ਹੋ ਸਕਦੀ ਆ। ਸੋ ਅਤੇ ਜੀ, ਅਤੇ ਨਾਲ ਹੀ ਜਿਹੜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਜੇ ਗੱਲ ਕਰੀਏ ਤਾਂ ਇਜ਼ਰਾਈਲ ਦੇ ਵਿੱਚ ਬਹੁਤ ਹੀ ਜਲਦ ਜਿਹੜੀਆਂ ਨਵੀਆਂ ਇਲੈਕਸ਼ਨਸ ਆ ਉੱਥੇ ਜਨਰਲ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਆ। ਉੱਧਰ ਇਜ਼ਰਾਈਲ ਦਾ ਜਿਹੜਾ ਇਸ ਟਾਈਮ ਜਿਹੜਾ ਚੱਲ ਰਿਹਾ ਆ ਪ੍ਰਧਾਨ ਮੰਤਰੀ ਨੇਤਨਯਾਹੂ, ਉਹ ਆਪਣੀ ਪਾਰਟੀ ਦੇ ਵਿੱਚ ਆਪਣੀ ਹੋਂਦ ਬਚਾਉਣ ਦੇ ਲਈ ਇਸ ਟਾਈਮ ਉਹ ਜਦੋਜਹਿਦ ਵੀ ਜਿਹੜਾ ਉਹ ਕਰ ਰਿਹਾ ਹੈ। ਇਸ ਟਾਈਮ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੇ ਉੱਤੇ ਕਈ ਕਰਪਸ਼ਨ ਦੇ ਅਤੇ ਹੋਰ ਕਈ ਤਰੀਕੇ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੋਏ ਆ। ਉਸ ਦੀ ਆਪਣੀ ਜਿਹੜੀ ਪਾਰਟੀ ਲਿਕੁਇਡ ਪਾਰਟੀ ਆ ਉਸ ਦੇ ਵਿੱਚ ਹੁਣ ਪ੍ਰਾਇਮਰੀਜ਼ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਨੇ, ਜਿਸ ਦੇ ਵਿੱਚ ਇਹ ਤੈਅ ਹੋਵੇਗਾ ਵੀ ਕੀ ਇਹ ਇਸ ਪਾਰਟੀ ਦੇ ਵੱਲੋਂ ਮੁੱਖ ਕੈਂਡੀਡੇਟ ਦੇ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ ਜਾਂ ਨਹੀਂ। ਨੇਤਨਯਾਹੂ ਨੇ ਆਪਣੇ ਜਿਹੜੇ ਸਮਰਥਕਾਂ ਨੂੰ ਆਖਿਆ ਆ ਵੀ ਉਹ ਹੁਮ ਕੇ ਆਉਣ ਅਤੇ ਇਸ ਪ੍ਰਾਇਮਰੀ ਦੇ ਵਿੱਚ ਇਸ ਨੂੰ ਮੁੜ ਕੇ ਜਿਹੜਾ ਆ ਗਾਂਹ ਜੇਤੂ ਜਿਹੜਾ ਬਣਾਉਣ, ਤਾਂ ਜੋ ਉਹ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਮੁੜ ਕੇ ਪ੍ਰਧਾਨ ਮੰਤਰੀ ਦੀ ਜਿਹੜੇ ਅਹੁਦੇ ਵਾਸਤੇ ਉਹ ਇਲੈਕਸ਼ਨ ਜਿਹੜੀ ਉਹ ਲੜ ਸਕੇ। ਇਸ ਦੇ ਉੱਤੇ ਕਈ ਜਿਹੜੇ ਪਾਵਰ ਅਬਿਊਜ਼ ਦੇ ਅਤੇ ਕਰਪਸ਼ਨ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੋਏ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਆ ਉਹ ਕੀ ਬਣਦਾ ਹੈਗਾ ਆ ਜੀ। ਅਤੇ ਨਾਲ ਹੀ ਆਪਾਂ ਹੁਣ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਜਿਹੜੀ ਮਾਰਨੀ ਆਪਾਂ ਸ਼ੁਰੂ ਕਰਦੇ ਹਾਂ, ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਜੇ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਜਿਹੜਾ ਹੈਗਾ ਆ ਤਾਂ ਉਹ ਤੁਸੀਂ ਜਿਹੜਾ ਕਾਲ ਕਰਕੇ ਪੁੱਛ ਸਕਦੇ ਹੋ। ਫੋਨ ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408-272-5200 4082725200। ਚਾਹੇ ELD ਦੇ ਬਾਰੇ ਕੋਈ ਸਵਾਲ ਆ ਜਾਂ AB5 ਦੇ ਬਾਰੇ ਜਿਹੜਾ ਸਵਾਲ ਆ, ਸੋ ਉਸ ਦੇ ਬਾਰੇ ਜਿਹੜੀ ਵੀ ਕੋਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸੋ ਰਮਨ ਜੀ, ਇਸ ਵਾਰ ਟਰੱਕਿੰਗ ਦੇ ਵਿੱਚ ਈਅਰ ਐਂਡ ਆ, ਸੋ ਕੀ ਜਿਹੜਾ ਮਾਹੌਲ ਜਿਹੜਾ ਰਹਿੰਦਾ ਹੈ ਖਾਸ ਕਰਕੇ ਓਵਰਆਲ ਜੇ ਮਾਰਕੀਟ ਨੂੰ ਜੇ ਦੇਖਦੇ ਜਾਈਏ ਤਾਂ? ਬਿਲਕੁਲ ਜੀ, ਈਅਰ ਐਂਡ ਹੁੰਦਾ ਆ, ਸੋ ਜਿਹੜਾ ਕ੍ਰਿਸਮਸ ਰਸ਼ ਹੁੰਦਾ ਆ ਉਹ ਇਸ ਵੇਲੇ ਬੜੀ ਮੱਚ ਜਿਹੜਾ ਆ ਉਹ ਈਅਰ ਐਂਡ ਦੇ ਨਾਲ ਹੀ ਖਤਮ ਹੋ ਜਾਂਦਾ ਆ। ਸੋ ਜਿਹੜਾ ਹੌਲੀਡੇ ਰਸ਼ ਹੁੰਦਾ ਆ, ਹੌਲੀਡੇ ਜਿਹੜੀਆਂ ਸਪੌਟ ਰੇਟਸ ਆ ਹਾਈ ਹੁੰਦੇ ਆ, ਉਹ ਜਿਹੜੇ ਆ ਉਹ ਇਸ ਵੇਲੇ ਸੈਟਲ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ। ਅਤੇ ਜਿਹੜਾ ਹੁਣ ਇਸ ਵੇਲੇ ਮੌਸਮ ਚੱਲਣਾ ਹੈ ਅੱਗੇ ਜਨਵਰੀ ਫਰਵਰੀ ਦਾ, ਜਨਵਰੀ ਫਰਵਰੀ ਜਿਹੜਾ ਆ ਇਹ ਟਰੱਕਿੰਗ ਦੇ ਵਿੱਚ ਬਹੁਤ ਜਿਹੜਾ ਸਲੋਐਸਟ ਮੰਥ, ਨੈਚੁਰਲੀ ਸਲੋਐਸਟ ਮੰਥ ਹੁੰਦਾ, ਐਵਰੀ ਈਅਰ ਹੁੰਦਾ, ਉਹ ਸੀਜ਼ਨਲ ਹੈਗਾ। ਸੋ ਇਹ ਜਿਹੜਾ ਆ ਇਹ ਸ਼ੁਰੂ
ਹੋ ਚੁੱਕਾ ਆ, ਹੋਰ 2-4 ਦਿਨਾਂ ਦੇ ਵਿੱਚ ਮਹੀਨਾ ਚੜ੍ਹ ਜਾਣਾ ਹੈ। ਤੇ ਸੋ ਇਹ ਜਿਹੜਾ ਮੌਸਮ, ਇਹ ਜਿਹੜਾ ਟਾਈਮ ਹੁੰਦਾ, ਜੀ ਇਹ 'ਚ ਕਾਫੀ ਜਿਹੜਾ ਸਲੋ ਹੋ ਜਾਂਦਾ ਹੈ ਟਰੱਕਿੰਗ। ਪਰ ਡੈਫੀਨੇਟਲੀ ਆਪਾਂ ਜਿਹੜੇ ਆਪਣੇ ਸਾਰੇ ਸਰੋਤੇ ਸੁਣਨ ਵਾਲੇ ਹੈਗੇ ਆ, ਉਹਨਾਂ ਨੂੰ ਜ਼ਰੂਰ ਇਹ ਗੱਲ ਮੈਂ ਪੁੱਛਣੀ ਚਾਹੂੰਗਾ ਕਿ ਤੁਹਾਡਾ ਕੀ ਐਕਸਪੀਰੀਅੰਸ ਰਿਹਾ 16 ਤੋਂ ਲੈ ਕੇ ਹੁਣ ਤੱਕ, ਆਲਮੋਸਟ 26 10 ਦਿਨ ਹੋ ਗਏ ਆ ਜੀ। 10 ਦਿਨ ਹੋ ਗਏ ਆ ਹੁਣ ELD ਲੱਗੀ ਨੂੰ। ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਕਈ ਵਾਰੀ ਹੁੰਦਾ ਕਿ ਜਦੋਂ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਤੇ ਉਹ ਕਾਫੀ ਜਣਿਆਂ ਨੂੰ ਹੈਲਪ ਕਰਦਾ ਆ, ਦੂਜਿਆਂ ਨੂੰ ਵੀ, ਕਿ ਉਹ ਕਿਵੇਂ ਤੁਸੀਂ ਉਹਨੂੰ ਡੀਲ ਕੀਤਾ ਜਾਂ ਤੁਹਾਨੂੰ ਸਿਚੁਏਸ਼ਨ ਆਈ ਜਾਂ ਤੁਹਾਨੂੰ। ਦੇਖੋ, ਮੈਂ ਇੱਕ ਗੱਲ ਕਰਦਾ, ਆਪਣੇ ਰਾਜਕਿਰਨ ਆਪਣੀ ਕਮਿਊਨਿਟੀ 'ਚ ਇੱਕ ਥੋੜ੍ਹੀ ਜਿਹੀ ਕਮੀ ਹੈਗੀ ਆ ਕਿ ਜੇ ਸਾਡੀ ਗਲਤੀ ਹੁੰਦੀ ਹੈ ਨਾ ਤਾਂ ਅਸੀਂ ਗਲਤੀ ਸ਼ੇਅਰ ਨਹੀਂ ਕਰਦੇ, ਕਿਉਂਕਿ ਸਮਝਦੇ ਆ ਕਿ ਸਾਨੂੰ ਸਾਰੇ ਕਹਿਣਗੇ। ਪਰ ਉਹ ਗਲਤੀ ਸ਼ੇਅਰ ਕਰਨ ਦੇ ਨਾਲ ਹੋ ਸਕਦਾ ਬਹੁਤ ਜਣਿਆਂ ਦੀ ਹੋਰ ਉਹ ਗਲਤੀ ਨਾ ਹੋਵੇ, ਬਹੁਤ ਜਣਿਆਂ ਨੂੰ ਉਹ ਥੋੜਾ ਜਿਹਾ ਫਾਇਦਾ ਹੋ ਸਕਦਾ। ਸੋ ਜੇ ਕੋਈ ਵੀ ਤੁਹਾਡਾ ਐਕਸਪੀਰੀਅੰਸ ਹੈਗਾ ਉਹ ਜ਼ਰੂਰ ਸ਼ੇਅਰ ਕਰੋ ਸਾਡੇ ਨਾਲ। ਬਾਕੀ ਜਿਹੜਾ ਇੱਕ ਇੰਪੋਰਟੈਂਟ ਚੀਜ਼ ਹੈਗੀ ਆ ਕਿ ਜਿੰਨੇ ਵੀ ਜਣਿਆਂ ਨੂੰ ਮੈਂ ਅਜੇ ਤੱਕ ਮਿਲਿਆ ਆ, ਮੇਰੇ ਖਿਆਲ 99.9% ਨੇ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਗਾ ਜਾਂ ਉਹਨਾਂ ਨੇ ਅਜੇ ਨਹੀਂ ਸ਼ੁਰੂ ਕੀਤਾ। ਸੋ ਜਿਹੜਾ ਤੁਹਾਡਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹਦੀ ਮੈਂਬਰਸ਼ਿਪ, ਉਹਦਾ ਅਕਾਊਂਟ ਆਪਣਾ ਖੋਲ ਲਓ, ਕਿਉਂਕਿ ਜਨਵਰੀ 6 ਤੋਂ ਬਾਅਦ ਜੇ ਤੁਹਾਡੀ ਟਰੱਕਿੰਗ ਕੰਪਨੀ ਔਰ ਤੁਸੀਂ ਕਿਸੇ ਡਰਾਈਵਰ ਨੂੰ ਹਾਇਰ ਕਰਨਾ ਆ ਤੇ ਤੁਹਾਨੂੰ ਉਹ ਅਕਾਊਂਟ ਖੋਲ੍ਹਿਆ ਹੋਣਾ ਜ਼ਰੂਰੀ ਆ, ਅਦਰਵਾਈਜ਼ ਤੁਸੀਂ ਹਾਇਰਿੰਗ ਪ੍ਰੋਸੈਸ ਪੂਰਾ ਨਹੀਂ ਕਰ ਸਕਦੇ। ਸੋ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਜ਼ਿਆਦਾ ਦਿਨ ਨਹੀਂ ਬਚੇ ਇਹਦੇ ਵਿੱਚ ਹੁਣ। ਜੇ ਅੱਜ 26 ਤਰੀਕ ਹੋ ਗਈ ਹੈ, 4 ਲਾ ਲਈਏ, 6-10 ਦਿਨ ਇਹਦੇ ਬਚੇ ਆ। ਸੋ 10 ਦਿਨਾਂ ਦੇ ਵਿੱਚ ਜਿਨ੍ਹਾਂ ਦੇ ਅਕਾਊਂਟ ਨਹੀਂ ਖੁੱਲ੍ਹੇ ਹੈਗੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ, ਉਹ ਜ਼ਰੂਰ ਆਪਣਾ ਜਿਹੜਾ ਅਕਾਊਂਟ ਹੈ ਖੋਲ੍ਹ ਲੈਣ। ਤੇ ਇਹੋ ਹੀ ਮੇਰੀ ਹਦਾਇਤ ਜਿਹੜੀ ਆ ਉਹ ਰਾਜਕਿਰਨ, ਚਾਹੇ ਓਨਰ ਆਪਰੇਟਰ ਆ ਚਾਹੇ ਕੰਪਨੀ ਆ, ਜੇ ਤੁਸੀਂ ਕੰਪਨੀ ਆਪਣੀ ਕਾਰਪੋਰੇਸ਼ਨ ਬਣਾਈ ਆ, ਉਹਦੇ ਵਿੱਚ ਤੁਸੀਂ ਐਜ਼ ਅ ਡਰਾਈਵਰ ਹੈਗੇ ਆ, ਸੋ ਤੁਹਾਡੀ ਕਾਰਪੋਰੇਸ਼ਨ ਦਾ ਅੱਡ ਅਕਾਊਂਟ ਖੋਲ੍ਹਣਾ, ਤੁਹਾਡਾ ਡਰਾਈਵਰ ਦਾ ਅੱਡ ਅਕਾਊਂਟ ਖੋਲ੍ਹਣਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨੂੰ ਜਿੰਨੀ ਜਲਦੀ ਹੋ ਸਕਦਾ ਕਰ ਲਓ। ਔਰ ਖਾਸ ਕਰਕੇ ਡਰਾਈਵਰਸ ਨੂੰ, ਜੇ ਕਿਸੇ ਵੀ ਡਰਾਈਵਰ ਨੇ ਜੌਬ ਚੇਂਜ ਕਰਨੀ ਆ, ਮੂਵ ਕਰਨਾ, ਕੁਛ ਵੀ ਹੋਣਾ ਆ, ਸੋ ਇਹ ਤੁਹਾਡਾ ਅਕਾਊਂਟ ਖੁੱਲ੍ਹਿਆ ਹੋਣਾ ਚਾਹੀਦਾ। ਇਹਦੀ ਰਿਪੋਰਟ ਤੋਂ ਬਿਨਾਂ ਤੁਹਾਡੀ ਹਾਇਰਿੰਗ ਪ੍ਰੋਸੈਸ ਪੂਰਾ ਨਹੀਂ ਹੋਣਾ। ਸੋ ਇਹ ਕ੍ਰਿਟੀਕਲ ਹੈਗਾ। ਔਰ ਮੇਰੇ ਖਿਆਲ ਰਾਜਕਿਰਨ, ਮੈਂ ਜਿੰਨਿਆਂ ਵੀ ਬੰਦਿਆਂ ਨਾਲ ਅਜੇ ਤੱਕ ਗੱਲ ਕੀਤੀ ਆ, 99.9% ਇਧਰ ਪਤਾ ਨਹੀਂ ਗਾ ਔਰ ਇਧਰ ਖੋਲ੍ਹਿਆ ਨਹੀਂ ਗਾ। ਇਹ ਪਤਾ ਨਹੀਂ ਗਾ ਖੋਲ੍ਹਣਾ ਕਿੱਥੋਂ, ਪਰ ਇਹ ਆ ਕਿ ਬਹੁਤ ਜ਼ਿਆਦਾ ਬੰਦੇ ਜਿਹੜੇ ਇਸ ਵੇਲੇ ਉਹ ਵਿਦਆਊਟ ਇਹਦੇ ਅਜੇ ਵੀ ਚੱਲ ਰਹੇ। ਚਲੋ ਥੋੜ੍ਹੇ ਦਿਨ ਹੈਗੇ ਆ ਤੇ ਸੋ ਜ਼ਰੂਰ ਜਿਹੜਾ ਉਸ ਦੇ ਵਿੱਚ ਅਕਾਊਂਟ ਜਿਹੜਾ ਬਣਾਓ, ਕਿਉਂਕਿ ਕੱਲ੍ਹ ਨੂੰ ਜੇ ਤੁਸੀਂ ਜੋਬ ਚੇਂਜ ਕਰਦੇ ਇੱਕ ਕੰਪਨੀ ਤੋਂ ਦੂਜੀ 'ਚ ਜਾਂਦੇ ਆ ਤਾਂ ਵੀ ਇਸ ਦੀ ਜਿਹੜੀ ਉਹ ਜ਼ਰੂਰਤ ਪੈਣੀ ਆ। ਤੁਸੀਂ ਨਵਾਂ ਬੰਦਾ ਕੋਈ ਕੰਪਨੀ ਵਾਲੇ ਹਾਇਰ ਕਰਦੇ ਆ ਤਾਂ ਵੀ ਤੁਹਾਨੂੰ ਇਸ ਦੀ ਜਿਹੜੀ ਜ਼ਰੂਰਤ ਪੈਣੀ ਹੈ। ਸੋ ਸੈਂਟਰਲਾਈਜ਼ਡ ਫੈਡਰਲ ਸਿਸਟਮ ਇੱਕ ਹਿਸਾਬ ਦੇ ਨਾਲ ਇਹ ਡਰੱਗ ਅਲਕੋਹਲ ਵਾਲਾ ਹੋ ਗਿਆ। ਅਤੇ ਬਾਕੀ ਜਿਹੜਾ ਕੋਈ ਤੁਹਾਡਾ ਕੋਈ ਸਵਾਲ ਆ, ਚਾਹੇ ਇਸ ਦੇ ਬਾਬਤ ਆ, ਚਾਹੇ ELD ਦੇ ਐਕਸਪੀਰੀਅੰਸ ਤੁਸੀਂ ਦੱਸਣਾ ਹੋਵੇ, ਜੇ ਤੁਹਾਨੂੰ ਲੱਗਾ ਹੋਵੇ ਵੀ ਆਹ ਟਿਕਟ ਮਿਲ ਗਈ ਆ, ਉਹ ਟਿਕਟ ਮਿਲ ਗਈ ਆ, ਸੋ ਕਈ ਵਾਰੀ ਕਈ ਸਰਕਮਸਟਾਂਸ ਦੇ ਵਿੱਚ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਆ ਵੀ ਇਹ ਐਕਚੁਅਲ 'ਚ ਕਿੱਦਾਂ ਜਿਹੜਾ ਆ ਉਸ ਦੇ ਬਾਬਤ ਜਿਹੜਾ ਉਹ ਚੱਲਣਾ ਚਾਹੀਦਾ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਆਉਂਦੇ ਆ, ਮੈਂ ਇੱਥੇ ਪਹੁੰਚ ਗਿਆ, ਇੰਨੇ ਚਿਰ ਰਹਿ ਗਿਆ ਸੀ, ਇਹ ਕਰ ਲਈਏ, ਉਹ ਕਰ ਲਈਏ, ਕਿੱਦਾਂ ਜਿਹੜਾ ਹੋ ਸਕਦਾ ਹੈ। ਅਤੇ ਐਨਫੋਰਸਮੈਂਟ ਆਫਿਸਰ ਉਹ ਸਾਰੀ ਚੀਜ਼ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਐਕਸਪੀਰੀਅੰਸ ਦੇ ਨਾਲ ਇਹ ਪਤਾ ਲੱਗਦਾ ਹੈ। ਅਤੇ ਬਾਕੀ ਲੋਕਾਂ ਨੂੰ ਜਿਹੜਾ ਉਸ ਦੇ ਨਾਲ ਕਈਆਂ ਦੇ ਜਿਹੜੇ ਸਵਾਲ ਉਸ ਦੇ ਵਿੱਚੋਂ ਜਿਹੜੇ ਉਹ ਨਿਕਲ ਜਾਂਦੇ ਨੇ ਅਤੇ ਉਹਨਾਂ ਨੂੰ ਜਵਾਬ ਜਿਹੜੇ ਉਸ ਦੇ ਵਿੱਚ ਉਹ ਮਿਲ ਜਾਂਦੇ ਨੇ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੇ ਆਪਣੇ ਐਕਸਪੀਰੀਅੰਸ ਜਿਹੜੇ ਉਹ ਤੁਸੀਂ ਜਿਹੜੇ ਸ਼ੇਅਰ ਕਰੋ। ਡਾਟਾ ਟਰਾਂਸਫਰ ਕਰਨ ਲੱਗਿਆਂ ਤੁਹਾਨੂੰ ਕਿੰਨੀ ਕੁ ਦਿੱਕਤ ਜਾਂ ਕਿੰਨਾ ਕੁ ਈਜ਼ੀ ਲੱਗ ਰਿਹਾ ਹੈ, ਜਾਂ ਜੋ ਕੁਛ ਵੀ ਹੋ ਰਿਹਾ ਆ ਵੀ ਉਹ ਤੁਹਾਡਾ ਕਿੱਦਾਂ ਚੱਲ ਰਿਹਾ, ਉਸ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਅਤੇ ਆਪਣੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਦਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ ਰਮਨ ਭਾਜੀ ਲਈ। ਮੈਂ ਨੋਰਮਲੀ ਜੇ ਕੋਈ ਵੀ ਡਰਾਈਵਰ ਆ ਜਿੱਦਾਂ 3 ਦਿਨ ਬਾਹਰ ਲੌਂਗ ਤੇ ਕੰਮ ਕਰਦਾ, ਮੰਨ ਲਓ ਪੋਰਟਲੈਂਡ ਜਾਂ ਫੀਨਿਕਸ ਜਾਂਦਾ, ਤੇ ਬਾਕੀ 2-3 ਦਿਨ ਜੇ ਲੋਕਲ ਕੰਮ ਕਰਦਾ ਤੇ ਉਹ ਅੰਡਰ 100 ਮਾਈਲ ਸਟਿਲ ਉਹਨੂੰ ELD ਯੂਜ਼ ਕਰਨੀ ਪਊਗੀ ਜਾਂ ਉਹ ਪੇਪਰ ਲਾਗ ਯੂਜ਼ ਕਰ ਸਕਦਾ? ਜੀ ਬਿਲਕੁਲ ਜੀ, ELD ਯੂਜ਼ ਕਰਨੀ ਪਊਗੀ। ਕਿਸੇ ਸਿਰਫ ਇਹਦੇ 'ਚ ਜਿਹੜਾ 8 ਦਿਨ ਦਾ ਰੂਲ ਹੁੰਦਾ ਆ ਟੋਟਲ 30 ਡੇਜ਼ ਦੇ ਵਿੱਚ। ਸੋ ਜੇ ਤੁਸੀਂ 8 ਦਿਨ ਤੋਂ ਜ਼ਿਆਦਾ ਬਾਹਰ ਜਾਂਦੇ ਆ ਤਾਂ ਤੁਹਾਨੂੰ ELD ਡੈਫੀਨੇਟਲੀ ਯੂਜ਼ ਕਰਨੀ ਪਊਗੀ। ਸੋ ਮਹੀਨੇ ਦੇ ਵਿੱਚ ਜੇ 8 ਦਿਨ ਤੋਂ ਬਾਹਰ 8 ਦਿਨ ਤੋਂ ਵੱਧ ਬਾਹਰ ਜਾਂਦੇ ਆ ਫਿਰ ਤੁਹਾਨੂੰ ਕਰਨੀ ਪਊਗੀ। ਠੀਕ ਹੈ ਜੀ, ਠੀਕ ਹੈ ਜੀ, ਟੋਟਲ
ਮੰਥ। ਟੋਟਲ ਮੰਥ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ ਜੀ। ਆਪਣਾ ਇੱਕ ਕੁਐਸਚਨ ਰਾਜ ਆਇਆ ਜੀ। ਯੂਵੀ ਚੌਹਾਨ ਦਾ ਕਿ ਉਹ ਆਪਣੇ ਬ੍ਰਦਰ ਕੋਲੋਂ ਲੋਡ ਚੱਕਦੇ ਆ ਤੇ ਉਹ ਬ੍ਰੋਕਰ ਨਹੀਂ ਗਏ ਤੇ ਉਹਨਾਂ ਨੂੰ 1099 ਜਾਂ W2 ਤੇ ਜਾਣਾ ਪਊਗਾ ਜੇ ਤੁਸੀਂ ਸਿਰਫ ਉਹਨਾਂ ਦੀ ਲੋਡ ਚੱਕਦੇ। ਜੀ, ਜੇ ਸਿਰਫ ਇੱਕੋ ਜਾਣੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਜੀ। ਇਹ AB5 ਦੇ ਨਾਲ ਸੰਬੰਧਿਤ ਸੀਗਾ, ਉਹ ਵੀ ਬਸ ਹਫਤਾ ਰਹਿ ਗਿਆ ਤੇ ਉਹ ਵੀ ਲਾਗੂ ਹੋਣ ਜਾ ਰਿਹਾ। ਰਾਜਾ ਜੀ ਮੋਡੈਸਟੋ ਤੋਂ ਸਤਿ ਸ਼੍ਰੀ ਅਕਾਲ ਜੀ। ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਾਕੀ ELD ਦਾ ਕੁਛ ਨਹੀਂ ਜੀ, ਬਸ ਥੋੜਾ ਤੁਹਾਨੂੰ ਸਕੈਜੂਲ ਬਣਾਉਣਾ ਪੈਂਦਾ ਜੀ ਤੇ ਹੁਣ ਮੈਂ ਯੂਜ਼ ਕੀਤੀ ਆ ਤੇ ਹੁਣ ਮੈਂ ਆ ਰਿਹਾ ਸੀ ਅਲਬਰਕਾਕੀ, ਮੈਂ 34 ਆਵਰ ਉੱਥੋਂ ਲੋ ਬਕ ਰੀਸੈਟ ਕਰਕੇ ਤੁਰਿਆ ਵਾਂ ਜੀ ਤੇ ਜਾਣੀ ਕੋਈ ਇੰਨਾ ਮੁਸ਼ਕਲ ਨਹੀਂ ਲੱਗਿਆ। ਤੇ ਬਾਕੀ ਥੋੜਾ ਜਿਹਾ ਆਪਾਂ ਨੂੰ ਬਸ ਜਦੋਂ ਸਟਾਰਟ ਕਰਨਾ ਵਰਕ, ਆਪਾਂ ਨੂੰ ਪੂਰੇ ਵੀਕ ਦਾ ਸਕੈਜੂਲ ਆਪਦਾ ਥੋੜਾ ਦਿਮਾਗ ਤੇ ਬਸ ਉਹ ਬਣਾ ਕੇ ਤੁਰਨਾ ਪੈਣਾ ਵਾ, ਹੋਰ ਕੋਈ ਇੰਨੀ ਮੁਸ਼ਕਲ ਹੈ ਨਹੀਂ ਗੀ। ਤੇ ਸਵਾਲ ਮੇਰਾ ਇਹ ਆ ਜੀ, ਤੇ ਜਿਵੇਂ ਹੁਣ ਮੇਰੇ ਕੋਲ ਆਪ ਓਨ ਆਪਰੇਟਰ ਆ, ਇੱਕ ਟਰੱਕ ਆ ਤੇ ਮੈਂ ਜਿਵੇਂ ਕਾਰਪੋਰੇਸ਼ਨ ਖੋਲ ਲਈ ਆ ਤੇ ਉਹਦੇ ਤੇ ਮੈਨੂੰ ਵੀ ਆਪਣਾ ਜਿਹੜਾ ਡਰੱਗ ਐਂਡ ਅਲਕੋਹਲ ਆ ਇਹਦੇ ਤੇ ਆਪਾਂ ਨੂੰ ਕਰਨਾ ਖੋਲਣਾ ਪਊਗਾ ਜੀ। ਬਿਲਕੁਲ ਜੀ, ਸੋ ਬਿਲਕੁਲ ਖੋਲਣਾ ਪਊਗਾ ਜੀ ਤੁਹਾਨੂੰ, ਔਰ ਤੁਹਾਡੇ ਕੰਪਨੀ ਦਾ ਵੀ ਖੋਲਣਾ ਪਊਗਾ ਤੇ ਅੱਡ ਤੁਹਾਡਾ ਐਜ਼ ਅ ਡਰਾਈਵਰ ਵੀ ਖੋਲਣਾ। ਸੋ ਦੋ ਅਕਾਊਂਟ ਤੁਹਾਨੂੰ ਖੋਲਣੇ ਪੈਣੇ, ਇੱਕ ਕਾਰਪੋਰੇਸ਼ਨ ਦਾ, ਇੱਕ ਤੁਹਾਡਾ ਆਪਣਾ। ਤੇ ਵੈਸੇ ਕੋਈ ਡਰਾਈਵਰ ਚਾਹੇ ਹਰ ਕਰੀਏ ਚਾਹੇ ਨਾ ਕਰੀਏ ਆਪਣੇ ਖੋਲਣੇ ਪੈਣੇ ਆ। ਹਾਂਜੀ, ਤੁਹਾਨੂੰ ਦੋਨਾਂ ਨੂੰ ਆਪਣਾ ਅਕਾਊਂਟ ਖੋਲਣਾ ਪੈਣਾ। ਜਿੰਨੇ ਵੀ CDL ਹੋਲਡਰ ਹੈਗੇ, ਕਮਰਸ਼ੀਅਲ ਡਰਾਈਵਰ ਲਾਇਸੈਂਸ ਹੋਲਡਰ ਹੈਗੇ ਆ, ਸਾਰਿਆਂ ਨੂੰ ਅਕਾਊਂਟ ਖੋਲਣੇ ਪੈਣੇ ਆ। ਸੋ ਜੇ ਤੁਹਾਡਾ ਡਰੱਗ ਟੈਸਟ, ਤੁਹਾਡੀ ਕੰਪਨੀ ਲਈ ਤੁਸੀਂ ਡਰੱਗ ਟੈਸਟ ਆਪਣਾ ਕਰਾਉਣੇ ਹੈਗੇ ਆ, ਤੁਹਾਨੂੰ ਜਦੋਂ ਡਰੱਗ ਟੈਸਟ ਕਰਾਉਣਾ ਪੈਂਦਾ ਹੈ ਤੇ ਡੈਫੀਨਿਟਲੀ ਉਦੋਂ ਤੁਹਾਨੂੰ ਲੋੜ ਪੈਣੀ ਹੈ ਜੀ। ਤੇ ਕੰਪਨੀ ਨੂੰ ਚੈੱਕ ਕਰਨ ਦੇ ਲਈ ਉਹ ਫਿਰ ਉਹ ਅਕਾਊਂਟ ਚਾਹੀਦਾ ਹੈ, ਕਿਉਂਕਿ ਆਹ ਦੇਖੋ ਰਾਜਕਰਨ, ਹੁਣ ਇਹ ਸਿਚੁਏਸ਼ਨ ਸੀ ਜਦੋਂ ਇਹ ਸੋਲ ਪ੍ਰੋਪਰਾਈਟਰ ਸੀਗੇ, ਠੀਕ ਜੀ ਹੈ ਜੀ ਜੀ। ਇਹ ਇੱਕੋ ਅਕਾਊਂਟ ਸੀਗਾ, ਸੋਲ ਪ੍ਰੋਪਰਾਈਟਰ ਆਪਣੇ ਨਾਂ ਤੇ ਆ, ਸੋਲ ਪ੍ਰੋਪਰਾਈਟਰ ਆ ਆਪਣੇ ਨਾਂ ਤੇ ਸੀਗਾ। ਹੁਣ ਇਹ ਕਾਰਪੋਰੇਸ਼ਨ ਹੋ ਗਈ, ਹੁਣ ਕਾਰਪੋਰੇਸ਼ਨ ਦੇ EMPLOYEE ਹੋ ਗਏ। ਸੋ ਐਜ਼ ਅ EMPLOYEE ਇਹਨਾਂ ਨੂੰ ਅੱਡ ਖੋਲਣਾ ਪੈਣਾ ਆਪਣਾ ਅਕਾਊਂਟ, ਐਜ਼ ਅ ਕਾਰਪੋਰੇਸ਼ਨ ਨੂੰ ਆਪਣਾ ਅੱਡ ਖੋਲਣਾ ਪੈਣਾ। ਤੁਹਾਨੂੰ EMPLOYEE ਐਪਲੀਕੇਸ਼ਨ ਵੀ ਆਪਣੀ ਮੇਨਟੇਨ ਕਰਨੀ ਪੈਣੀ ਹੈ, ਤੁਹਾਨੂੰ ਸਾਰਾ ਕੁਝ ਮੇਨਟੇਨ ਕਰਨਾ ਪੈਣਾ। ਸੋ ਪੇਪਰ ਵਰਕ ਹੌਲੀ ਹੌਲੀ ਵੱਧ ਗਿਆ ਇਹਦੇ ਨਾਲ। ਹਾਂਜੀ ਹਾਂਜੀ। ਜੇ ਆਪਾਂ ਇੱਕ ਟਰੱਕ ਆ ਉਹਨੂੰ ਕਾਰਪੋਰੇਸ਼ਨ ਜ਼ਰੂਰੀ ਆ ਜਾਂ ਕੋਈ ਆਪਾਂ ਬਈ ਨਾ ਖੋਲ੍ਹੇ ਬਿਨਾਂ ਵੀ ਹੋਰ ਆਪਸ਼ਨ ਹੈਗੀ ਆਪਣੇ ਕੋਲ ਵੀ ਜਿਹਦੇ ਨਾਲ ਥੋੜਾ ਘੱਟ ਜੇ ਪੇਪਰ ਵਰਕ, ਜਾਂ ਜਿਵੇਂ ਤੁਸੀਂ ਕਹਿੰਦੇ ਕਾਰਪੋਰੇਸ਼ਨ ਜ਼ਿਆਦਾ ਨਿਗਾਹ 'ਚ ਆ ਜਾਂਦੀ ਆ? ਬਿਲਕੁਲ, ਅਸੀਂ ਇਹੋ ਹੀ ਤਾਂ ਪਿਛਲੇ 3-4 ਹਫ਼ਤਿਆਂ ਤੋਂ ਇਹੋ ਹੀ ਰੌਲਾ ਪਾ ਰਿਹਾ ਕਿ ਕਾਰਪੋਰੇਸ਼ਨ ਜਿਹੜੀ AB5 ਜਿਹੜਾ ਲਾਅ ਆ ਉਹਦੇ ਵਿੱਚ ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਮਿਲੀ ਆ, ਉਹਦੇ ਵਿੱਚ ਕਾਰਪੋਰੇਸ਼ਨ ਰਿਕੁਆਇਰਡ ਨਹੀਂ ਗੀ। ਉਹਦੇ ਵਿੱਚ ਅ ਪਰਸਨ ਹੈਗਾ, ਅ ਪਰਸਨ ਕੈਨ ਬੀ ਅ ਸੋਲ ਪ੍ਰੋਪਰਾਈਟਰ, ਅ ਪਰਸਨ ਕੈਨ ਬੀ ਅ ਕਾਰਪੋਰੇਸ਼ਨ LLC ਔਰ ਐਨੀਥਿੰਗ। ਸੋ ਉਹਦੇ ਵਿੱਚ ਰਿਕੁਆਇਰਡ ਨਹੀਂ ਗੀ ਇਹਦੇ ਵਿੱਚ ਲਾਅ ਦੇ ਵਿੱਚ। ਸੋ ਜਿਹੜਾ ਇਹ ਇੱਕ ਹਵਾ ਚੱਲ ਗਈ ਇੱਕਦਮ ਵੀ ਸਾਰਿਆਂ ਨੇ ਕਾਰਪੋਰੇਸ਼ਨਾਂ ਖੋਲ ਕੇ, ਕਿ ਪਤਾ ਨਹੀਂ ਕਾਰਪੋਰੇਸ਼ਨ ਖੋਲਣ ਦੇ ਨਾਲ ਵੀ ਇਹ ਸਿੱਧਾ ਹੋ ਜਾਣਾ ਜਾਂ ਮਸਲਾ ਹੱਲ ਹੋ ਜਾਣਾ ਆ। ਮਸਲਾ ਸਾਰਿਆਂ ਨੇ ਆਪਣੇ ਲਈ ਕੰਪਲੀਕੇਟ ਕਰ ਲਿਆ। ਔਰ ਇਹ ਮਸਲਾ ਜਿਹੜਾ ਆ ਇਹ ਅਸੀਂ ਇਹ ਸਿੰਪਲ ਸਾਰਿਆਂ ਨੂੰ ਸਮਝਾਉਂਦੇ ਰਹੇ ਕਿ ਨਹੀਂ, ਕਾਰਪੋਰੇਸ਼ਨ ਦੇਖੋ ਤੁਸੀਂ ਖੋਲਣੀ ਆ, ਉਹ ਤੁਸੀਂ ਆਪਣੇ ਬੁੱਕ ਕੀਪਰ, ਆਪਣੇ ਜਿਹੜੇ CPA ਹੈਗੇ ਆ, ਉਹਨਾਂ ਨਾਲ ਬਹਿ ਕੇ ਸਲਾਹ ਕਰੋ ਵੀ ਤੁਹਾਡਾ ਜਿਹੜਾ ਬਿਜ਼ਨਸ ਮਾਡਲ ਹੈਗਾ, ਜਿੰਨੇ ਤੁਸੀਂ ਪੈਸੇ ਕਮਾਉਣੇ ਆ, ਕੀ ਤੁਹਾਡੀਆਂ ਲਾਇਬਿਲਟੀਜ਼ ਆ, ਕੀ ਤੁਹਾਡਾ ਸਾਰਾ ਕੁਛ ਹੈਗਾ, ਉਹਦੇ ਮੁਤਾਬਕ ਤੁਹਾਨੂੰ ਕਾਰਪੋਰੇਸ਼ਨ ਖੋਲਣੀ ਜਾਇਜ਼ ਆ ਕਿ ਨਹੀਂ। ਠੀਕ ਹੈ ਨਾ ਜੀ, ਵੀ ਇਹ ਤੁਹਾਨੂੰ ਚਾਹੀਦੀ ਹੈ ਕਿ ਨਹੀਂ ਚਾਹੀਦੀ, ਉਹ ਤੁਹਾਡਾ ਵੱਖਰਾ ਆਪਣਾ ਫੈਸਲਾ ਹੈਗਾ। ਪਰ ਐਜ਼ ਪਰ AB5 ਦੇ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਦੇ ਵਿੱਚ ਕਾਰਪੋਰੇਸ਼ਨ ਰਿਕੁਆਇਰਡ ਨਹੀਂ। ਉਹ ਬਿਜ਼ਨਸ ਐਜ਼ ਅ ਸੋਲ ਪ੍ਰੋਪਰਾਈਟਰ ਵੀ ਤੁਹਾਨੂੰ ਐਜ਼ ਅ ਬਿਜ਼ਨਸ ਹੀ ਜਿਹੜਾ ਉਹ ਗਿਣਿਆ ਜਾਂਦਾ ਹੈ ਜੀ। ਥੈਂਕ ਯੂ ਰਾਜਾ ਜੀ। ਜੀ ਜਿਹੜਾ ਰਤਨ ਫੇਸਬੁੱਕ ਤੇ ਸਵਾਲ ਹੈਗਾ ਲਵ ਸੋਹੀ ਦਾ, ਯਾਰਡ ਮੂਵ ਔਨ ਡਿਊਟੀ 'ਚ ਹੋਊਗਾ। ਜੇ ਤੁਸੀਂ ਸਲੀਪ ਦੇ ਵਿੱਚ ਯਾਰਡ ਮੂਵ ਕਰਦੇ ਹੋ ਤੁਹਾਡਾ ਸਲੀਪ ਬ੍ਰੇਕ ਕਰੂਗੀ। ਜੀ, ਸੋ ਔਨ ਡਿਊਟੀ ਦੇ ਪਾ ਕੇ ਜਿਹੜਾ ਮੂਵ ਕਰੋ ਤੇ ਨਾਲ ਐਨੋਟੇਸ਼ਨ ਜ਼ਰੂਰ ਜਿਹੜੀ ਉਹ ਲਿਖ ਲਿਆ ਕਰੋ ਵੀ ਕੀ ਜਿਹੜਾ ਉਸ ਟਾਈਮ ਦੇ ਉੱਤੇ ਤੁਸੀਂ ਕੀਤਾ ਸੀਗਾ ਜੀ। ਸੋ ਇਹ ਆਈ ਥਿੰਕ ਬੜੀ ਅਹਿਮ ਚੀਜ਼ ਹੈ। ਜਿੱਦਾਂ ਹੁਣ ਰਮਨ ਜੀ ਚਲੋ ਸਵਾਲ ਦੇ ਨਾਲ ਆਈ ਇਹ ਗੱਲ ਸਾਹਮਣੇ ਵੀ ਹੁਣ ਡਰੱਗ ਐਂਡ ਅਲਕੋਹਲ ਜਿਹੜਾ ਇਹ ਨੈਸ਼ਨਲ ਰਜਿਸਟਰੀ ਜਿਹੜੀ ਆ, ਇਸ ਦੇ ਬਾਰੇ ਸ਼ਾਇਦ ਉਦੋਂ ਉਹਨਾਂ ਨੇ ਧਿਆਨ ਨਹੀਂ ਦਿੱਤਾ। ਬਹੁਤ ਸਾਰੇ ਜਿਨ੍ਹਾਂ ਨੇ ਕਾਰਪੋਰੇਸ਼ਨ ਜਿਹੜੀਆਂ ਬਣਾ ਲਈਆਂ ਉਹਨਾਂ ਨੂੰ ਹੁਣ ਦੋ ਅਕਾਊਂਟ ਜਿਹੜੇ ਆ ਉਹ ਮੇਨਟੇਨ ਜਿਹੜੇ ਉਹ ਕਰਨੇ ਜਿਹੜੇ ਉਹ ਪੈਣਗੇ ਇਸ ਦੇ ਕਰਕੇ। ਅਤੇ ਜਿੱਦਾਂ ਆਪਾਂ ਪਹਿਲੋਂ ਵੀ ਦੱਸਦੇ ਰਹੇ ਹਾਂ ਵੀ ਇਹ ਇੱਕ ਲੰਮਾ ਚੌੜਾ ਪ੍ਰੋਸੈਸ ਆ। ਕਾਰਪੋਰੇਸ਼ਨ ਨੂੰ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਐਜ਼ ਏ ਇੰਪਲੋਈ ਤੁਹਾਨੂੰ ਆਪਣੇ ਆਪ ਨੂੰ ਉਸ ਦੇ ਵਿੱਚ ਐਡ ਵੀ ਕਰਨਾ ਪੈਣਾ ਹੈ, ਹੋਰ ਕਈ ਕੁਛ ਉਸ ਦੇ ਵਿੱਚ ਜਾਣਾ ਆ। ਆਪਾਂ ਲਾਸਟ ਟਾਈਮ ਰਮਨ ਜੀ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ
ਇਹ ਲੇਬਰ ਨੇ ਜਿਹੜੀ ਇੱਕ ਵੱਖਰੀ ਜਿਹੜੀ ਵੈਬਸਾਈਟ ਇੰਪਲੋਇਮੈਂਟ ਸਟੇਟਸ ਵਾਲੀ ਜਿਹੜੀ ਬਣਾਈ ਆ, ਇਸੇ ਚੀਜ਼ ਨੂੰ ਚੈੱਕ ਕਰਨ ਦੇ ਲਈ ਵੀ ਤੁਸੀਂ ਕਿਸ ਕੈਟਾਗਰੀ ਦੇ ਅੰਡਰ ਜਿਹੜੇ ਆਉਂਦੇ ਆ। ਉਹ ਲਿੰਕ ਮੈਂ ਇੱਕ ਵਾਰੀ ਫੇਰ ਆਪਣੇ ਜਿਹੜੇ ਫੇਸਬੁੱਕ ਜਿਹੜੀ ਲਾਈਵ ਚੱਲ ਰਹੀ ਹੈ ਉਸ ਦੇ ਹੇਠਾਂ ਜਿਹੜਾ ਉਹ ਪਾ ਦਿੱਤਾ ਹੈ, ਤੁਸੀਂ ਜਾ ਕੇ ਖੁਦ ਆਪਣੇ ਆਪ ਨੂੰ ਵੀ ਜਿਹੜੇ ਚੈੱਕ ਕਰ ਸਕਦੇ ਆ। ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਨੇ, ਜੁੜੇ ਨੇ ਸੈਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਭਾਈ ਮੈਂ ਪੁੱਛਣਾ ਸੀ, ਜਿੱਦਾਂ ਜਿਹੜਾ ਤੁਸੀਂ ਕਹਿਣ ਦੇ ਡਰੱਗ ਕਲੀਅਰਿੰਗ ਹਾਊਸ ਹੈ, ਓਨਰ ਆਪਰੇਟਰ ਨੂੰ ਵੀ ਖੋਲਣਾ ਪੈਣਾ ਜੀ? ਬਿਲਕੁਲ ਜੀ। ਹਾਂਜੀ, ਹਰ ਇੱਕ ਨੂੰ ਖੋਲ੍ਹਣਾ। ਤੁਸੀਂ ਡਰਾਈਵ ਕਰਦੇ ਹੋ ਨਾ? ਹਾਂਜੀ ਬਿਲਕੁਲ, ਤੁਹਾਡਾ ਬਣੂਗਾ ਹੀ ਬਣੂਗਾ ਜੀ। ਠੀਕ ਹੈ ਜੀ। ਨਹੀਂ, ਡਰਾਈਵ ਨਹੀਂ ਕਰਦੇ, ਮੈਂ ਆਪਣੀ ਕੰਪਨੀ 'ਚ ਆਪਣਾ ਟਰੱਕ ਆਪੇ ਚਲਾਉਣਾ ਜੀ, ਓਨਰ ਆਪਰੇਟਰ। ਸੋ ਡਰਾਈਵ ਹੀ ਕਰਦੇ ਹੋਏ ਨਾ ਟਰੱਕ ਤਾਂ ਜੀ? ਨਹੀਂ ਜੀ, ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਜੀ, ਓਕੇ। ਸੋ ਬੇਸਿਕਲੀ ਜਿਹੜਾ ਆ ਇੱਕ ਰਾਈਟ ਸਵਾਲ ਆਪਣਾ ਫੇਸਬੁੱਕ ਤੇ ਆਇਆ ਗੋਪਾਲ ਸਿੰਘ ਹੋਣਾ ਦਾ ਕਿ 50 ਮੀਲ ਬਹਿ ਜਾਂਦੇ ਆ ਤੇ 70 ਘੰਟੇ ਪੂਰੇ ਹੋ ਜਾਂਦੇ ਆ, ਤਾਂ ਕੀ ਕਰ ਸਕਦੇ ਆਪਾਂ ਜੀ? ਦੇਖੋ, ਇਹ ਚੀਜ਼ ਮੈਂ ਦੱਸਦੇ ਆ ਕਿ ਆਪਾਂ ਹਰ ਇੱਕ ਬੰਦੇ ਦੀ ਇਸ਼ੂ ਇਹ ਆਉਂਦਾ ਕਿ ਪ੍ਰੋਬਲਮ ਇਹ ਆਉਂਦਾ ਕਿ ਪਿੱਛੇ ਐਂਡ ਤੇ ਜਾ ਕੇ ਕਿਸੇ ਦੇ 20 ਮੀਲ ਰਹਿ ਗਏ, ਕਿਸੇ ਦੇ 50 ਰਹਿ ਗਏ, ਕਿਸੇ ਦੇ 30 ਰਹਿ ਗਏ, ਉੱਥੇ ਜਾ ਕੇ ਪ੍ਰੋਬਲਮ ਪੈਂਦੀ ਆ। ਤੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਪ੍ਰਪੋਜ਼ਲ ਆਲਰੇਡੀ ਪ੍ਰਪੋਜ਼ਡ ਚੇਂਜਸ ਹੈਗੀਆਂ, ਉਹਦੇ ਵਿੱਚ 2 ਘੰਟੇ ਤੁਸੀਂ ਐਡ ਕਰ ਸਕਦੇ ਆ। ਪਰ ਮੈਂ ਗਾਰੰਟੀ ਕਰਕੇ ਰਾਜ ਇਹ ਕਹਿਣਾ ਕਿ ਕੱਲ ਨੂੰ ਜਦੋਂ 2-2 ਘੰਟੇ ਐਡ ਵੀ ਹੋ ਗਏ ਨਾ ਵਿੱਚ, ਤੇ 2 ਘੰਟੇ ਐਡ ਹੋ ਗਏ, ਰਹਿ ਜਾਣੇ ਆ, ਫਿਰ ਵੀ ਮੁੱਕ ਜਾ ਕਰਨੇ ਆ ਸਾਡੇ। ਫਿਰ ਅਸੀਂ ਥੋੜਾ ਜਿਹਾ ਹੋਰ ਅੱਗੇ ਚਲੇ ਜਾ ਕਰਨਾ ਲੋੜ ਕਰਨੀ ਆ ਅਸੀਂ। ਇਹ ਪਲੈਨਿੰਗ ਆ ਭਾਜੀ, ਇਹਦੇ ਚ ਕੋਈ ਇਹ ਲਾਅ ਆ, ਠੀਕ ਹੈ ਨਾ? ਇਹ ਜਿੱਦਾਂ ਹੁਣ ਭਾਜੀ ਵੀ ਪਹਿਲੇ ਕਹਿ ਕੇ ਗਏ ਆਪਣੇ ਕਾਲਰ ਕਿ ਪਲੈਨਿੰਗ ਕਰਨੀ ਪੈਣੀ ਆ। ਇਹ ਨਹੀਂਗਾ ਕਿ ਆਪਾਂ ਅਖੀਰਲੇ ਤੰਦ ਤੱਕ, ਅਖੀਰਲੇ ਸਾਹ ਤੱਕ ਆਪਾਂ ਭੱਜੇ ਜਾਈਏ, ਇੱਥੇ ਜਾ ਕੇ ਕਹਿੰਦਾ ਵੀ ਹੁਣ ਮੁੱਕ ਗਏ। ਅਗਲਾ ਕਹਿੰਦਾ ਵੀ ਭਾਈ ਆਪਣੀ ਸਵੇਰ ਤੋਂ ਪਲੈਨਿੰਗ ਕਰਕੇ ਤੁਰੋ, ਕਿੱਥੇ ਜਾਣਾ, ਕਿੱਥੇ ਰੁਕਣਾ, ਕੀ ਕਰਨਾ, ਕਿੱਦਾਂ ਆਵਰਸ ਯੂਜ਼ ਕਰਨੇ ਆ। ਇਹ ਜਿਹੜੇ 50 ਮਾਈਲਸ ਆ, ਇਹ ਬਹੁਤ ਵਧੀਆ ਤਰੀਕੇ ਦੇ ਨਾਲ ਐਡਜਸਟ ਹੋ ਸਕਦੇ ਆ, ਠੀਕ ਹੈ ਨਾ? ਪਰ ਇਹਨਾਂ ਨੂੰ ਤੁਸੀਂ ਪਲੈਨਿੰਗ ਕਰਕੇ ਤੁਰੋ ਅਕੋਰਡਿੰਗ ਟੂ ਉਹ ਜਿਹੜੇ ਐਕਸਟਰਾ ਜਿਹੜੇ ਪ੍ਰਪੋਜ਼ਲ, ਜਿਹੜੇ ਰਮਨ ਜੀ ਜਿਹੜੇ ਪ੍ਰਪੋਜ਼ਲ ਦੇ ਤਹਿਤ ਐਕਸਟਰਾ 2 ਆਵਰ ਅੱਧਾ ਘੰਟਾ ਜਿਹੜਾ ਵੀ ਮਿਲਣਾ ਆ, ਉਹ ਅਣਦਿਖੀਆਂ ਹੋਈਆਂ ਸਿਚੁਏਸ਼ਨਸ ਉਸ ਦੇ ਲਈ ਆ। ਵੀ ਟ੍ਰੈਫਿਕ ਹੋ ਗਿਆ, ਐਕਸੀਡੈਂਟ ਹੋ ਗਿਆ, ਕੁਛ ਜਿਹੀ ਚੀਜ਼ ਹੋ ਗਈ ਵੀ ਚਲੋ ਤੁਹਾਨੂੰ ਥੋੜਾ ਬਰੀਥਿੰਗ ਸਪੇਸ ਜਿਹੜਾ ਤੁਹਾਨੂੰ ਉਸ ਦੇ ਵਿੱਚ ਜਿਹੜਾ ਉਹ ਮਿਲ ਜਾਊਗਾ। ਪਰ ਤੁਸੀਂ ਉਹਨੂੰ ਸੋਚੋ ਵੀ ਨਹੀਂ ਆਪਾਂ ਉਸ ਨੂੰ ਵਧਾ ਕੇ ਹੀ ਜਿਹੜਾ ਕਰਨਾ ਆ, ਉਸ ਦੇ ਨਾਲ ਅਕਸਰ ਜਿਹੜਾ ਉਹ ਫਾਇਦਾ ਨਹੀਂ ਹੋਣਾ। 50 ਮੀਲ ਫਿਰ ਤੁਹਾਡੇ ਜਿਹੜੇ ਹਮੇਸ਼ਾ ਹੀ ਰਹਿ ਜਾ ਕਰਨੇ ਆ, ਸੋ ਉਹਦਾ ਫਾਇਦਾ ਕੋਈ ਨਹੀਂ ਹੋਣਾ ਇਨ ਦੀ ਐਂਡ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਵੀ ਜਿਹੜੇ ਅਕਾਊਂਟ ਦੀ ਮੈਨੂੰ ਸਮਝ ਨਹੀਂ ਗਈ ਆਈ ਪੂਰੀ ਚੰਗੀ ਤਰ੍ਹਾਂ। ਅਕਾਊਂਟ ਬੈਂਕ ਅਕਾਊਂਟ ਅਸੀਂ ਡਰਾਈਵਰ ਆ ਤੇ ਅਕਾਊਂਟ ਕਿਹੜਾ ਖਲਾਉਣਾ, ਕਾਹਦਾ ਖਲਾਉਣਾ, ਇਹਦੀ ਮੈਨੂੰ ਸਮਝ ਨਹੀਂ ਆਈ। ਇਹ ਮਾੜਾ ਜਿਹਾ ਸਮਝਾ ਦਿਓ। ਦੱਸ ਦਿਓ ਜੀ, ਕਲੀਅਰਿੰਗ ਹਾਊਸ ਦਾ ਦੱਸ ਦਿਓ ਜੀ। ਅਕਾਊਂਟ ਕਿੱਥੇ, ਕਿਹੜੀ ਵੈਬਸਾਈਟ ਤੇ ਖੋਲਣਾ, ਕਿੱਦਾਂ ਖੋਲਣਾ ਹੈ ਜੀ? ਜ਼ਰੂਰ। ਬਿਲਕੁਲ ਜੀ। ਜਿਹੜਾ ਹਾਂਜੀ ਸੁਣੀ ਚੱਲੋ, ਹਾਂਜੀ ਹੁਣ ਸੁਣੀ ਚੱਲੋ ਜੀ। ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਹੈਗਾ ਜੀ, ਉਹ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ ਵੈਬਸਾਈਟ ਤੇ ਖੋਲਣਾ। ਉਹ ਮੈਂ ਤੁਹਾਨੂੰ ਲੈ ਕੇ ਹੁਣੇ ਲਿੰਕ ਜਿਹੜਾ ਆ ਉਹ ਪਾ ਦਿੰਨੇ ਆ ਆਪਣੇ ਫੇਸਬੁੱਕ ਤੇ, ਉੱਥੇ ਕਲਿੱਕ ਕਰ ਜੀ। ਬਿਲਕੁਲ। ਜਿਹੜਾ ਇਹ FMCSA ਦੇ ਅੰਡਰ ਜਿਹੜਾ ਇਹ ਆਉਂਦਾ ਆ, ਇਹ ਜਿਹੜਾ ਡਰੱਗ ਐਂਡ ਕਲੀਅਰਿੰਗ ਹਾਊਸ ਦਾ, ਉੱਥੇ ਜਾ ਕੇ ਤੁਹਾਨੂੰ ਜਿਹੜਾ ਇਹ ਅਕਾਊਂਟ ਆ ਉਹ ਖੁਦ ਰਜਿਸਟਰ ਆਪਣੇ ਆਪ ਨੂੰ ਜਿਹੜਾ ਉਹ ਕਰਨਾ ਪੈਣਾ ਆ, ਤਾਂ ਜੋ ਜਿਹੜਾ ਤੁਹਾਨੂੰ ਉਸ ਦੇ ਬਾਰੇ ਪਤਾ ਲੱਗੇ। ਇੱਕ ਇਹ ਵੀ ਚੀਜ਼ ਜਿਹੜੀ ਰਮਨ ਜੀ ਦੱਸ ਦਿਓ ਵੀ ਇਹ ਰਜਿਸਟਰ ਕਰਨਾ, ਇਹ ਕੁਛ ਇਸ ਦੇ ਡਾਲਰ ਵੀ ਲੱਗਣੇ ਆ ਜਾਂ ਉਸ ਤਰੀਕੇ ਦੇ ਨਾਲ ਹੀ ਉੱਦਾਂ ਹੀ ਆ? ਨਹੀਂ ਜੀ, ਅਕਾਊਂਟ ਫ੍ਰੀ ਆ ਜੀ, ਹਰ ਇੱਕ ਨੂੰ ਕੋਈ ਉਹਦਾ ਪੈਸਾ ਨਹੀਂ ਹੈਗਾ। ਲੇਕਿਨ ਜਿਹੜੀ ਕੰਪਨੀ ਹੈਗੀ ਆ ਉਹਨੂੰ ਉਹ ਜਿਹੜਾ ਆ ਉਹਨੂੰ ਚਾਹੀਦਾ ਆ ਕਿ ਉਹਨੇ ਜਿਹੜਾ ਉਹਦੇ ਤੇ ਆਪਣਾ ਬਾਏ ਕਰਨੀ ਹੈ ਜਿਹੜੀ ਚੀਜ਼, ਉਹਦੇ ਤੇ ਉਹਨਾਂ ਨੂੰ ਉਹ ਪੈਸੇ ਦੇਣੇ ਪੈਣੇ। 125 ਜਿਹੜੀ ਉਹਨਾਂ ਨੇ ਇਨਕੁਆਇਰੀ ਜਿਹੜੀ ਕਰਨੀ ਹੈ, ਜਿਹੜੀ ਵੀ ਕੰਪਨੀ ਨੇ ਕਰਨੀ ਹੈ ਜੀ। ਤੇ ਜਿਹੜਾ ਡਰਾਈਵਰ ਦਾ ਹੋਣਾ ਆ ਉਹ ਆਟੋਮੈਟਿਕਲੀ ਜਿੱਥੋਂ ਉਹਨਾਂ ਨੇ ਕਰਾਇਆ ਆ, ਉਹਨਾਂ ਨੇ ਆਟੋਮੈਟਿਕਲੀ ਉਸ ਦੇ ਉੱਤੇ ਜਿਹੜਾ ਉਹ ਚਾੜ ਦੇਣਾ ਹੈ। ਮੈਂ ਸਮਝਿਆ ਨਹੀਂ ਸਵਾਲ ਵੀ। ਜਿੱਦਾਂ ਮੰਨ ਲਓ ਜਿੱਥੋਂ ਡਰੱਗ ਅਲਕੋਹਲ ਦਾ ਉਹ ਟੈਸਟ ਕਰਾਉਂਦੇ ਨੇ, ਮੈਡੀਕਲ ਕਰਾਉਂਦੇ ਨੇ, ਜਿਸ ਥਾਂ ਤੋਂ ਲੈਬ ਤੋਂ ਕਰਾਇਆ ਉਹਨਾਂ ਨੇ ਆਪਣੇ ਆਪ ਅਪਡੇਟ ਕਰ ਦੇਣਾ ਉੱਥੇ, ਰਾਈਟ? ਜਿਹੜੀ ਜਿੰਨੀਆਂ ਡਰੱਗ ਐਂਡ ਅਲਕੋਹਲ ਕਲੀਅਰਿੰਗ ਆਪਣੀਆਂ ਲੈਬਾਂ ਹੈਗੀਆਂ ਜਿੱਥੇ ਆਪਾਂ ਜਾਂਦੇ ਆ, ਉਹਨਾਂ ਦੇ ਵੀ ਅਕਾਊਂਟ ਖੋਲ੍ਹਣੇ ਆ। ਜਿਹੜਾ ਡਾਕਟਰ ਤੁਹਾਨੂੰ ਚੈੱਕ ਕਰਦਾ ਉਹਦਾ ਵੀ ਅਕਾਊਂਟ ਖੋਲ੍ਹਣੇ ਆ। ਜਿਹੜੀ ਏਜੰਸੀ ਨੇ ਤੁਹਾਨੂੰ ਪਾਇਆ ਆ ਉਹਦੇ ਵਿੱਚ ਆਪਣੇ 'ਚ ਰੋਟੇਸ਼ਨ 'ਚ ਪਾਇਆ ਜਾਂ ਤੁਹਾਡਾ ਰੈਂਡਮ ਕੱਢਦੀ ਆ, ਉਹਦਾ ਵੀ ਅਕਾਊਂਟ ਖੋਲ੍ਹਣਾ ਆ, ਤੁਹਾਡਾ ਵੀ ਖੋਲ੍ਹਣਾ ਹੈ, ਕੰਪਨੀ ਦਾ ਵੀ ਖੋਲ੍ਹਣਾ ਹੈ, ਸਾਰਿਆਂ ਦੇ ਅਕਾਊਂਟ ਖੋਲ੍ਹਣੇ ਆ। ਕੋਈ ਵੀ ਜਿਹੜਾ ਡਰਾਈਵਰ ਹੈਗਾ, ਇੰਪਲੋਇਰ ਹੈਗਾ, ਜਿਹੜੇ ਸੈਪ ਹੈਗੇ ਆ, MROs ਹੈਗੇ ਆ,
ਹਰ ਇੱਕ ਦਾ ਜਿਹਦੇ ਮੰਨ ਲਓ ਜਿਹੜਾ ਬੰਦਾ ਤੁਹਾਨੂੰ ਮੋਨੀਟਰ ਕਰਦਾ, ਜਦੋਂ ਤੁਹਾਡਾ ਕਿਸੇ ਦਾ ਡਰੱਗ ਅਲਕੋਹਲ ਜਿਹੜਾ ਪੋਜ਼ਿਟਿਵ ਆ ਜਾਂਦਾ, ਉਹਨੂੰ ਫਿਰ ਕਲਾਸਾਂ ਦਿੱਤੀਆਂ ਜਾਂਦੀਆਂ 2 ਮਹੀਨੇ 4 ਮਹੀਨੇ 6 ਮਹੀਨੇ, ਉਸ ਤੋਂ ਬਿਨਾਂ ਉਹ ਡਰਾਈਵਿੰਗ ਤੇ ਵਾਪਸ ਨਹੀਂ ਆ ਸਕਦਾ। ਉਹ ਜਿਹੜਾ ਬੰਦਾ ਤੁਹਾਨੂੰ ਮੋਨੀਟਰ ਕਰਦਾ, ਜਿਹਨੇ ਤੁਹਾਡੀਆਂ ਕਲਾਸਾਂ ਲੈਣੀਆਂ, ਉਹਦਾ ਅਕਾਊਂਟ ਵੀ ਖੋਲ੍ਹਣਾ ਆ। ਉਹਨੂੰ ਸੈਪਸ ਕਹਿੰਦੇ ਆ, ਤੇ ਉਹਦਾ ਅਕਾਊਂਟ ਵੀ ਖੋਲ੍ਹਣਾ ਹੈ। ਜਿੰਨੀ ਦੇਰ ਤੱਕ ਤੁਸੀਂ ਉਹ ਕਲਾਸਾਂ ਪੂਰੀਆਂ ਨਹੀਂ ਕਰਦੇ, ਉਨੀ ਦੇਰ ਤੱਕ ਉਹਨੇ ਅਪਡੇਟ ਨਹੀਂ ਕਰਨਾ। ਸੋ ਕਾਫੀ ਕ੍ਰਿਟੀਕਲ ਹੈਗਾ ਆ ਜਿਹੜਾ ਕਿ ਇਹ ਜਿਹੜਾ ਹੋਣ ਜਾ ਰਿਹਾ। ਜੀ ਬਿਲਕੁਲ। ਸੋ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਜੇ ਤੁਸੀਂ ਗੂਗਲ ਦੇ ਉੱਤੇ ਸਰਚ ਕਰੋਗੇ ਤਾਂ ਕਾਫੀ ਲਿੰਕਸ ਜਿਹੜੇ ਆ ਜਾਂਦੇ ਆ, ਅਤੇ ਜਿਹੜਾ FMCSA ਵਾਲਾ ਆ ਉਸ ਨੂੰ ਕਲਿੱਕ ਕਰਕੇ ਤੁਸੀਂ ਉੱਥੇ ਜਾ ਕੇ ਰਜਿਸਟਰ ਕਰ ਸਕਦੇ ਹੋ। ਅਸੀਂ ਜਿਹੜਾ ਫੇਸਬੁੱਕ ਦੇ ਉੱਤੇ ਭਾਵ ਦਿੱਤਾ ਹੋਇਆ ਆ। ਅਗਲੇ ਕਾਲਰ ਨੇ ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਮੈਂ ਦੱਸਣਾ ਚਾਹੁੰਦਾ, ਇੱਧਰ ਮਹਾਵੀਰ ਵਾਲੀ ਸਕੇਲ ਤੋਂ ਨਾ ਸਨੋ ਕਰਕੇ 5-10 ਮੀਲਾਂ ਤੱਕ ਰੋਡ ਬਲੌਕ ਹੋਇਆ ਪਿਆ ਵਾਪਸੀ ਵੇਲੇ ਵੈਸਟ ਆ ਰਹੇ। ਕਿਹੜੀ ਜਗ੍ਹਾ ਤੇ? ਮਹਾਵੀ ਸਕੇਲ ਤੇ ਜੀ, ਬੇਕਰ ਸਕੇਲ ਤੋਂ ਪਹਿਲਾਂ। ਠੀਕ ਹੈ ਜੀ। ਵਾਰਨ ਤੇ ਮਹਾਵੀ ਦੇ ਵਿੱਚ ਮਤਲਬ ਪੂਰਾ ਹੀ ਖੜਾ ਹੋਇਆ ਰੋਡ ਸਟਾਪ ਆ ਪੂਰਾ। ਥੈਂਕ ਯੂ ਦੱਸਣ ਲਈ। ਦੂਜਾ ਮੈਂ ਭਾਜੀ ਇਹ ਪੁੱਛਣਾ ਹੈ ਵੀ ਜਿੱਦਾਂ 34 ਘੰਟੇ ਮੈਂ ਤਾਂ ਹੁਣ ਕੱਲਾ ਚਲਾਉਂਦਾ ਸੀ, ਮੈਂ ਤਾਂ 34 ਘੰਟੇ ਪਾ ਕੇ ਵੀ ਫੁੱਲ ਰੇਟਾ, ਮੁੜ ਕੇ 30 ਘੰਟੇ ਲੋਡ ਨਹੀਂ ਹੋਇਆ, ਜਾਰਜੀਆ ਆ ਗਿਆ ਨਾ, ਉਹਦਾ ਵੀ ਕੋਈ ਹੱਲ ਨਹੀਂ। ਜਿੱਦਾਂ ਕਈ ਵੀਰ ਕਹਿ ਦਿੰਦੇ ਆ ਕੋਈ ਫਾਇਦਾ ਨਹੀਂ, ਇਹ ਸਿੱਖ ਜਾਣੀ ਬੁੱਕ। ਹੁਣ ਜਿਹੜਾ 34 ਘੰਟੇ ਮੈਂ ਪਾਏ ਲੀਗਲ, ਉੱਥੇ ਬਹਿ ਕੇ ਫਿਰ 30 ਘੰਟੇ ਮੇਰਾ ਲੋਡ ਨਹੀਂ ਹੋਇਆ ਜਾਰਜੀਆ, ਹੈ ਨਾ। ਤੇ ਦੂਜੀ ਗੱਲ ਮੈਂ ਇਹ ਸਵਾਲ ਪੁੱਛਣਾ ਹੈ ਵੀ ਜਿਸ ਤਰ੍ਹਾਂ ਟੀਮ ਦੇ ਵਿੱਚ ਭਾਜੀ ਕੀ ਆ ਪ੍ਰੋਸੈਸ ਵੀ 34 ਘੰਟੇ ਪਾਉਣੇ ਪੈਣੇ ਆ, ਚਾਹੇ ਕਿੱਦਾਂ ਵੀ ਕੋਈ ਕਹਿੰਦਾ 9.5 ਘੰਟੇ ਜੇ ਚਲਾਉਣੇ ਆ ਫਿਰ ਪਾਉਣੇ ਨਹੀਂ ਪੈਣੇ, ਫੋਨ ਨਾ ਕੱਟਿਓ ਇਹਦਾ। ਨਹੀਂ, ਟੀਮ ਦੇ ਵਿੱਚ ਇੱਦਾਂ ਜੀ, ਦੇਖੋ ਜੇ ਤਾਂ ਤੁਸੀਂ ਦੋਨੋਂ ਜਾਣੇ ਟੀਮ ਜਿਹੜੀ ਆ ਉਹ ਐਜ਼ ਅ ਟੀਮ ਚੱਲਦੀ ਆ ਤਾਂ ਉਹਨਾਂ ਨੂੰ ਰਨਿੰਗ 34 ਘੰਟੇ ਪਾ ਸਕਦੇ ਆ ਉਹ। ਜਿਵੇਂ ਕਿ ਇੱਕ ਡਰਾਈਵਰ ਜਿਹੜਾ ਜਦੋਂ ਆਪਾਂ ਇੱਥੋਂ ਵੈਸਟ ਕੋਸਟ ਤੋਂ ਈਸਟ ਕੋਸਟ ਨੂੰ ਜਾਂਦੇ ਆ, ਤੇ ਇੱਕ ਜਿਹੜਾ ਡਰਾਈਵਰ ਹੈਗਾ ਉਹਦੀ ਇੱਕ ਜਿਹੜੀ ਸਲੀਪ ਜਦੋਂ 10 ਘੰਟੇ ਦੀ ਉਹਨੇ ਸਲੀਪ ਕਰ ਲਈ, ਉਸ ਤੋਂ ਬਾਅਦ ਜਿਹੜੀ ਉਹਦੀ ਅਗਲੀ ਸ਼ਿਫਟ 14 ਘੰਟੇ ਦੀ ਉਹ ਸਕਿਪ ਕਰੇ, ਉਹ ਵੀ ਉਹ ਆਪਣਾ ਟਰੱਕ ਨਾ ਚਲਾਵੇ ਤੇ ਆਪਣਾ ਸਲੀਪ 'ਚ ਰਵੇ ਜਾਂ ਆਪਣਾ ਬੈਠਾ ਜਿੱਦਾਂ ਵੀ ਆ ਉਹ ਕਰ ਸਕਦੇ ਆ 14। ਤੇ ਉਸ ਤੋਂ ਬਾਅਦ ਅਗਲੀ ਉਹਦੀ ਜਿਹੜੀ ਸਲੀਪ ਹੈਗੀ 10 ਘੰਟੇ ਦੀ, ਉਸ ਤੋਂ ਬਾਅਦ ਉਹਦੇ 34 ਪੂਰੇ ਹੋ ਜਾਂਦੇ ਆ। ਉਹ ਸਲੀਪ ਤੇ ਉਹਦਾ ਜਿਹੜਾ ਉਹ ਬ੍ਰੇਕ ਨਹੀਂ ਹੋਣਾ ਚਾਹੀਦਾ। ਸੋ ਇੱਕ ਬੰਦਾ ਜਾਂਦਿਆਂ 34 ਪੂਰੇ ਕਰ ਲਏ, ਇੱਕ ਬੰਦਾ ਆਉਂਦਿਆਂ 34 ਪੂਰੇ ਕਰ ਲਏ। ਸੋ ਲਿਟਰਲੀ ਇੱਕ 14 ਘੰਟੇ ਦੀ ਜਿਹੜੀ ਸ਼ਿਫਟ ਆ ਉਹ ਇੱਕ ਬੰਦਾ ਜਾਂਦਾ ਸਕਿਪ ਕਰੇ, ਇੱਕ ਬੰਦਾ ਆਉਂਦਾ ਸਕਿਪ ਕਰੇ। ਦੋ ਉਹਦੀਆਂ ਸਲੀਪਾਂ 10-10 ਘੰਟੇ ਦੀਆਂ, ਇੱਕ ਉਹਨੇ 14 ਘੰਟੇ ਦੀ ਸ਼ਿਫਟ ਜਿਹੜੀ ਸਕਿਪ ਕਰਤੀ ਤੇ ਉਹਦੇ 34 ਘੰਟੇ ਪੂਰੇ ਹੋ ਜਾਂਦੇ ਆ। ਸੋ ਟੀਮ ਨੂੰ ਰੋਕ ਕੇ 34 ਘੰਟੇ ਪਾਉਣ ਦੀ ਲੋੜ ਨਹੀਂ ਹੈਗੀ। ਜੇ ਟੀਮ ਵਾਂਗੂ ਚੱਲੇ ਤੇ ਉਹ ਪਿਆਰ ਦੇ ਨਾਲ ਦੋਨੋਂ ਜਾਣੇ ਆਪਣੇ ਆਉਂਦੇ ਜਾਂਦੇ 34 ਘੰਟੇ ਪੂਰੇ ਕਰ ਸਕਦੇ ਨੇ ਜੀ। ਥੈਂਕ ਯੂ ਜੀ। ਤੇ ਹਾਂਜੀ ਬੇਕਰਸਫੀਲਡ ਜਾਣਾ ਸੀ ਨਾ, ਮੇਰਾ 1.5 ਘੰਟਾ ਬੁੱਕ ਤੁਰਦੀ ਸੀ, ਹੁਣ ਮੈਂ ਇੱਥੇ ਸਟਕ ਹੋ ਗਿਆ ਤੇ ਹੁਣ ਇਹਦਾ ਕੀ ਸੋਲੂਸ਼ਨ ਆ? ਮੰਨ ਲਓ ਜਿਸ ਤਰ੍ਹਾਂ ਤੁਸੀਂ ਦੱਸਿਆ 2 ਘੰਟੇ ਜੀ, ਉਸ ਤੋਂ ਵੀ ਜ਼ਿਆਦਾ ਲੱਗ ਜਾਂਦਾ, ਫਿਰ ਮੈਂ ਕੀ? ਨਹੀਂ 2 ਘੰਟੇ ਵਾਲਾ ਨਾ ਅਜੇ ਆਇਆ ਨਹੀਂ ਹੈ, ਇਹ ਵੀ ਧਿਆਨ ਰੱਖੋ। ਉਹ ਹੋਇਆ ਨਹੀਂ ਗਾ, ਮੈਂ ਸਮਝ ਗਿਆ ਆਇਆ ਨਹੀਂ, ਪਰ ਹੁਣ ਕੀ ਕੀਤਾ ਜਾ ਸਕਦਾ? ਜਿਸ ਤਰ੍ਹਾਂ 1.5 ਘੰਟਾ ਹੀ ਬੁੱਕ ਚੱਲਦੀ ਸੀ, ਹੁਣ ਮੈਂ ਆਲਰੇਡੀ ਸਲੀਪ ਦੇ ਵਿੱਚ ਇੱਥੇ ਆ ਗਿਆ, ਪਰ ਖੜੇ ਆ। 10 ਘੰਟੇ ਫਿਰ ਸਲੀਪ ਲੈਣੀ ਪੈਣੀ ਰਾਈਟ ਨਾਓ। ਇਹਨਾਂ ਸਿਚੁਏਸ਼ਨ ਕਰਕੇ ਹੀ ਉਹ ਜਿਹੜਾ ਪ੍ਰਪੋਜ਼ਡ ਰੂਲ ਹੈਗਾ, ਕਿਉਂਕਿ ਬਹੁਤ ਸਾਰੇ ਡਰਾਈਵਰਸ ਇਸੇ ਕਰਕੇ ਜਿਹੜੇ ਇਸ ਚੀਜ਼ਾਂ ਤੋਂ ਵੀ ਪਰੇਸ਼ਾਨ ਸੀਗਾ ਵੀ ਹੁਣ ਜਿਹੜਾ ਟ੍ਰੈਫਿਕ ਆ, ਕੋਈ ਐਕਸੀਡੈਂਟ ਆ, ਉਸ ਦੇ ਬਾਰੇ ਤਾਂ ਹੁਣ ਪਤਾ ਨਹੀਂ ਹੈ ਨਾ, ਬੰਦਾ ਜਿੰਨਾ ਮਰਜ਼ੀ ਪਲਾਨ ਕਰ ਲੇ ਉਹ ਕਿਤੇ ਵੀ ਜਿਹੜਾ ਉਹ ਹੋ ਸਕਦਾ ਆ। ਸੋ ਉਹਨਾਂ ਚੀਜ਼ਾਂ ਤੋਂ ਬਚਾਅ ਦੇ ਲਈ ਇਹ ਜਿਹੜੇ ਐਕਸਟਰਾ ਉਹਨਾਂ ਨੇ ਆਵਰ ਦੇਣ ਦੀ ਜਿਹੜਾ ਪ੍ਰਪੋਜ਼ ਕੀਤਾ ਆ, ਅਜੇ ਲਾਗੂ ਨਹੀਂ ਹੋਇਆ। ਇਹ ਚੀਜ਼ ਦਾ ਜਿਹੜਾ ਧਿਆਨ ਰੱਖਿਓ। ਮਨੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਆਪਣੇ ਆਹ ਮੂਰੇ ਆਪਣੇ ਗ੍ਰੇਪ ਵਾਈਨ ਵੀ ਬਣਦੀ ਆ ਮੂਰੇ ਜੀ। ਗ੍ਰੇਪ ਵਾਈਨ ਸਨੋ ਪੈ ਗਈ? ਹਾਂਜੀ ਵੀ ਬਣਦਾ ਜੀ। ਸਾਊਥ ਨਾਰਥ ਕੇ ਦੋਨੋਂ ਹੀ? ਦੋਨੋਂ ਪਾਸੋਂ ਬਣਦਾ ਜੀ। ਦੋਨੋਂ ਪਾਸੋਂ ਬਣਦਾ, ਠੀਕ ਹੈ ਜੀ। ਥੈਂਕ ਯੂ ਦੱਸਣ ਲਈ ਜੀ। ਤੇ ਦੂਜਾ ਜੀ ਆਪਣਾ ਸੀਗਾ ਕੁਐਸਚਨ, ਜਿਵੇਂ ਆਪਣੇ ਬੰਦੇ ਹੁਣ ਕਈ ਵੱਡੀਆਂ ਕੰਪਨੀ ਨਾਲ ਕੰਮ ਕਰਦੇ ਨੇ, ਡਿਸਪੈਚ ਕਰਦਾ, ਬ੍ਰੋਕਰ ਬਣੇ ਬੈਠੇ ਉਹਨਾਂ ਨਾਲ ਕੰਮ ਕਰਦੇ ਆ, ਉਹ ਹਜੇ ਵੀ ਲੋਕਾਂ ਨੂੰ ਗਲਤ ਗਾਈਡੈਂਸ ਦੇ ਰਹੇ ਨੇ ਵੀ ਇਹ ਸਾਡੀ ਕੰਪਨੀ ਆਊਟ ਆਫ ਸਟੇਟ ਹੈਗੀ ਆ, ਅਸੀਂ ਵਕੀਲੇ ਨਾਲ ਗੱਲ ਕੀਤੀ ਵੀ ਸਾਨੂੰ ਕੋਈ ਟੱਚ ਨਹੀਂ ਕਰ ਸਕਦਾ, ਅਸੀਂ ਓਕਣੇ ਚੱਲਾਂਗੇ ਜਾਂ ਪਹਿਲਾਂ ਲੋਡ ਚੁਕਾਉਣਾ ਓਕਣੇ ਚੁਕਾਵਾਂਗੇ। ਇਹ ਪਰ ਵੀਰੇ ਮਿਸ ਅੰਡਰਸਟੈਂਡਿੰਗ ਹੈਗੀ ਆ ਬੰਦਿਆਂ ਕੋਲੇ, ਉਹ ਗਲਤ ਗਾਈਡ ਕਰ ਰਹੇ ਨੇ ਹਰੇਕ ਨੂੰ ਜੀ। ਉਹ ਤੋਂ ਵੀ ਅਵੇਅਰ ਰਹਿਣ ਸਾਰੇ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ, ਕਿਉਂਕਿ ਮੈਂ ਵੀ ਕਾਫੀ ਇਹ ਕੰਪਲੇਂਟ ਸੁਣ ਰਿਹਾ, ਮੈਨੂੰ ਕਾਫੀ ਕਾਲਸ ਆਉਂਦੀਆਂ ਆ ਇਸ ਮਾਮਲੇ ਦੇ ਵਿੱਚ ਕਿ ਸਾਡੀ ਕੰਪਨੀ ਏਦਾਂ ਕਹਿ ਰਹੀ ਹੈ, ਸਾਡੀ ਕੰਪਨੀ ਏਦਾਂ ਕਹਿ ਰਹੀ ਆ। ਦੇਖੋ ਜੀ, ਕੰਪਨੀ ਚਾਹੇ ਬਾਹਰ ਦੀ ਆ, ਜੇ ਕੰਪਨੀ ਬਾਹਰ ਚਲੀ ਗਈ ਤੇ ਪ੍ਰਾਈਮ ਨੂੰ
ਆਪਣੀ ਲੈਂਡਸਟਾਰ ਨੂੰ, ਸਵਿਫਟ ਨੂੰ, ਨਾਈਟ ਨੂੰ, JB ਹੰਟ ਨੂੰ, ਇਹਨਾਂ ਸਾਰੀਆਂ ਕੰਪਨੀਆਂ ਨੂੰ ਫਿਰ ਇਹ ਕੰਟਰੈਕਟ ਕਿਉਂ ਕੈਂਸਲ ਕਰਨੇ ਪਏ? ਬਿਲਕੁਲ ਜੇ ਇੰਨਾ ਹੀ ਸੌਖਾ ਹੁੰਦਾ ਬਾਹਰ ਜਾ ਕੇ ਤੇ ਇਹ ਕੰਮ ਕਰ ਲੈਣਾ ਵੀ ਆਪਾਂ ਬਚ ਗਏ ਆ, ਤੇ ਫਿਰ ਏਡੀਆਂ ਵੱਡੀਆਂ ਕੰਪਨੀਆਂ ਕਿਉਂ ਕੈਲੀਫੋਰਨੀਆ ਦੇ ਵਿੱਚੋਂ ਪੁੱਲ ਆਊਟ ਕਰਦੀਆਂ? ਕਿਉਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਓਨਰ ਆਪਰੇਟਰ ਆ ਉਹਨਾਂ ਦੇ ਟਰੱਕਾਂ ਦੇ ਉੱਤੋਂ ਆਪਣੇ ਸਾਈਨ ਲਾ ਲਏ ਆ, ਜਾਂ ਕਹਿੰਦੇ ਵੀ ਬਾਹਰ ਮੂਵ ਹੋ ਜਾਓ। ਠੀਕ ਹੈ ਨਾ। ਸੋ ਗੱਲ ਇਹ ਆ, ਜਾਂ ਤਾਂ ਤੁਸੀਂ ਵੀ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਜਾਓ, ਉਹ ਵੀ ਕੰਪਨੀ ਬਾਹਰ ਆ, ਤੇ ਮੁੜ ਕੇ ਨਾ ਤਾਂ ਕੈਲੀਫੋਰਨੀਆ 'ਚ ਤੁਸੀਂ ਲੋਡ ਚੱਕਣ ਆਇਓ ਤੇ ਨਾ ਤੁਸੀਂ ਲੋਡ ਲਾਉਣ ਆਇਓ। ਸੋ ਬੇਸਿਕਲੀ ਤਾਂ ਤੁਸੀਂ ਬਚ ਸਕਦੇ ਆ, ਉਹ ਵੀ ਕਿੰਨੇ ਟਾਈਮ ਤੱਕ? ਜਿੰਨੇ ਟਾਈਮ ਤੱਕ ਦੂਜੀ ਸਟੇਟ ਜਿੱਥੇ ਜਾ ਕੇ ਰਹਿਣ ਲੱਗੇ ਆ ਉਹ ਨਹੀਂ ਲਾਗੂ ਕਰ। ਜੀ ਜੀ ਬਿਲਕੁਲ। ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਆਪਣੇ ਨਾਲ ਕੁਲਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਇੱਕ ਤਾਂ ਮੈਂ ਪੁੱਛਣਾ ਸੀਗਾ, ਆਨਲਾਈਨ ਅਕਾਊਂਟ ਦਾ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਜੀ, ਉਹਦੇ ਬਾਰੇ ਤਾਂ ਵੀ ਤੁਸੀਂ ਵੈਬਸਾਈਟ ਤੇ ਵੀ ਲਿੰਕ ਪਾਤਾ। ਇੱਕ ਭਾਜੀ ਮੇਰੀ ਪ੍ਰੋਬਲਮ ਸੀ, ਜਿਹੜਾ ਮੇਰਾ ਦਾ ਐਕਸਪੀਰੀਅੰਸ ਮੈਂ ਸ਼ੇਅਰ ਕਰਨਾ ਸੀਗਾ ਜੀ। ਜਿਵੇਂ ਮੈਂ ਰਮਨ ਭਾਜੀ ਨੂੰ ਪੁੱਛਣਾ ਸੀਗਾ ਜੀ ਵੀ ਮੈਂ ਲੋਡ ਇੱਧਰੋਂ ਚੱਕ ਕੇ ਗਿਆ ਸੀਗਾ ਜੀ, ਵਾਲਮਾਰਟ ਤੇ ਲੋਡ ਲਾਇਆ ਜੀ, ਮੇਰੀ ਬੁਕਿੰਗ ਜਿਹੜੀ ਚੱਲਦੀ ਹੈ ਬੜੀ ਵਧੀਆ, ਨੋ ਪ੍ਰੋਬਲਮ। ਤੇ ਪਰ ਉੱਥੇ ਜਦੋਂ ਮੈਂ ਪਹੁੰਚ ਗਿਆ ਜੀ, ਮੇਰੇ ਲੋਡ ਰਾਤ ਨੂੰ 1 ਵਜੇ ਲੈਣਾ ਸੀ, ਮੈਂ ਪਹੁੰਚ ਗਿਆ 4 ਵਜੇ ਸ਼ਾਮ ਨੂੰ। ਉਹ ਮੈਨੂੰ ਕਹਿੰਦੇ ਵੀ ਅਸੀਂ ਤੈਨੂੰ ਅੰਦਰ ਪਾਰਕਿੰਗ ਅਲਾਉਡ ਨਹੀਂ ਕਰ ਸਕਦੇ ਤੇ ਤੂੰ 12 ਵਜੇ ਆਈ। ਮੈਂ ਕਿਹਾ ਵੀ ਜੇ ਮੈਂ 12 ਵਜੇ ਆਊਂਗਾ ਤਾਂ ਉਦੋਂ ਮੇਰੀ ਬੁੱਕ ਨਹੀਂ ਚੱਲਦੀ ਹੋਣੀਗੀ। ਮੈਨੂੰ ਕਹਿੰਦੇ ਵੀ 20 ਮੀਲਾਂ ਦੂਰ ਇੱਥੋਂ ਟਰੱਕ ਸਟਾਪ ਆ, ਵੀ ਤੂੰ ਉੱਥੇ ਜਾ ਤੇ ਉੱਥੋਂ ਤੂੰ 12 ਵਜੇ ਆਈ, ਅਸੀਂ ਤੈਨੂੰ ਅੰਦਰ ਨਹੀਂ ਪਾਰਕਿੰਗ ਦੇ ਸਕਦੇ। ਮੈਂ ਕਿਹਾ ਵੀ ਮੈਂ ਜਦੋਂ ਹੁਣ ਤਾਂ ਮੇਰੀ ਬੁੱਕ ਚੱਲਦੀ, ਹੁਣ ਮੈਂ ਚਲੇ ਜੂ, ਪਰ ਜਦੋਂ ਮੈਂ ਵਾਪਸ ਆਊਂਗਾ ਉਦੋਂ ਮੇਰੀ ਬੁੱਕ ਨਹੀਂ ਚੱਲਣੀਗੀ ਤੇ ਰਾਤ ਨੂੰ ਮੇਰੇ 10 ਘੰਟੇ ਨਹੀਂ ਪੂਰੇ ਹੋਣੇ। ਉਹ ਕਹਿੰਦੇ ਵੀ ਇਹ ਸਾਡੀ ਪ੍ਰੋਬਲਮ ਨਹੀਂ ਹੈ, ਤੇਰੀ ਤੇ ਤੇਰੀ ਕੰਪਨੀ ਦੀ ਪ੍ਰੋਬਲਮ ਆ, ਵੀ ਅਸੀਂ ਇਹ 'ਚ ਕੁਛ ਨਹੀਂ ਕਰਨਾ। ਉਹ ਭਾਜੀ ਮੈਂ 7 ਘੰਟੇ ਜਿਹੜੀਆਂ 2 ਲੈਣਾ ਸਟਰੀਟ ਦੇ ਵਿੱਚ ਵਿਚਾਲੇ ਹੁੰਦੀਆਂ, 2 ਪੀਲੀਆਂ ਲੈਣਾ, ਉਹਨਾਂ ਦੇ ਵਿੱਚ ਮੈਂ ਡਰਾਈਵਰ ਸੀਟ ਤੇ ਬਹਿ ਕੇ 7 ਘੰਟੇ ਕੱਢੇ ਤੇ ਉਹ ਕਿਸੇ ਨੇ ਮੇਰੀ ਕੋਈ ਪ੍ਰੋਬਲਮ ਨਹੀਂ ਸੁਣੀ। ਇੱਕ ਤਾਂ ਮੈਂ ਪੁੱਛਣਾ ਵੀ ਉਹਦਾ ਕੀ ਹੱਲ। ਇੱਕ ਮੇਰਾ ਅੱਜ ਹੀ ਐਕਸਪੀਰੀਅੰਸ ਹੋਇਆ ਜੀ, ਮੈਂ ਟ੍ਰੇਸੀ ਲੋਡ ਲਾਇਆ ਕਾਸਕੋ ਦੇ ਉੱਪਰ ਤੇ ਮੇਰੀ 10 ਘੰਟੇ ਦੀ ਸਲੀਪ ਨਹੀਂ ਪੂਰੀ ਹੋਈ ਸੀਗੀ। ਉਹਨਾਂ ਨੂੰ ਮੈਂ ਕਿਹਾ ਵੀ ਮੇਰੇ 2 ਘੰਟੇ ਰਹਿੰਦੇ, ਵੀ ਮੈਨੂੰ ਅੰਦਰ ਉਹਨਾਂ ਦੇ ਟ੍ਰੇਸੀ ਵਾਲਿਆਂ ਦੇ ਪਾਰਕਿੰਗ ਹੈਗੀ ਵੀ ਆ ਮੌਜੂਦਾ। ਉਹਨਾਂ ਨੂੰ ਮੈਂ ਕਿਹਾ ਵੀ ਇੱਥੇ ਮੈਂ ਪਾਰਕਿੰਗ ਤੁਹਾਡੀ ਖਾਲੀ ਪਈ ਆ, ਵੀ ਮੇਰੇ 2 ਘੰਟੇ ਰਹਿੰਦੇ ਆ ਤੇ ਵੀ ਮੈਂ ਇੱਥੇ ਖੜ ਜਾਣਾ ਤੇ ਮੇਰੀ 2 ਘੰਟੇ ਸਲੀਪ। ਉਹ ਕਹਿੰਦੇ ਨਹੀਂ ਜੀ, ਤੁਸੀਂ ਲੋਡ ਲਾਤਾ ਤੇ ਤੁਸੀਂ ਸਾਡੇ ਬਾਹਰ ਜਾਓ, ਅਸੀਂ ਤੁਹਾਨੂੰ ਅੰਦਰ ਨਹੀਂ ਕੱਢ ਦੇਣਾ, ਤੁਹਾਡੀ ਬੁੱਕ ਚੱਲਦੀ ਹੈ ਨਹੀਂ ਚੱਲਦੀ, ਤੁਹਾਡੀ ਕੰਪਨੀ ਦੀ ਪ੍ਰੋਬਲਮ ਆ ਜੀ, ਤੁਸੀਂ ਜਾਓ ਇੱਥੋਂ ਜੀ। ਇਹਦੇ 'ਚ ਪ੍ਰੋਬਲਮ ਮੈਨੂੰ ਕੀ ਆਈ ਭਾਜੀ, ਜਿਹੜਾ ਹੁਣ ਕਾਸਕੋ ਲੋਡ ਲਾਇਆ ਆਪਾਂ ਨੂੰ ਸਟਿੱਕਰ ਦੇ ਦਿੰਦੇ ਆ ਜੀ, ਸਟਿੱਕਰ ਦੇ ਦਿੰਦੇ, ਉਹਦੇ 'ਚ ਐਨ ਟਾਈਮ ਵੀ ਪਾਇਆ ਤੇ ਆਊਟ ਟਾਈਮ ਵੀ ਪਾਇਆ, ਤੇ ਉਹ ਮੇਰੀ ਸਲੀਪ ਪੂਰੀ ਨਹੀਂ ਹੋਈ। ਉਹਦਾ ਹੁਣ ਕੀ ਕਰ ਸਕਦੇ ਆ ਜੀ ਆਪਾਂ, ਕਿੱਦਾਂ ਆਪਾਂ ਕੀ ਉਹਦਾ ਹੱਲ ਕੀ ਆ? ਵੀ ਨਾ ਤਾਂ ਮੈਂ ਔਨ ਡਿਊਟੀ ਪਾ ਸਕਦਾ ਸਲੀਪ ਦੇ ਵਿੱਚ ਜੀ। ਥੈਂਕ ਯੂ ਸਵਾਲ ਦੇ ਲਈ ਜੀ। ਜੀ ਦੱਸਦਾ ਕਿ ਜਿਹੜੀ ਪਹਿਲੀ ਦੇਖੋ, ਇੱਕ ਸਾਰਿਆਂ ਨਾਲੋਂ ਪਹਿਲੀ ਚੀਜ਼ ਜਿਹੜੀ ਆ, ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਇੱਦਾਂ ਦੇ ਮਸਲੇ ਆਉਂਦੇ ਆ, ਇਹਨਾਂ ਮਸਲਿਆਂ ਨੂੰ ਜਿਹੜੀ FMCSA ਦੀ ਰਿਪੋਰਟਿੰਗ ਹੈਗੀ ਆ, ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ, ਉੱਤੇ ਇਹ ਸਾਰੀਆਂ ਕੰਪਲੇਂਟਾਂ ਦਰਜ ਕਰਾਓ ਕਿ ਆਹ ਜਿਹੜਾ ਸ਼ਿਪਰ ਹੈਗਾ, ਆਹ ਜਿਹੜਾ ਰਿਸੀਵਰ ਹੈਗਾ, ਇਹ ਸਾਨੂੰ ਆਹ ਕਰਨ ਤੇ ਮਜਬੂਰ ਕਰਦਾ। ਦੇਖੋ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜੇ ਤੁਹਾਨੂੰ ਕੋਈ ਵੀ ਸ਼ਿਪਰ ਰਿਸੀਵਰ ਜਿਹੜਾ ਤੰਗ ਕਰਦਾ ਆ, ਚਾਹੇ ਉਹ ਵਾਲਮਾਰਟ ਹੈ ਚਾਹੇ ਕੋਈ ਵੀ ਆ, ਉਹਦੀ ਰਿਪੋਰਟ ਫਾਈਲ ਕਰੋ। ਰਿਪੋਰਟ ਫਾਈਲ ਨਹੀਂ ਕਰੋਗੇ, ਰੌਲਾ ਪਾਉਣਾ, ਏਦਾਂ ਕਰਨਾ, ਤੁਸੀਂ ਆਪ ਟਿਕਟਾਂ ਲੈਣੀਆਂ, ਆਪ ਤੁਸੀਂ ਗਲਤ ਹੋਣਾ, ਲੇਕਿਨ ਉਹਨਾਂ ਨੂੰ ਫਿਰ ਕੁਛ ਨਹੀਂ ਹੋਣਾ। ਇਸੇ ਕਰਕੇ ਬਾਰ-ਬਾਰ ਰਿਪੋਰਟ ਫਾਈਲ ਕਰੋ। ਭਾਜੀ ਚਾਹੇ ਇੱਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਆ, ਕੋਈ ਆ ਜੀ, ਹੁਣ ਅਗਲੇ ਨੂੰ ਇੰਪੀਚ ਕਰ ਹੀ ਦਿੱਤਾ, ਅਗਲੇ ਨੇ ਨਹੀਂ, ਉਹਨਾਂ ਨੂੰ ਲੱਗਦਾ ਸੀਗਾ ਵੀ ਗਲਤ ਕਰਤਾ ਜੀ। ਤੁਸੀਂ ਚਾਹੇ ਉੱਥੇ ਕੋਈ ਆ ਜਾਵੇ, ਚਾਹੇ ਤੁਹਾਡਾ ਕੋਈ ਇੱਥੇ ਹੈਗਾ, ਕੋਈ ਵੀ ਸ਼ਿਪਰ ਹੈਗਾ, ਚਾਹੇ ਵੱਡੇ ਤੋਂ ਵੱਡਾ ਕੋਈ ਸ਼ਿਪਰ ਹੈਗਾ, ਜਿਹੜੀ ਕੰਪਲੇਂਟ ਹੈ ਨਾ, ਇੱਥੇ ਇਹੋ ਹੀ ਅਮਰੀਕਾ 'ਚ ਰਹਿਣ ਦਾ ਫਾਇਦਾ ਆ ਕਿ ਇੱਥੇ ਕੰਪਲੇਂਟ, ਚਾਹੇ ਇੱਕ ਮਾੜਾ ਬੰਦਾ, ਸਾਰਿਆਂ ਨੂੰ ਥੱਲੇ ਵਾਲਾ ਬੰਦਾ ਵੀ ਕੰਪਲੇਂਟ ਕਰੇ, ਡਰਾਈਵਰ ਵੀ ਕੰਪਲੇਂਟ ਕਰੇ, ਉਹਨੂੰ ਵੀ ਉਹਦੀ ਵੀ ਕੰਪਲੇਂਟ ਸੁਣੀ ਜਾਣੀ ਹੈ। ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਆ, ਇਹ ਕੰਪਲੇਂਟਾਂ ਫਾਈਲ ਕਰਨੀਆਂ ਸ਼ੁਰੂ ਕਰੋ ਇਹਨਾਂ ਸ਼ਿਪਰਾਂ, ਇਹਨਾਂ ਰਿਸੀਵਰਾਂ ਦੇ ਖਿਲਾਫ। ਨਹੀਂ ਤੇ ਤੁਸੀਂ ਏਦਾਂ ਹੀ ਆਪਣੇ ਆਪ ਤੇ ਧੱਕਾ ਕਰਦੇ ਰਹੋਗੇ। ਦੂਸਰੀ ਗੱਲ, ਜਿਹੜਾ ਟ੍ਰੇਸੀ ਵਾਲਾ ਮਸਲਾ ਤੁਹਾਡਾ, ਜਦੋਂ ਕਾਸਕੋ ਦੇ ਵਿੱਚੋਂ ਤੁਸੀਂ, ਪਹਿਲੀ ਗੱਲ ਆ ਕਾਸਕੋ ਦੀ ਕੰਪਲੇਂਟ ਫਾਈਲ ਕਰੋ। ਦੂਸਰੀ ਗੱਲ ਆ ਕਿ ਤੁਸੀਂ ਉੱਥੋਂ ਪਰਸਨਲ ਕਨਵੇਂਸ ਦੇ ਵਿੱਚ ਪਾ ਕੇ ਤੇ ਆਪਣਾ ਟਰੱਕ ਜਿਹੜਾ ਸੇਫ ਪਾਰਕਿੰਗ ਤੱਕ ਲਿਜਾ ਸਕਦੇ ਆ, ਚਾਹੇ ਤੁਹਾਡੀ 8 ਘੰਟੇ ਦੀ 7 ਘੰਟੇ ਦੀ ਸਲੀਪ ਹੋ ਗਈ ਆ,
ਲੇਕਿਨ ਤੁਸੀਂ ਉੱਥੋਂ ਪਰਸਨਲ ਕਨਵੀਨੈਂਸ 'ਚ ਤਾਂ ਅਸੀਂ ਆਪਣੀ ਇਹ ਲਿਖਣਾ ਆ ਵਿੱਚ ਉਹ 'ਚ ਤੁਹਾਡੀ ਸਲੀਪ ਬ੍ਰੇਕ ਨਹੀਂ ਹੁੰਦੀ। ਸੋ ਪਰਸਨਲ ਕਨਵੀਨੈਂਸ 'ਚ ਪਾ ਕੇ ਆਪਣਾ ਜਿੱਥੇ ਬਾਹਰ ਤੁਹਾਡੀ ਸੇਫ ਪਾਰਕਿੰਗ ਹੈਗੀ ਉੱਥੋਂ ਤੱਕ ਲੈ ਕੇ ਜਾ ਸਕਦੇ ਆ, ਉਹ ਤੁਹਾਨੂੰ ਅਲਾਉਡ ਆ। ਸੋ ਇਹ ਲੋਡ ਡ੍ਰੌਪ ਕਰਨ ਤੋਂ ਬਾਅਦ ਦੀ ਗੱਲ ਹੈ, ਰਾਈਟ? ਹਾਂਜੀ, ਲੋਡ ਡ੍ਰੌਪ ਕਰਨ ਤੋਂ ਜਾਂ ਲੋਡ ਪਿਕ ਕਰ ਲਿਆ ਜਾਂ ਕੁਝ ਵੀ ਆ, ਤੁਸੀਂ ਲੋਡ ਪਿਕ ਕਰ ਲਿਆ, ਤੁਹਾਡਾ ਲੋਡ ਪਿਕ ਕਰਦੇ ਕਰਦੇ ਤੁਹਾਡੇ ਆਵਰਸ ਖਤਮ ਹੋ ਗਏ, ਹੁਣ ਸ਼ਿਪਰ ਕਹਿੰਦਾ ਵੀ ਮੇਰੀ ਇੱਥੇ ਖੜ੍ਹਨ ਦੀ ਜਗ੍ਹਾ ਹੈ ਨਹੀਂ, ਤੁਸੀਂ ਆਪਣਾ ਉਹਨੂੰ ਪਰਸਨਲ ਕਨਵੀਨੈਂਸ 'ਚ ਪਾ ਕੇ ਜਿਹੜੀ ਲਾਗੇ ਦੀ ਆਪਣੀ ਕਲੋਜ਼ ਜਿਹੜੀ ਤੁਹਾਡੀ ਪਾਰਕਿੰਗ ਹੈਗੀ ਉੱਥੇ ਤੱਕ ਲੈ ਕੇ ਜਾ ਸਕਦੇ ਤੇ ਰਾਜ ਦੇ ਨਾਲ ਹੀ ਆਪਾਂ ਦੋ ਕੁ ਸਵਾਲ ਜਿਹੜੇ ਹੈਗੇ ਆ ਆਨਲਾਈਨ ਵੀ ਆ। ਕੁਲਵਿੰਦਰਪਾਲ ਸਿੰਘ ਆ, ਉਹਨਾਂ ਦਾ ਇੱਕ ਸਵਾਲ ਹੈਗਾ ਕਿ ਉਹ ਪਿਕਅਪ ਕਰਦੇ ਹੈਗੇ ਬੇ ਏਰੀਆ ਦੇ ਵਿੱਚੋਂ ਪਿਕਅਪ ਡਿਲੀਵਰੀਆਂ ਕਰਦੇ, ਪਰ ਉਹਨਾਂ ਲੋਡ ਜਿਹੜੇ ਟੈਕਸ ਜਾਂਦੇ ਆ, ਸੋ ਡੈਫੀਨੇਟਲੀ ਉਹਨਾਂ ਨੂੰ ELD ਯੂਜ਼ ਕਰਨੀ ਪੈਣੀ ਆ, ਉਹਦਾ ਪੇਪਰ ਲੌਗ ਨਹੀਂ ਚੱਲ ਸਕਦੇ। ਨਾਨੂ ਕਾਲੋਂ ਹੁਣ ਉਹਦਾ ਸਵਾਲ ਜਿਹੜਾ ਹੈਗਾ ਕਿ ਜੇ ਦੇਖੋ ਜੀ, ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ ਉਹਦੇ ਬਾਰੇ 'ਚ ਇੱਕ ਗੱਲ ਕਲੀਅਰ ਕਰਦੇ ਆ ਕਿ ਚਾਹੇ ਤੁਸੀਂ ਟਰੱਕ ਚਲਾਉਂਦੇ ਆ ਚਾਹੇ ਨਹੀਂ ਚਲਾਉਂਦੇ, ਜੇ ਤੁਹਾਡੇ ਕੋਲ CDL ਹੈਗਾ ਤੇ ਤੁਹਾਨੂੰ ਕੱਲ ਨੂੰ ਕਿਤੇ ਕੁਛ ਲੋੜ ਪੈਂਦੀ ਕਿਸੇ ਥਾਂ ਤੇ, ਚਾਹੇ ਤੁਸੀਂ ਆਪਣੀ ਕੰਪਨੀ 'ਚ ਟਰੱਕ ਚਲਾਉਣਾ ਕੁਛ ਕਰਨਾ ਹੈ, ਜੇ ਤੁਹਾਡਾ CDL ਲਾਇਸੈਂਸ ਹੈਗਾ ਤੇ ਤੁਹਾਨੂੰ ਡਰੱਗ ਐਂਡ ਅਲਕੋਹਲ ਜਿਹੜਾ ਕਲੀਅਰਿੰਗ ਹਾਊਸ ਆ ਉਹਦਾ ਅਕਾਊਂਟ ਖੋਲ੍ਹਣਾ ਪੈਣਾ। ਜੀ ਜੀ। ਤੇ ਕੰਪਲੇਨ ਵਾਲਾ ਪੁੱਛ ਰਿਹਾ ਵੀ ਕਿੱਥੇ ਕਰਨੀ ਆ, ਉਹ ਵੀ ਮੈਂ ਜਿਹੜਾ ਲਿੰਕ ਆ ਪਾ ਦਿੱਤਾ ਹੋਇਆ ਆ, ਜਿਹੜਾ ਕਿ FMCSA ਦਾ ਜਿਹੜਾ ਹੈਗਾ ਕੰਜ਼ਿਊਮਰ ਤੇ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ, ਉੱਥੇ ਜਾ ਕੇ ਜਿਹੜਾ ਆ ਉਹ ਤੁਸੀਂ ਆਪਣਾ ਕੰਪਲੇਂਟ ਜਿਹੜੀ ਉੱਥੇ ਉਹਨਾਂ ਦੀ ਕਰ ਸਕਦੇ ਹੋ। ਉਹ ਵੀ ਲਿੰਕ ਜਿਹੜਾ ਫੇਸਬੁੱਕ ਜਿਹੜੀ ਚੱਲ ਰਹੀ ਆ ਲਾਈਵ ਉਸ ਦੇ ਹੇਠਾਂ ਪਾਇਆ ਹੋਇਆ ਆ। ਤੇ ਇੱਕ ਇੱਥੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਆ, ਜਲਦੀ ਜਿਹੜਾ ਆਪਾਂ ਵਾਪਸ ਆਉਂਦੇ ਆ। ਤੇ ਸਰੋਤਿਓ ਇੱਦਾਂ ਹੀ ਜਿਹੜੇ ਹੋਲਡ ਤੇ ਆ, ਤੁਸੀਂ ਹੋਲਡ ਤੇ ਬਣੇ ਰਹੋ, ਤੁਹਾਡੇ ਨਾਲ ਜਿਹੜੀ ਗੱਲਬਾਤ ਆ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਸੇਲ ਖਾਦਿਮ ਵਿੱਚ ਜੁਐਲਰਸ ਵਾਲਿਆਂ ਨੇ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਦੀ ਸੇਲ ਨੂੰ ਐਕਸਟੈਂਡ ਕਰਕੇ ਕਰ ਦਿੱਤਾ ਹੈ 31 ਦਸੰਬਰ ਤੱਕ ਅਤੇ ਤਿੰਨੋਂ ਲੋਕੇਸ਼ਨਸ ਤੇ ਲੈ ਸਕੋਗੇ ਸੇਲ ਦਾ ਲਾਭ ਅਤੇ ਇੱਥੇ ਲੱਕੀ ਡਰਾ ਵੀ ਕੱਢੇ ਜਾਣਗੇ। ਪਹਿਲਾ ਇਨਾਮ ਲੇਡੀਜ਼ ਡਾਇਮੰਡ ਰਿੰਗ 1.8 ਕੈਰਟ, ਦੂਜਾ ਇਨਾਮ ਲੇਡੀਜ਼ ਨੈਕਲੇਸ ਸੈਟ ਅਤੇ ਤੀਜਾ ਇਨਾਮ ਮੈਨ ਚੇਨ। ਹਰ ਇੱਕ ਤਰ੍ਹਾਂ ਦੀ ਜੁਐਲਰੀ ਤੇ ਲੈ ਸਕਦੇ ਹੋ 20% ਤੱਕ ਦਾ ਆਫ। ਸਟਾਕਟਨ ਲੋਕੇਸ਼ਨ KS ਜਿਊਲਰ 8118 ਨਾਰਥ ਵੈਸਟ ਲੇਨ ਨੰਬਰ 101A। ਗੱਲ ਕਰ ਸਕਦੇ ਹੋ 209 952 3111। ਫ੍ਰੈਜ਼ਨੋ ਲੋਕੇਸ਼ਨ KH ਜਿਊਲਰਸ 3079 ਵੈਸਟ ਐਸ਼ਲਨ ਐਵੇਨਿਊ 559 233 3090। ਗੋਲਡ ਬਾਰ ਖਰੀਦ ਸਕਦੇ ਹੋ ਗੋਲਡ ਪ੍ਰਾਈਸ ਦੇ ਨਾਲ $10 ਦਾ ਪ੍ਰੀਮੀਅਮ ਦੇ ਕੇ। 12 ਸੋਨੇ ਦੀਆਂ ਚੂੜੀਆਂ ਦੀ ਬਣਵਾਈ $60। ਮੈਂਸ ਕੜੇ ਦੀ ਬਣਵਾਈ ਬਿਲਕੁਲ ਫ੍ਰੀ, ਕਲੀਨਿੰਗ ਅਤੇ ਰਿਪੇਅਰ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 209 668 8485 209 668 8485। ਖਾਦਿਮ H ਜਿਊਲਰਸ 1647 ਲੈਂਡਰ ਐਵੇਨਿਊ ਟਰਲਕ। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000।
ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਤੇ ਜੀ ਆਇਆਂ ਨੂੰ ਸਵਾਗਤ ਹੈ। ਰਮਨ ਜੀ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਆਪਾਂ ਵਾਰੀ ਸਰ ਕਾਲਸ ਜਿਹੜੀਆਂ ਉਹ ਲੈਂਦੇ ਹਾਂ ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਹੈ ਜੀ, ਮੈਂ W2 ਤੇ ਕੰਮ ਕਰਦਾ ਵਿਦ ਬਿਗ ਫਰਮ ਕੰਪਨੀ ਨਾਲ ਤੇ ਲੋਕਲ ਡਰਾਈਵ ਕਰਦਾ ਹੈਗਾ ਲੈਸ ਦੈਨ 100 ਲਾਈਕ 50 ਮਾਈਲਸ ਐਵਰੀ ਡੇ ਜੀ 8-9 ਆਵਰਸ। ਸੋ ਮੈਨੂੰ ਵੀ ਆਪਣਾ ਡਰਗ ਐਂਡ ਐਲਕੋਹਲ ਦਾ ਅਕਾਊਂਟ ਕਰਨਾ ਪਏਗਾ ਤੇ ਡੈਡਲਾਈਨ ਕਰਦੀ ਹੈਗੀ ਇਹਨਾਂ ਦੀ। ਜੀ ਬਿਲਕੁਲ ਜੀ, ਤੁਹਾਨੂੰ ਜਨਵਰੀ 6 ਤੋਂ ਪਹਿਲਾਂ ਆਪਣਾ ਅਕਾਊਂਟ ਜਿਹੜਾ ਖੋਲ੍ਹਣਾ ਪਏਗਾ। ਦੇਖੋ ਜੀ, ਅਸੀਂ ਇੱਕ ਸਿੰਪਲ ਜੀ ਇੱਕ ਕ੍ਰਾਈਟੇਰੀਆ ਹੈਗਾ, ਜੇ ਤੁਹਾਡੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ CDL ਜੇ ਤੁਹਾਡੇ ਕੋਲ ਹੈਗਾ, ਠੀਕ ਹੈ, ਤੇ ਤੁਸੀਂ ਆਪਣੀ ਜੌਬ ਤੇ ਹਾਇਰ ਹੋਣ ਵਾਸਤੇ ਜਾਂ ਜੌਬ ਦੇ ਦੌਰਾਨ ਤੁਸੀਂ ਡਰੱਗ ਟੈਸਟ ਤੁਹਾਡਾ ਜ਼ਰੂਰੀ ਆ ਤੇ ਤੁਹਾਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ ਅਕਾਊਂਟ ਖੋਲ੍ਹਣਾ ਪਏਗਾ। ਸਿੰਪਲ ਜੀ ਇਹ ਹੈਗੀ ਆ ਕਿ ਜੇ ਤੁਹਾਡੇ ਕੋਲ CDL ਹੈਗਾ, ਇਹਦਾ ਕੋਈ ਕਾਸਟ ਨਹੀਂ ਹੈਗਾ, ਇਹਦਾ ਕੁਛ ਨਹੀਂ ਹੈਗਾ। ਕੱਲ ਨੂੰ ਜੇ ਤੁਸੀਂ ਮੰਨ ਲਓ ਆਪਣਾ ਤੁਸੀਂ ਟਰੱਕ ਚਲਾਉਣਾ ਜਾਂ ਮੂਵ ਕਰਨਾ ਹੈ, ਕਿਸੇ ਤਰ੍ਹਾਂ ਵੀ ਕੁਛ ਕਰਨਾ, ਕਈ ਹੁਣ ਓਨਰ ਹੈਗੇ ਆ ਜਿਨ੍ਹਾਂ ਦੇ ਕੋਲ CDL ਹੈਗਾ ਲੇਕਿਨ ਪਰ ਉਹ ਟਰੱਕ ਰੈਗੂਲਰ ਚਲਾਉਂਦੇ ਨਹੀਂ, ਕਿਸੇ ਟਾਈਮ ਵੀ ਮਾੜਾ ਮੋਟਾ ਮੂਵ ਕਰਦੇ, ਇਹ ਕਰਦੇ ਉਹ ਕਰਦੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਕੁਆਇਰਮੈਂਟਾਂ ਤੁਹਾਡੀਆਂ ਇੰਸ਼ੋਰੈਂਸ ਕੰਪਨੀ ਨੇ ਵੀ ਲਾ ਦੇਣੀ ਹੈ ਕਿ ਤੁਹਾਡਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ, ਸਾਨੂੰ ਦਿਓ, ਅਸੀਂ ਇੱਥੋਂ ਰਿਪੋਰਟ, ਕਿਉਂਕਿ ਉਹਨਾਂ ਨੇ ਵੀ ਰਿਪੋਰਟਾਂ ਕੱਢਣੀਆਂ ਨਾ ਕਿ ਤੁਹਾਡੇ ਡਰਾਈਵਰ ਜਿਹੜੇ ਆ ਉਹਨਾਂ ਕੋਲ ਡਰੱਗ ਐਂਡ ਅਲਕੋਹਲ ਨਹੀਂ ਹੈਗਾ। ਸੋ ਕਈ ਚੀਜ਼ਾਂ ਵਿੱਚ ਨਾਲ ਜੁੜੀਆਂ। ਸੋ ਇਹਦੇ ਵਿੱਚ ਹੋਰ ਵੀ ਆ ਕਿ ਜੇ ਡਰਾਈਵਰ ਦਾ ਤੁਹਾਡਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਖੁੱਲ੍ਹਾ ਹੋਏਗਾ ਤੇ ਉਹ ਆਪਣਾ ਡਰਾਈਵਰ ਲਾਇਸੈਂਸ ਨੰਬਰ ਪਾ ਕੇ ਆਪਣੀ ਰਿਪੋਰਟ ਫ੍ਰੀ ਦੇ ਵਿੱਚ ਦੇਖ ਸਕਦਾ ਕਿ ਉਹਦੀ ਰਿਪੋਰਟ ਦੇ ਉੱਤੇ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਗਲਤ ਤਾਂ ਨਹੀਂ ਕਿਸੇ ਨੇ ਪਾਤੀ ਜਾਂ ਕਿਸੇ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹਦੇ ਉੱਤੇ ਐਕੂਰੇਟ ਹੈਗੀ ਆ, ਕਰੈਕਟ ਹੈਗੀ ਆ। ਜਿਹੜੇ ਇੰਪਲੋਇਰ ਹੈਗੇ ਆ, ਇੰਪਲੋਇਰ ਦਾ FMCSA ਪੋਰਟਲ ਦਾ ਅਕਾਊਂਟ ਹੋਣਾ ਜ਼ਰੂਰੀ ਆ ਟੂ ਡੂ ਦਾ ਜਿਹੜਾ ਕਲੀਅਰਿੰਗ ਹਾਊਸ ਅਕਾਊਂਟ ਆ, ਤੇ ਤੁਸੀਂ ਦੋਨੋਂ ਅਕਾਊਂਟ ਅਟੈਚ ਵੀ ਕਰ ਸਕਦੇ ਆ। ਤੇ ਜਦੋਂ ਤੁਸੀਂ ਦੋਨੋਂ ਅਕਾਊਂਟ ਅਟੈਚ ਕਰ ਦਿੰਦੇ ਆ, ਆਪਣਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਜਿਹੜਾ ਅਕਾਊਂਟ ਆ ਉਹਦੇ ਵਿੱਚ ਤੁਸੀਂ ਕਿਹੜੀ ਕੰਪਨੀ ਦੇ ਆਪਣਾ ਡਰੱਗ ਟੈਸਟ ਯੂਜ਼ ਕਰਦੇ, ਕਿਹੜੀ ਕੰਪਨੀ ਨੂੰ ਯੂਜ਼ ਕਰਦੇ ਆਪਣੇ ਇੰਪਲੋਈਜ਼ ਨੂੰ ਭੇਜਣ ਨੂੰ, ਉਹਨਾਂ ਨੂੰ ਤੁਸੀਂ ਉਹਦੇ ਵਿੱਚ ਡੈਜ਼ਿਗਨੇਟ ਕਰ ਸਕਦੇ ਆ। ਉਹਨਾਂ ਨੂੰ ਕਰਨਾ ਪੈਣਾ ਤੁਹਾਨੂੰ ਡੈਜ਼ਿਗਨੇਟ। ਉਸ ਤੋਂ ਬਾਅਦ ਜਿਹੜੇ ਤੁਹਾਡੇ ਤੁਸੀਂ ਕੰਪਨੀ ਦੇ ਓਨਰ ਹੈਗੇ ਆ, ਜੇ ਤੁਹਾਡੀ ਕੰਪਨੀ ਦੇ ਵਿੱਚ ਕੋਈ ਮੈਨੇਜਰ ਹੈਗਾ ਜਾਂ ਕੋਈ ਹੋਰ ਰਿਸਪੋਂਸੀਬਲ ਬੰਦਾ ਹੈਗਾ ਜਿਹੜਾ ਕਿ ਰਿਪੋਰਟਿੰਗ ਕਰ ਸਕਦਾ ਉਸ ਅਕਾਊਂਟ ਦੇ ਉੱਤੇ, ਕਿਸੇ ਡਰਾਈਵਰ ਦੇ ਬਾਰੇ ਦੇ ਵਿੱਚ ਰਿਪੋਰਟਿੰਗ ਕਰਨੀ ਆ, ਕਿਸੇ ਡਰਾਈਵਰ ਦੀ ਕੋਈ ਪ੍ਰੋਬਲਮ ਆਈ ਆ, ਕੁਛ ਵੀ ਆਇਆ ਰਿਪੋਰਟ ਕਰਨਾ ਆ, ਉਹ ਰਿਪੋਰਟਿੰਗ ਜਿਹੜੀ ਆ
ਉਹ ਤੁਸੀਂ ਉੱਥੇ ਕਰਨ ਵਾਸਤੇ ਆਪਣੀ ਕੰਪਨੀ ਦੇ ਆਪਣੇ ਅਸਿਸਟੈਂਟ ਨੂੰ ਇਨਵਾਈਟ ਕਰ ਸਕਦੇ, ਆਪਣੇ ਡੈਜ਼ਿਗਨੇਟ ਕਰ ਸਕਦੇ ਆ ਬੰਦਾ ਆਪਣੇ ਥਾਂ ਤੇ ਕਿ ਇਹ ਬੰਦਾ ਪਊਗਾ। ਔਰ ਜੇ ਮੰਨ ਲਓ ਕਿ ਤੁਹਾਡੀ ਕੋਈ ਐਸੀ ਇਨਫੋਰਮੇਸ਼ਨ ਹੈਗੀ ਆ, ਇਹ ਦੋ ਧਾਰੀ ਤਲਵਾਰ ਹੈਗੀ ਆ, ਜੇ ਤੁਹਾਡੇ ਕੋਲ ਕੋਈ ਐਸੀ ਇਨਫੋਰਮੇਸ਼ਨ ਹੈਗੀ ਡਰਾਈਵਰ ਬਾਰੇ ਜਿਹੜੀ ਤੁਸੀਂ ਨਹੀਂ ਪੋਸਟ ਕਰਦੇ ਤੇ ਕੱਲ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਨਹੀਂ ਪੋਸਟ ਕੀਤੀ ਤੇ ਉਹ ਵੀ ਤੁਹਾਡੇ ਖਿਲਾਫ ਜਾ ਸਕਦੀ ਆ। ਔਰ ਇਹਦੇ ਤੇ ਇੱਕ ਵਾਰਨਿੰਗ ਵੀ ਆ ਕਿ ਜੇ ਤੁਸੀਂ ਕਿਸੇ ਦੇ ਡਰਾਈਵਰ ਦੇ ਬਾਰੇ ਦੇ ਵਿੱਚ ਗਲਤ ਇਨਫੋਰਮੇਸ਼ਨ ਉੱਤੇ ਪਾਉਣੇ ਆ ਜਾਂ ਗਲਤ ਇਨਫੋਰਮੇਸ਼ਨ ਤੁਸੀਂ ਰਿਪੋਰਟ ਕਰਦੇ ਆ, ਇਹ ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ ਜਿਹੜਾ ਹੈਗਾ ਅਮਰੀਕਾ ਦਾ ਫੈਡਰਲ ਹੈਗਾ, ਉਹਦੇ ਤਹਿਤ ਇਹਦੇ ਤੇ ਗਲਤ ਇਨਫੋਰਮੇਸ਼ਨ ਕਿਸੇ ਡਰਾਈਵਰ ਬਾਰੇ ਪਾਈ, ਉਹਦੇ ਤਹਿਤ ਜਿਹੜੇ ਫੈਲਨੀ ਚਾਰਜਿਸ ਜਾਂ ਜਿਹੜੇ ਵੀ ਚਾਰਜਿਸ ਹੈਗੇ ਆ ਉਹਦੇ ਅਕੋਰਡਿੰਗਲੀ ਇਹਦੇ ਤੇ ਲੱਗਣਗੇ। ਇਹ ਬਿਲਕੁਲ 100% ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ ਦੇ ਥੱਲੇ ਆਉਂਦਾ ਆ। ਸੋ ਇਹਦੇ ਅੰਡਰ ਤੁਸੀਂ ਕੋਈ ਵੀ ਰਿਪੋਰਟਿੰਗ ਕਰਦੇ ਆ, ਗਲਤ ਰਿਪੋਰਟਿੰਗ ਕਰਦੇ ਆ, ਤੁਹਾਡੇ ਉਸ ਕੰਪਨੀ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ ਦੇ ਅਕੋਰਡਿੰਗਲੀ ਹੋਊਗੀ। ਜੀ ਥੈਂਕ ਯੂ ਜੀ। ਤੇ ਇੱਕ ਜਿਹੜਾ ਸਵਾਲ ਆਪਣੇ ਫੇਸਬੁੱਕ ਤੇ ਵੀ ਹੈ, ਕਹਿੰਦੇ ਵੀ ਜਿਹੜਾ ਓਨਰ ਆਪਰੇਟਰ DBA ਦੇ ਨਾਲ ਜਿੱਦਾਂ ਕਹਿ ਲਓ ਵੀ ਉਹ ਚੱਲਦਾ ਆ, ਵੀ ਉਹਨੂੰ ਵੀ 2 ਅਕਾਊਂਟ ਬਣਾਉਣੇ ਪੈਣੇ? ਨਹੀਂ ਜੀ, ਹਾਲ ਦੀ ਕੜੀ ਤਾਂ ਮੇਰੇ ਖਿਆਲ ਉਹਨੂੰ ਇੱਕੋ ਅਕਾਊਂਟ ਹੈਗਾ ਆ, ਉਹਦਾ ਪਰਸਨਲ ਅਕਾਊਂਟ ਆ DBA ਦੇ ਥੱਲੇ। ਪਰ ਇਹਦੇ ਲਈ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਲੂੰਗਾ ਕਿ ਉਹਨਾਂ ਨੂੰ ਵੀ 2 ਅਕਾਊਂਟ ਚਾਹੀਦੇ ਆ, ਉਹਨਾਂ ਦਾ ਇੱਕੋ ਅਕਾਊਂਟ ਹੀ, ਕਿਉਂਕਿ ਓਨਰ ਆਪਰੇਟਰ ਹੈ ਨਾ, ਉਹਨਾਂ ਨੇ ਦੂਜਾ ਡਰਾਈਵਰ ਤਾਂ ਹਾਇਰ ਕਰਨਾ ਨਹੀਂ ਕਰਨਾ। ਜਦੋਂ ਉਹਨਾਂ ਨੇ ਦੂਜਾ ਡਰਾਈਵਰ ਹਾਇਰ ਕਰਨਾ ਉਦੋਂ ਉਹਨਾਂ ਨੂੰ ਕੰਪਨੀ ਦਾ ਅਕਾਊਂਟ ਚਾਹੀਦਾ। ਜੀ ਜੀ। ਤੇ ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਜੀ, ਜਿਸ ਤਰ੍ਹਾਂ ਸਾਈਕਲ ਹੈਗਾ 70 ਆਵਰ 8 ਡੇਜ਼ ਤੇ 70 ਆਵਰ ਅਸੀਂ 8 ਦਿਨ ਚਲਾਉਂਦੇ ਆ, 8 ਦਿਨ ਤੋਂ ਬਾਅਦ 34 ਘੰਟੇ ਲੈਣੇ ਜ਼ਰੂਰੀ ਹੈ 70 ਘੰਟੇ 'ਚ, ਜਾਂ ਜਿਸ ਤਰ੍ਹਾਂ ਪਹਿਲੇ ਦਿਨ ਜਿੰਨਾ ਟਰੱਕ ਚਲਾਇਆ ਉਹ ਰਾਤ ਨੂੰ ਜਿੱਦਾਂ ਐਡ ਹੋ ਜਾਂਦੇ ਆ ਉਹਦੇ 'ਚ ਆਵਰ, ਤੇ ਉਹ ਚਲਾ ਸਕਦੇ ਆ ਜਾਂ 34 ਘੰਟੇ ਰੁਕਣਾ ਹੀ ਪਏਗਾ? ਨਹੀਂ ਦੇਖੋ ਜੀ, ਜੇ ਤਾਂ ਤੁਹਾਡੀ ਰੋਲਿੰਗ ਲੌਗ ਬੁੱਕ ਤੁਸੀਂ ਯੂਜ਼ ਕਰ ਰਹੇ ਆ, ਰੋਲਿੰਗ ਲੌਗ ਬੁੱਕ ਦਾ ਵਰਡ ਜਿਹੜਾ ਉਹ ਕਿਤੇ ਰੱਖੋ। ਜੇ ਤੁਸੀਂ ਉਸ ਢੰਗ ਦੇ ਨਾਲ ਕਰ ਰਹੇ ਆ ਵੀ ਤੁਸੀਂ ਦੇਖੋ, ਜੇ ਤੁਹਾਡੇ ਘੰਟੇ ਪਿਛਲੇ ਐਡ ਹੋਣੇ ਤਾਂ 70 ਘੰਟੇ ਤੁਹਾਡੇ ਪੂਰੇ ਨਹੀਂ ਹੋਣੇ, ਠੀਕ ਹੈ? ਹਾਂਜੀ ਠੀਕ ਹੈ। ਜੇ ਤੁਹਾਡੇ 70 ਘੰਟੇ ਪੂਰੇ ਹੋ ਗਏ ਤੇ ਤੁਹਾਨੂੰ 34 ਆਫ ਕਰਨੇ ਪੈਣੇ ਆ। ਨਹੀਂ 70 ਘੰਟੇ ਦੇ ਅੰਦਰ ਹੀ ਅਗਰ ਸਾਨੂੰ ਪਿਛਲੇ ਘੰਟੇ ਮਿਲ ਜਾਂਦੇ, ਅਸੀਂ ਡਰਾਈਵ ਚਲਾਦੇ ਜਾ ਰਹੇ ਹਾਂ, ਫਿਰ ਤਾਂ 34 ਘੰਟੇ ਦੀ ਲੋੜ ਨਹੀਂ ਨਾ ਸਾਨੂੰ। ਤੁਹਾਨੂੰ ਉਹੀ ਕਹਿ ਰਿਹਾ, ਜਿੰਨੀ ਦੇਰ ਤੱਕ ਤੁਹਾਡੇ 70 ਘੰਟੇ ਪੂਰੇ ਨਹੀਂ ਹੁੰਦੇ, ਹਾਂਜੀ ਉਨੀ ਦੇਰ ਤੱਕ ਨਹੀਂ। ਜਦੋਂ 70 ਘੰਟੇ ਪੂਰੇ ਹੋ ਗਏ ਉਦੋਂ 34 ਘੰਟੇ ਦੀ ਬ੍ਰੇਕ। ਨਹੀਂ 34 ਘੰਟੇ 70 ਘੰਟੇ ਪੂਰੇ ਹੋ ਗਏ, ਲੇਕਿਨ 70 ਘੰਟੇ 34 ਆਵਰ ਬ੍ਰੇਕ ਕਰਨੀ ਪੈਣੀ ਹੈ ਜੇ 70 ਪੂਰੇ ਹੋ ਗਏ। ਨਹੀਂ, ਜਿਸ ਤਰ੍ਹਾਂ 70 ਤੋਂ ਪਹਿਲਾਂ ਹੀ ਸਾਡੇ ਜਿਹੜੇ ਹੈ ਉਹਦੇ 'ਚ 8 ਦਿਨ ਤੋਂ 8 ਦਿਨ ਦੇ ਅੰਦਰ ਜਮਾ ਹੋ ਗਏ ਘੰਟੇ, ਉਹਦੇ 'ਚ ਤਾਂ 34 ਘੰਟੇ ਦੀ ਲੋੜ ਨਹੀਂ ਨਾ ਫਿਰ। ਹਾਂਜੀ ਤੁਸੀਂ ਸਮਝ ਨਹੀਂ ਰਹੇ, ਤੁਸੀਂ ਹੁਣ ਇੱਕ ਬੰਦੇ ਨੇ ਕਹਿੰਦੇ 70 ਘੰਟੇ ਪੂਰੇ ਹੋ ਗਏ, ਇੱਕ ਬੰਦੇ ਕਹਿ ਰਹੇ ਵੀ 70 ਘੰਟੇ ਪੂਰੇ ਨਹੀਂ ਹੋਏ। ਨਹੀਂ 70 ਘੰਟੇ, ਹਾਂਜੀ ਠੀਕ ਹੈ। ਦੇਖੋ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ 70 ਘੰਟੇ ਤੁਹਾਡੇ ਪੂਰੇ ਨਹੀਂ ਹੋਏ, ਜਿੰਨੇ ਆਵਰਸ ਤੁਹਾਡੇ ਬਚੇ ਆ ਉਹ ਰੋਲ ਓਵਰ ਕਰ ਦਿੰਦੇ ਅਗਲੇ ਦਿਨ, ਠੀਕ ਆ? ਜੇ ਤੁਹਾਡੇ 70 ਘੰਟੇ ਪੂਰੇ ਹੋ ਗਏ ਤੁਹਾਨੂੰ 34 ਆਵਰ ਰੀਸੈਟ ਕਰਨੀ ਪੈਣੀ ਹੈ। ਜੇ 70 ਘੰਟੇ ਸਿੰਪਲ ਜੀ ਗੱਲ ਆ ਜੀ, ਘੰਟੇ ਜਿਹੜੇ ਬਚੇ ਆ ਉਹ ਰੋਲ ਓਵਰ ਹੋ ਗਏ, ਨੈਕਸਟ ਡੇ 'ਚ ਰਾਤ ਨੂੰ ਐਡ ਹੋ ਗਏ, ਉਹ ਤੁਸੀਂ ਉਹਨਾਂ ਡਰਾਈਵ ਕਰ ਸਕਦੇ। ਇਹ ਸਿੰਪਲ ਜੀ ਗੱਲ ਹੈ, ਇਹਦੇ ਵਿੱਚ ਕੋਈ ਬਹੁਤੀ ਨਹੀਂ ਹੈਗੀ ਸੋਚਣ ਵਾਲੀ ਗੱਲ। ਦਲਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਕੁਐਸਚਨ ਹੈ ਵੀ ਜਿੱਦਾਂ ਮੈਂ ਇੱਥੇ ਮੈਂ ਆਬਰਨ ਆਇਆ ਸੀਗਾ ਵਾਸ਼ਿੰਗਟਨ ਜੀ, ਰਾਤ ਮੈਂ 10 ਵਜੇ ਇੱਥੇ ਆ ਕੇ ਰੁਕਿਆ ਜੀ, ਪਰ ਮੇਰੀ ਅਪੁਆਇੰਟਮੈਂਟ ਸੀ 4 ਵਜੇ ਦੀ। ਮੈਂ 10 ਵਜੇ ਤੱਕ ਆਪਣੇ ਘੰਟੇ ਜਿਹੜੇ ਸੀ 11 ਆਵਰ ਦੀ ਸ਼ਿਫਟ ਜਿਹੜੀ ਪੂਰੀ ਕਰ ਚੁੱਕਿਆ ਸੀ। ਠੀਕ ਹੈ। ਹੁਣ ਉਹਨਾਂ ਦਾ ਜਿਹੜਾ ਸਟੇਜਿੰਗ ਏਰੀਆ ਉਹ ਕ੍ਰਾਸ ਦਾ ਸਟਰੀਟ ਆ, ਜਦੋਂ ਉਹਨਾਂ ਨੇ ਮੈਨੂੰ ਡੌਕ ਦਿੱਤੀ ਤੇ ਉਹ ਮੈਂ ਡੌਕ ਤੱਕ ਕਿਵੇਂ ਜਾਣਾ ਜੀ? ਤੁਸੀਂ ਕੀ ਕਹਿੰਦੇ ਕਿ ਤੁਸੀਂ ਉੱਥੇ ਜਾ ਕੇ ਆਪਣੀ ਸਲੀਪ ਪੂਰੀ ਕਰ ਲਈ? ਮੈਂ ਸਰ ਸਲੀਪ ਨਹੀਂ ਪੂਰੀ ਕੀਤੀ। 10 ਵਜੇ ਇੱਥੇ ਆ ਗਿਆ ਜੀ, ਸ਼ਿਫਟ ਮੇਰੀ ਪੂਰੀ ਹੋ ਗਈ, ਪਰ ਮੇਰੀ ਤੜਕੇ 4 ਵਜੇ ਦੀ ਅਪੁਆਇੰਟਮੈਂਟ ਆਫਟਰ 6 ਆਵਰ ਜੀ, ਜਦੋਂ ਮੈਂ ਇੱਥੇ ਆ ਕੇ ਰੁਕ ਗਿਆ ਜੀ। 6 ਘੰਟੇ ਦੀ ਸਲੀਪ ਤੋਂ ਬਾਅਦ ਹੀ ਮਤਲਬ ਉਹਨਾਂ ਨੂੰ ਆਵਾਜ਼ ਪੈ ਗਈ। ਉਹ ਕਹਿੰਦੇ ਤੁਸੀਂ ਆਪਣੀ ਸਟੇਜਿੰਗ ਏਰੀਆ 'ਚ ਆ ਗਏ, ਉਹ ਕਹਿੰਦੇ ਆਪਣੇ ਨਾਂ ਤੋਂ ਆਪਣੇ ਸਟੇਜਿੰਗ ਏਰੀਆ ਕ੍ਰਾਸ ਦਾ ਸਟਰੀਟ ਹੈ ਜੀ, ਮੈਂ ਉਹ ਡੌਕ ਤੱਕ ਕਿਵੇਂ ਜਾਣਾ ਜੀ? ਇਹ ਕ੍ਰਿਟੀਕਲ ਹੈਗਾ, ਕਿਉਂਕਿ ਜੇ ਤੁਸੀਂ ਯਾਰਡ ਮੂਵ ਵੀ ਕਰਦੇ ਆ ਤੁਹਾਨੂੰ ਔਨ ਡਿਊਟੀ 'ਚ ਜਾਣਾ ਪੈਣਾ ਤੇ ਤੁਹਾਡੀ ਸਲੀਪ ਬ੍ਰੇਕ ਹੁੰਦੀ ਆ। ਇਹਦੇ ਵਿੱਚ ਆਫ ਡਿਊਟੀ ਦੇ ਵਿੱਚ ਰਹਿ ਕੇ ਤੁਸੀਂ ਪਰਸਨਲ ਕਨਵੇਅੰਸ ਜੇ ਯੂਜ਼ ਕਰਦੇ ਆ ਤੇ ਉਹਦੇ 'ਚ ਤੁਹਾਡੀ ਕਮਰਸ਼ਲੀ ਤੁਹਾਡੀ ਕੰਪਨੀ ਨੂੰ ਫਾਇਦਾ ਹੁੰਦਾ। ਬਟ ਮੇਰੇ ਖਿਆਲ ਦੇ ਵਿੱਚ ਟੂ ਬੀ ਸੇਫ ਸਾਈਡ ਜੇ ਥੋੜ੍ਹਾ ਜਿਹਾ ਰਹਿਣਾ ਚਾਹੁੰਦੇ ਆ ਤਾਂ ਉਹਨੂੰ ਦੇਖੋ, ਅਗੇਨ ਮੈਂ ਰਿਕਮੈਂਡ ਨਹੀਂ ਕਰ ਰਿਹਾ,
ਕਿ ਕਿਉਂਕਿ ਜਿਹੜਾ ਤੁਹਾਨੂੰ ਮੰਨ ਲਓ ਬਾਅਦ ਵਿੱਚ ਤੁਹਾਡੀ ਇੰਸਪੈਕਸ਼ਨ ਹੋਵੇ, ਜਿਹੜਾ ਲਾਅ ਇਨਫੋਰਸਮੈਂਟ ਵਾਲਾ, ਤੁਸੀਂ ਪਰਸਨਲ ਕਨਵੀਨੈਂਸ ਦੇ ਵਿੱਚ ਪਾ ਕੇ ਉਹ ਜਿਹੜਾ ਆ ਆਫ ਡਿਊਟੀ, ਕਿਉਂਕਿ ਤੁਹਾਨੂੰ ਆਫ ਡਿਊਟੀ ਰਹਿਣਾ ਪੈਣਾ ਟੂ ਕੀਪ ਯੂਰ ਸਲੀਪ, ਠੀਕ ਹੈ ਨਾ, ਬ੍ਰੇਕ ਨਾ ਹੋਵੇ। ਤੁਸੀਂ ਪਰਸਨਲ ਕਨਵੀਨੈਂਸ 'ਚ ਪਾ ਕੇ ਮੂਵ ਕਰ ਸਕਦੇ ਆ ਕ੍ਰਾਸ ਦਾ ਰੋਡ ਜਿਹੜਾ ਆ, ਉਹਨੂੰ ਮੂਵ ਕਰ ਸਕਦੇ ਆ, ਪਰ ਡਿਪੈਂਡਿੰਗ ਅਪੋਨ ਜਿਹੜਾ ਤੁਹਾਡਾ ਜਿਹਨੇ ਤੁਹਾਡੀ ਇੰਸਪੈਕਸ਼ਨ ਕਰਨੀ ਹੈਗੀ ਆ, what he's going to think ਕਿ ਉਹ ਕਿੱਦਾਂ ਕੀਤਾ ਗਿਆ, that's the situation। ਕੀ ਤੁਸੀਂ ਉਸ ਸ਼ਿਪਰ ਨੂੰ ਕਹਿ ਸਕਦੇ ਆ ਵੀ ਭਾਈ ਮੇਰੀ ਅਜੇ ਸਲੀਪ ਪੂਰੀ ਨਹੀਂ ਆ, ਵੀ ਮੈਨੂੰ 2-4 ਘੰਟੇ ਬਾਅਦ ਡੌਕ ਦੇ ਦੇਵੇ, ਵੀ ਘੱਟੋ ਘੱਟ ਕਿਉਂਕਿ ਹੁਣ ਨਾ ਰਾਜਕਰਨ ਉੱਥੇ ਅਪਾਇੰਟਮੈਂਟ ਹੁੰਦੀਆਂ, ਅਪਾਇੰਟਮੈਂਟ ਸੌਰੀ ਸਰ ਮੈਂ ਇੰਟਰਪਟ ਕਰਨਾ ਚਾਹੁੰਦਾ ਤੁਹਾਨੂੰ। ਜੀ ਸੌਰੀ ਸਰ, ਉਹ ਸੇਫਵੇ ਵਾਲੇ ਆ ਜੀ। ਸੇਫਵੇ ਤਾਂ ਉਹ ਜਦੋਂ ਇੱਕ ਵਾਰੀ ਤੁਹਾਡੀ ਸਕਿਪ ਕਰ ਦਿੰਦੀ ਉਹ ਤਾਂ ਤੁਹਾਨੂੰ $500 ਫਾਈਨ ਕਰ $500 ਫਾਈਨ ਆ, ਤਾਂ ਫਿਰ 24 ਆਵਰ ਬਾਅਦ ਅਪਾਇੰਟਮੈਂਟ ਵੀ ਮਿਲਦੀ ਆ। ਤਾਂ ਉਹ ਡੈਫੀਨਿਟਲੀ ਜੀ ਮੈਂ ਤੁਹਾਨੂੰ ਕਹੂੰਗਾ ਕਿ ਉਹਦੇ ਵਿੱਚ ਤੁਸੀਂ ਪਰਸਨਲ ਕਨਵੀਨੈਂਸ ਦੇ ਵਿੱਚ ਆ ਕੇ ਕ੍ਰਾਸ ਦਾ ਸਟਰੀਟ ਮੂਵ ਕਰ ਲਓ, ਬਟ ਡਿਪੈਂਡਿੰਗ ਅਪੋਨ ਕਿ ਤੁਹਾਡੀ ਬਾਅਦ ਦੇ ਵਿੱਚ ਜਿਹੜੀ ਇੰਸਪੈਕਸ਼ਨ ਹੁੰਦੀ ਹੈ ਉਹਦੇ ਜਿਹੜਾ ਤੁਹਾਨੂੰ ਇੰਸਪੈਕਟ ਕਰ ਰਿਹਾ ਉਹ ਕੀ ਸੋਚਦਾ, ਕੀ ਕਹਿੰਦਾ। ਡੈਫੀਨਿਟਲੀ ਜਦੋਂ ਵੀ ਇੱਦਾਂ ਦਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਗੱਲ ਹੋਵੇ ਜਾਂ ਇੱਦਾਂ ਦੀ ਸਿਚੁਏਸ਼ਨ ਹੋਵੇ, ਜਦੋਂ ਕਿਤੇ ਵੀ ਤੁਸੀਂ ਸਕੇਲ ਤੋਂ ਲੰਘਦੇ ਆ, ਸਕੇਲ ਤੇ ਜ਼ਰੂਰ ਪੁੱਲ ਕਰ ਲਿਆ ਕਰੋ, ਟਰੱਕ ਨੂੰ ਪੁੱਲ ਕਰਕੇ, ਚਾਹੇ ਤੁਹਾਨੂੰ ਉਹਨਾਂ ਨੇ ਪੁੱਲ ਕੀਤਾ ਨਹੀਂ ਕੀਤਾ, ਪੁੱਲ ਕਰਕੇ ਆਰਾਮ ਨਾਲ ਜਾ ਕੇ ਖੜੇ ਹੋ ਕੇ ਅਗਲੇ ਕੋਲ ਸਵਾਲ ਸਿੱਧਾ ਪੁੱਛ ਲਓ ਕਿ ਭਾਈ ਮੇਰੀ ਆਹ ਸਿਚੁਏਸ਼ਨ ਆ, ਆਹ ਪ੍ਰੋਬਲਮ ਹੈ, ਦੱਸੋ ਮੈਂ ਕੀ ਕਰਾਂ। ਜਿਹੜੇ ਆਪਣੇ ਉੱਥੇ ਵਾਸ਼ਿੰਗਟਨ ਵਾਲੇ ਸਕੇਲ ਆ, ਉਹਨਾਂ ਦੇ ਆਪਾਂ ਜਦੋਂ ਪੁੱਲ ਕਰਦੇ ਹੀ ਆਪਾਂ ਨੂੰ ਸਾਰਿਆਂ ਨੂੰ ਪੁੱਲ ਕਰਨਾ ਪੈਂਦਾ, ਤੇ ਤੁਸੀਂ ਉੱਥੇ ਖੜਾ ਕਰਕੇ ਸਵਾਲ ਪੁੱਛ ਲਓ, ਕਿਉਂਕਿ ਇਹਦੀ ਕਲੈਰਿਟੀ ਜਿਹੜੀ ਆ ਉੱਥੋਂ ਦੀ ਜਿਹੜੀ ਸਟੇਟ ਜਿਹੜੀ ਇਨਫੋਰਸਮੈਂਟ ਵਾਲੇ। ਜੀ ਜੀ ਬਿਲਕੁਲ, ਥੈਂਕ ਯੂ ਸਵਾਲ ਦੇ ਲਈ, ਥੈਂਕ ਯੂ ਜੀ। ਦੇਖੋ ਹੁਣ ਇੱਦਾਂ ਦੇ ਕਈ ਸਵਾਲ ਨੇ, ਇੱਦਾਂ ਦੀਆਂ ਕਈਆਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ, ਸੋ ਇਹਦੇ ਇਸ ਸਵਾਲ ਜਵਾਬ ਦੇ ਨਾਲ ਪਤਾ ਲੱਗਦਾ ਰਹਿੰਦਾ ਵੀ ਕੀ ਬੈਸਟ ਵੇ ਹੈਗਾ ਆ। ਅਭੀ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਅਭੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਰਮਨ ਭਾਜੀ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਗੱਲ ਚੱਲਦੀ ਪਈ ਸੀ ਨਾ, ਆਪਾਂ ਜਿੱਦਾਂ ਸਾਡੇ ਬੰਦੇ ਨੂੰ ਬਹੁਤ ਪ੍ਰੋਬਲਮ ਆਉਂਦੀ, ਕਈ ਕਹਿੰਦੇ ਵੀ ਆਪਾਂ ਨੂੰ ਲੋਡ ਲਾਉਂਦੇ ਨਹੀਂ ਹੈਗੇ, ਟਾਈਮ ਬਹੁਤ ਖਰਾਬ ਹੁੰਦਾ ਹੈਗਾ, ਤਾਂ ਕੰਪਲੇਂਟ ਦੀ ਗੱਲ ਕੀਤੀ ਸੀ ਰਮਨ ਭਾਜੀ ਨੇ। ਤੇ ਮੈਂ ਸਾਡੇ ਭਾਜੀ ਬੜੇ ਆਪਣੇ ਬੰਦੇ ਹੈਗੇ ਨਾ, ਉਹ 80 ਤੋਂ 90% ਬੰਦੇ ਆਪਾਂ ਇੱਕ ਦੂਜੇ ਨਾਲ ਜਿੱਦਾਂ ਕਹਿੰਦੇ ਨਾ ਦੁੱਖ ਸੁੱਖ ਬੋਲ ਲਈਦਾ ਗੱਲਾਂ ਬਾਤਾਂ ਕਰਕੇ, ਤੇ ਕੰਪਲੇਂਟ ਕਰਕੇ ਕੋਈ ਰਾਜੀ ਨਹੀਂ ਹੈ, ਨਾ ਹੀ ਪਤਾ ਨੌਲੇਜ ਨਹੀਂ ਹੈਗੀ ਭਾਜੀ। ਗੱਲ ਹਰੀ ਆ, ਬੰਦੇ ਘੱਟ ਪੜ੍ਹੇ ਲਿਖੇ ਆ, ਕਈ ਪੜ੍ਹੇ ਆ ਵੱਲੋਂ ਐਫਰਟ ਨਹੀਂ ਕਰਦੇ ਹੈਗੇ, ਠੀਕ ਆ। ਤੇ ਮੇਰੇ ਵੱਲੋਂ ਇੱਕ ਰਿਕੁਐਸਟ ਸਾਰਿਆਂ ਨੂੰ ਇਹੀ ਆ ਵੀ ਜੇ ਇਹਦਾ ਕੋਈ ਘੱਟ ਪੜ੍ਹੇ ਲਿਖਿਆ ਜਾਂ ਕਿੱਦਾਂ ਵੀ ਹੈਗਾ, ਵੀ ਉਹ ਆਪਣੇ ਹਰ ਇੱਕ ਦੇ ਘਰ ਨਿਆਣੇ ਅੱਜ ਕੱਲ੍ਹ ਪੜ੍ਹੇ ਲਿਖੇ ਹੈਗੇ ਆ ਨਾ, ਉਹ ਨਿਆਣੇ ਨੂੰ ਦੱਸ ਦਿਓ ਵੀ ਇੱਥੇ ਵਜਾ ਕੇ ਤੇ ਮੈਂ ਕੰਪਲੇਂਟ ਕਰਨੀ ਆ, ਤੇ ਜੋ ਵੀ ਹੁੰਦਾ ਫਿਰ ਬੱਚੇ ਟਾਈਪ ਕਰ ਦੇਣ ਜਾਂ ਉਹਨੂੰ ਸਬਮਿਟ ਕਰ ਦੇਣ ਆਪਣੇ ਨਾਂ ਦੇ ਅੰਡਰ ਨਾ। ਹਰ ਇੱਕ ਬੰਦਾ ਅਗਰ ਕਰੂਗਾ ਤੇ ਉਹ ਤੇ ਫਿਰ ਅਸਰ ਹੋਊਗਾ। ਤੇ ਇੱਕ ਰਿਕੁਐਸਟ ਮੇਰੀ ਇਹ ਆ ਵੀ ਅਗਰ ਭਾਜੀ ਰਮਨ ਭਾਜੀ ਬਹੁਤਾ ਨੂੰ ਪਤਾ ਨਾ ਹੋਣ ਕਰਕੇ ਨਾ, ਤੇ ਮੈਂ ਚਾਹੁੰਦਾ ਵੀ ਕਿਸੇ ਤਰ੍ਹਾਂ ਨਾ ਟਾਈਮ ਕੱਢ ਕੇ ਛੋਟੀ ਜੀ ਜਾਂ ਐਨੀਮੇਟਡ ਵੀਡੀਓ ਜਾਂ ਤੁਸੀਂ ਕੋਈ ਮਾੜਾ ਕਲਿੱਪ ਬਣਾ ਕੇ ਪਾ ਦਿਓ ਵੀ ਇੱਥੇ ਇੱਥੇ ਜਾਣਾ, ਤੇ ਜੇ ਉਸ ਕਲਿੱਪ ਤੋਂ ਦੇਖ ਕੇ ਬੰਦਿਆਂ ਨੂੰ ਪਤਾ ਲੱਗ ਜੂ, ਜਾਂ WhatsApp ਤੇ ਵੀ ਆਪਾਂ ਸ਼ੇਅਰ ਕਰ ਦਾਂਗੇ ਮੁੰਡੇ ਇੱਕ ਦੂਜੇ ਨੂੰ, ਉਹ ਸਾਰਿਆਂ ਕੋਲ ਪਹੁੰਚ ਜੂਗਾ ਨਾ। ਤੇ ਮੈਂ ਉਹਨਾਂ ਫਿਰ ਇਹ ਹੁੰਦਾ ਵੀ ਜਿਹੜਾ ਜਿਹੜੀ ਚੀਜ਼ ਹੈ ਨਾ ਉਹਦੀ ਵੈਲਿਊ ਪੈਣ ਲੱਗ ਪੈਂਦੀ, ਠੀਕ ਆ। ਤੇ ਬਾਕੀ ਬੰਦੇ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਨਹੀਂ ਜਿੱਥੇ ਵੀ ਤੁਹਾਨੂੰ ਮਾੜੀ ਪ੍ਰੋਬਲਮ ਵੀ ਆਉਂਦੀ ਨਾਲ ਆਦੇ ਕਰੋ, ਕਿਉਂਕਿ ਜੇ ਉਹ ਨਹੀਂ ਤੁਹਾਡੀ ਸੁਣਦੇ ਤਾਂ ਤੁਸੀਂ ਵੀ ਨਾ ਉਹਨਾਂ ਦੀ ਸੁਣੋ, ਆਪਣਾ ਪੂਰਾ ਰਾਈਟ ਲਓ। ਤੁਸੀਂ ਖਰਾਬੀ ਹੁੰਦੀ ਤਾਂ ਸ਼ਿਕਾਇਤ ਕਰਕੇ ਤੁਹਾਨੂੰ ਤਾਂ ਹੀ ਤੁਹਾਨੂੰ ਇਸ ਚੀਜ਼ ਤੋਂ ਰਾਹਤ ਮਿਲਣੀ, ਠੀਕ ਹੈ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ। ਹਾਂਜੀ ਓਕੇ ਬਾਈ, ਥੈਂਕ ਯੂ। ਰਾਜਕੁਮਾਰ ਦੀ ਗੱਲ ਹੈ ਕਿ ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਉੱਤੇ ਜਿਹੜੀ ਕੰਪਲੇਂਟ ਕੀਤੀ ਜਾਂਦੀ ਆ, ਉਹਦੇ ਵਿੱਚ ਤੁਸੀਂ ਯੂਨਾਨਿਮਸ ਰਹਿੰਦੇ ਆ, ਤੁਸੀਂ ਉਹਦੇ ਵਿੱਚ ਤੁਹਾਡਾ ਨਾਂ ਨਹੀਂ ਦੱਸਿਆ ਜਾਂਦਾ ਵੀ ਫਲਾਣੇ ਬੰਦੇ ਨੇ ਰਿਪੋਰਟ ਕੀਤੀ ਹੈ। ਸੋ ਰਿਪੋਰਟ ਕਰਨ ਵਾਲੇ ਦਾ ਜਿਹੜਾ ਗੋਪਨੀय ਰੱਖਿਆ ਜਾਂਦਾ ਹੈ, ਵੀ ਉਹਦੀ ਆਇਡੈਂਟੀਟੀ ਨਹੀਂ ਦੱਸੀ ਜਾਂਦੀ। ਜੀ ਬਿਲਕੁਲ। ਤੇ ਨਾਲੇ ਦੂਜੀ ਗੱਲ ਇੱਕ ਹੋਰ ਵੀ ਹੈ, ਜਿਹਨੇ ਵੀ ਕੰਪਲੇਂਟ ਦਾਇਰ ਕਰਨੀ ਆ, ਉਹ ਕੰਪਲੇਂਟ ਜਦੋਂ ਤੁਸੀਂ ਆਪਣੀ ਫਾਈਲ ਕਰਨੀ ਆ, ਉਹਦੇ ਜਿਹੜੇ ਸਪੋਰਟਿੰਗ ਡਾਕੂਮੈਂਟਸ ਹੈਗੇ ਆ, ਪੇਪਰ ਹੈਗੇ ਆ, ਉੱਥੇ ਕੀ ਹੋਇਆ ਉਹ ਇੱਕ ਲਿਫਾਫੇ 'ਚ ਪਾ ਕੇ ਉਹਨੂੰ ਬੰਦ ਕਰਕੇ ਡੇਟ ਪਾ ਕੇ ਉੱਥੇ ਰੱਖ ਲੈਣਾ ਆਪਣੇ ਕੋਲ, ਤਾਂ ਕਿ ਉਹ ਜਦੋਂ ਤੁਹਾਡੀ ਕੰਪਲੇਂਟ ਸੁਣੀ ਜਾਵੇ, ਤੁਹਾਡੇ ਕੋਲ ਉਹਨਾਂ ਨੇ ਸਪੋਰਟਿੰਗ ਡਾਕੂਮੈਂਟ ਮੰਗਣੇ ਆ, ਤੇ ਉਹ ਸਪੋਰਟਿੰਗ ਡਾਕੂਮੈਂਟ ਜਿਹੜੇ ਆ ਤੁਸੀਂ FMCSA ਨੂੰ ਪ੍ਰੋਵਾਈਡ ਕਰ ਸਕੋ। ਕਾਪੀਆਂ ਕਰਕੇ ਆਪਣੇ ਪੇਪਰ ਦੀਆਂ ਜ਼ਰੂਰ ਰੱਖ ਲਿਓ ਜੀ। ਜੇ ਅਗਲਾ ਬੰਦਾ ਟਾਈਮ ਨਹੀਂ ਛੱਡਦਾ, ਤੁਸੀਂ ਕੋ ਛੱਡਣਾ ਭਾਈ, ਇਦਾਂ ਨਾ ਕਰਿਆ ਕਰੋ। ਇਹ ਤਾਂ ਦੇਖੋ ਜੀ, ਇਹ ਤਾਂ ਫੇਅਰਨੈਸ ਹੈਗੀ ਆ। ਇੱਥੇ ਸੁਣੀ ਹੀ ਕੰਪਲੇਂਟ ਦੀ ਜਾਂਦੀ ਆ, ਜਦੋਂ ਕੰਪਲੇਂਟਾਂ ਇੱਕ ਹੱਦ ਪਾਰ ਕਰ ਜਾਂਦੀਆਂ ਫਿਰ ਉੱਤੇ ਐਕਸ਼ਨ ਹੁੰਦਾ। ਸੋ ਜਿੰਨੀ ਦੇਰ ਤੱਕ ਅਸੀਂ ਇਹਨੂੰ ਆਪਣੇ ਕੰਪਲੇਂਟ ਨੂੰ, ਆਪਣੇ ਰੋਸ ਨੂੰ ਦਰਜ ਨਹੀਂ ਕਰਾਵਾਂਗੇ, ਉਨੀ ਦੇਰ ਤੱਕ ਸਾਡੀ ਸੁਣੀ ਨਹੀਂ ਜਾਣੀ। ਜਿੰਨਾ ਮਰਜ਼ੀ ਅਸੀਂ ਕਾਲਾਂ ਕਰਕੇ, ਜਿੰਨਾ ਮਰਜ਼ੀ ਅਸੀਂ ਇੱਕ ਦੂਜੇ ਨਾਲ ਗੱਲ ਕਰਕੇ। ਤੇ ਬਾਕੀ ਜਿਹੜੀ ਭਾਜੀ ਨੇ ਕਿਹਾ ਕਿ ਵੀਡੀਓ ਉਹਦੀ ਬਣਾਉਣੀ ਹੈ, ਉਹ ਮੈਂ ਡੈਫੀਨਿਟਲੀ ਤੁਹਾਨੂੰ
ਅਗਲੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਸ ਵੀਕਐਂਡ ਤੱਕ ਮੈਂ ਜਿਹੜੀ ਆ ਉਹ ਵੀਡੀਓ ਰੈਡੀ ਕਰ ਦਿੰਦਾ। ਉਹ ਵੀਡੀਓ ਰੈਡੀ ਕਰਕੇ ਤੇ ਅਸੀਂ ਆਪਣੇ ਉਹ ਜਿਹੜੀ ਆ ਤੁਹਾਨੂੰ ਸ਼ੇਅਰ ਕਰ ਦਿਆਂਗੇ। ਤੇ ਬਾਕੀ 2 ਸਵਾਲ ਹੈਗੇ ਆ ਰਾਜਕਿਰਨ ਜਿਹੜੇ ਆਨਲਾਈਨ ਆਪਣੇ ਫੇਸਬੁੱਕ ਤੇ ਹੈਗੇ ਆ। ਕਰਨੌਲਕ ਉਹਨਾਂ ਦਾ ਹੈਗਾ ਕਿ ਆਪਣੀ ਕੋਈ AB5 ਸੋਲ ਪ੍ਰੋਪਰਾਈਟਰ ਜਿਹੜਾ ਆ ਉਹ ਕੋਈ ਉਹਦੇ ਵਿੱਚੋਂ ਐਗਜ਼ੈਂਪਸ਼ਨ ਹੈ। ਨਹੀਂ ਜੀ, ਉਹਦੀ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ। AB5 ਦੇ ਅੰਡਰ ਆਉਂਦਾ ਸੋਲ ਪ੍ਰੋਪਰਾਈਟਰ ਤੇ ਉਹਦੇ ਵਿੱਚ ਤੁਸੀਂ ਜਿਹੜੀਆਂ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨਸ ਹੈਗੀਆਂ ਉਹਨੂੰ ਤੁਸੀਂ ਫੋਲੋ ਕਰਕੇ ਉਹ ਆਪਣੀ ਲੈ ਸਕਦੇ ਆ। ਤੇ ਜਿਹੜਾ ਅੱਗੇ ਫਿਰ ਜੀ ਉਹ ਓਨਰ ਆਪਰੇਟਰ ਤੇ ਉਹਦਾ ਜਿਹੜਾ ਹੈਗਾ ਉਹ ਸੇਮ ਸਵਾਲ ਫਿਰ ਹੈਗਾ ਕਿ ਜਿਹੜਾ ਓਨਰ ਆਪਰੇਟਰ ਹੈਗਾ ਉਹਦਾ ਅਜੇ ਇੱਕੋ ਹੀ ਅਕਾਊਂਟ ਆਪਣਾ ਡਰਾਈਵਰ ਦਾ ਖੁੱਲੇ। ਕੰਪਨੀ ਦੇ ਵਿੱਚ ਜੇ ਉਹਨੇ ਦੂਜਾ ਡਰਾਈਵਰ ਹਾਇਰ ਕਰਨਾ ਤਾਂ ਫਿਰ ਉਹਦਾ ਕੰਪਨੀ ਦਾ ਜੇ ਕਿਸੇ ਨੇ ਕਾਰਪੋਰੇਸ਼ਨ ਔਰ ਓਨਰ ਆਪਰੇਟਰ ਨੇ ਬਣਾਈਆਂ ਉਹਨੂੰ ਫਿਰ 2 ਬਣਾਉਣੇ ਪੈਣੇ ਆ। ਹਾਂਜੀ, ਉਹਨੂੰ ਡੈਫੀਨਿਟਲੀ 2 ਬਣਾਉਣੇ। ਜਿਹੜਾ DBA ਚੱਲਦਾ ਆ ਉਹ ਡਿਫਰੈਂਟ ਗੱਲ ਆ ਤੇ ਜਿਹਨੇ ਕਾਰਪੋਰੇਸ਼ਨ ਬਣਾਈ ਆ ਉਹਨੂੰ 2 ਬਣਾਉਣੇ ਪੈਣੇ ਆ। ਰਾਜਕਿਰਨ ਇਹੋ ਹੀ ਚੀਜ਼ਾਂ ਆਪਾਂ ਪਿਛਲੇ 4 ਹਫ਼ਤਿਆਂ ਦੀਆਂ ਰੌਲਾ ਪਾਉਂਦੇ ਆ ਵੀ ਕਾਰਪੋਰੇਸ਼ਨ ਬਣਾਉਣ ਦੇ ਨਾਲ ਬਹੁਤ ਪੇਪਰ ਵੱਧ ਜਾਣਾ ਜੀ, ਬਹੁਤ ਪੇਪਰ ਵਰਕ। ਇੰਨਾ ਪੈਸੇ ਦਾ ਖੱਜਲ ਖੁਆਰੀ ਤੇ ਚਲੋ 2.5-3 ਹਜ਼ਾਰ ਸਾਲ ਦਾ ਦੇਣਾ ਆ, ਉਹ ਤਾਂ ਖੱਜਲ ਖੁਆਰੀ ਜਿਹੜੀ ਹੈਗੀ ਆ। ਪੇਪਰ ਵਰਕ ਬਹੁਤ ਕੰਪਲੀਟ ਕਰਨਾ ਪੈਂਦਾ। ਬੁੱਕ ਕੀਪਰ ਰੱਖਣਾ ਪਊਗਾ, ਤਨਖਾਹ ਤੇ ਫਿਰ ਉਹਨੂੰ ਦੇਣੀ ਪੈਣੀ ਆ ਨਾ ਜੀ। ਪੇਪਰ ਵਰਕ ਤੋਂ ਆਪਾਂ ਭੱਜਦੇ ਆ ਪਹਿਲਾਂ ਹੀ। ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਥੋਂ ਲੋਕਲ ਚੱਲਣਾ ਸੀ ਐਲਏ ਤੱਕ ਜੀ। ਚਾਹੀਦੀ ਜਿਹੜੀ ਐਡੀ ਕਿ ਨਹੀਂ ਮੈਂ ਅੱਧੇ ਲੋਕ ਤੇ ਚੱਲਦਾ। ਲੋਕਲ ਕਿੱਥੋਂ ਐਲਏ ਤਾਈਂ ਚੱਲਣਾ ਜੀ? ਇੱਥੋਂ ਆਪਣੇ ਕੈਲੀਫੋਰਨੀਆ ਟਮਾਟਰ ਤੋਂ ਜਾਂ ਇੱਥੋਂ ਫਿਰ ਤਾਂ 100 ਮੀਲ ਤੋਂ ਪਰੇ ਆ, ਫਿਰ ਤਾਂ ਚਾਹੀਦੀ ਜੀ। ਮੈਨੂੰ ਕਹਿੰਦੇ ਕੈਲੀਫੋਰਨੀਆ ਵਿੱਚ ਨਹੀਂ ਚਾਹੀਦੀ ਪ੍ਰਯਾਰ ਤੱਕ। ਜੇ ਤਾਂ ਦੇਖੋ ਉਹਦੇ ਵਿੱਚ ਬਾਰ-ਬਾਰ ਆਪਾਂ ਤੁਹਾਨੂੰ ਦੱਸ ਰਹੇ ਹਾਂ, ਜੇ ਤੁਹਾਡਾ ਲੋਡ ਕੈਲੀਫੋਰਨੀਆ ਤੋਂ ਇਨ ਦੀ ਐਂਡ ਬਾਹਰ ਨਹੀਂ ਜਾਣਾ, ਉਹ ਉੱਥੇ ਹੀ ਬਣ ਕੇ ਤੇ ਉੱਥੇ ਹੀ ਕੰਜ਼ਿਊਮ ਹੋ ਜਾਣਾ ਕੈਲੀਫੋਰਨੀਆ ਦੇ ਵਿੱਚ ਫਿਰ 1 ਸਾਲ ਤੱਕ ਦੀ ਜਿਹੜੀ ਉਸ ਚੀਜ਼ ਦੇ ਵਿੱਚ ਛੋਟ ਹੈਗੀ ਹੈ। ਰਾਈਟ, ਇਦਾਂ ਹੀ ਹੈ ਰਮਨ ਜੀ? ਜੀ ਬਿਲਕੁਲ। ਜੇ ਤੁਹਾਡਾ ਜਿਹੜਾ ਮਾਸਟਰ ਬਿੱਲ ਹੈਗਾ ਉਹ ਤੁਹਾਡਾ ਬਾਹਰ ਜਾਂਦਾ ਆ ਕੈਲੀਫੋਰਨੀਆ, ਤੁਸੀਂ ਲੋਡ ਚੱਕ ਕੇ ਤੁਸੀਂ ਐਟਵਾਟਰ ਤੋਂ ਐਲਏ ਛੱਡਿਆ, ਐਲਏ ਤੋਂ ਲੋਡ ਟੈਕਸਸ ਜਾਣਾ ਆ, ਫਿਰ ਤੁਹਾਨੂੰ ELD ਦੀ ਲੋੜ ਆ। ਜੇ ਉਹ ਤੁਸੀਂ ਇੱਥੋਂ ਲੋਡ ਚੱਕਿਆ, ਪਾਣੀ ਦਾ ਲੋਡ ਚੱਕ ਕੇ ਤੁਸੀਂ ਐਲਏ ਉੱਥੇ ਵੇਅਰ ਹਾਊਸ ਤੇ ਸਿੱਟਦਾ, ਵੇਅਰ ਹਾਊਸ ਤੇ ਉੱਥੇ ਜਿਹੜਾ ਆ ਉਹ ਉੱਥੇ ਡਿਸਟਰੀਬਿਊਟ ਹੋ ਜਾਣਾ ਐਲਏ ਦੇ ਵਿੱਚ, ਤੇ ਤੁਹਾਡਾ ਬਿੱਲ ਆਫ ਲੀਡਿੰਗ ਕਹਿੰਦਾ ਵੀ ਇਹ ਐਲਏ ਜਾਣਾ ਆ, ਫਿਰ ਤੁਸੀਂ ਉਹਦੀ ਤੁਹਾਨੂੰ 1 ਸਾਲ ਦੀ ਜਿਹੜੀ ਹੈਗੀ ਟਾਈਮ ਹੈਗਾ। ਕਾਰਪੋਰੇਸ਼ਨ ਦੀ ਲੋੜ ਪਊਗੀ ਨਹੀਂ ਜੀ? ਇਹ ਕਾਰਪੋਰੇਸ਼ਨ ਦੀ ਲੋੜ ਅਸੀਂ ਨਹੀਂ ਤੁਹਾਨੂੰ ਦੱਸ ਸਕਦੇ ਵੀ ਤੁਹਾਨੂੰ ਜ਼ਰੂਰਤ ਪੈਣੀ ਹੈ ਕਿ ਨਹੀਂ। ਉਹ ਤੁਹਾਡਾ ਜਿਹੜਾ ਟੈਕਸ ਵਾਲਾ ਹੈ ਉਹਨੂੰ ਸਾਰਾ ਸਿਚੁਏਸ਼ਨ ਸਮਝਾਓ, ਉਹੀ ਤੁਹਾਨੂੰ ਜਿਹੜੀ ਜਿਹਦਾ ਮੈਂ ਲੋਡ ਚੱਕਦਾ ਉਹ ਕਹਿੰਦਾ ਸੀ ਕਹਿੰਦਾ ਜੇ ਲੋਕਲ ਲੋਡ ਚੱਕਣਾ ਕੈਲੀਫੋਰਨੀਆ ਦੇ ਵਿੱਚ ਤਾਂ ਕਹਿੰਦਾ ਬਣਾਉਣੀ ਪੈਣੀ ਹੈ। ਹੁਣ ਦੇਖੋ ਜੀ, ਕਹਿਣ ਵਾਲਾ ਤਾਂ ਕੁਝ ਵੀ ਕਹਿ ਦੂਗਾ, ਤੁਸੀਂ ਆਪਣੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਚੱਲਿਓ। ਕੋਈ ਤੁਹਾਨੂੰ ਕਹਿ ਦੂਗਾ ਵੀ ਇੱਥੇ ਜਾ ਕੇ ਆਹ ਕਰ ਲਾ, ਉਹ ਕਰ ਲਾ, ਇਦਾਂ ਹੀ ਨਹੀਂ ਆਪਾਂ ਕਰ ਲਈਦਾ। ਆਪਾਂ ਉਸ ਨੂੰ ਆਪਣੀ ਸਿਚੁਏਸ਼ਨ ਦੇ ਨਾਲ ਢਾਲ ਕੇ ਸਮਝ ਦੇ ਅਨੁਸਾਰ ਜਿਹੜਾ ਉਹ ਫਿਰ ਫੈਸਲਾ ਲੈਣਾ ਆ। ਕਿਸੇ ਦੇ ਕਹੇ ਸਾਰਾ ਕੁਝ ਨਾ ਕਰੋ ਜੀ। ਰਾਜਕਰਨ ਇਸ ਹਿਸਾਬ ਨਾਲ ਦੱਸ ਰਹੇ ਤੁਸੀਂ ਨਹੀਂ ਭਾਜੀ, ਤੁਸੀਂ ਇੱਕੋ ਬੰਦੇ ਦਾ ਲੋਡ ਚੱਕਦੇ ਆ। ਲਾਈਨ ਡ੍ਰੌਪ ਹੋ ਗਈ ਜੀ। ਹੈਲੋ। ਅੱਛਾ, ਜੇ ਤਾਂ ਉਹ ਇੱਕੋ ਬੰਦੇ ਦਾ ਹੀ ਲੋਡ ਚੱਕਦੇ ਆ ਤੇ ਉਹ AB5 ਦੇ ਥੱਲੇ W2 ਤੇ ਜਾਣਾ ਪੈਣਾ ਉਹਨਾਂ ਨੂੰ। ਇਸ ਕਰਕੇ ਉਹ ਕਹਿ ਰਿਹਾ ਹੋਊਗਾ ਕਿ ਕਾਰਪੋਰੇਸ਼ਨ ਬਣਾ ਲਓ। ਸੋ ਕਾਰਪੋਰੇਸ਼ਨ ਤੁਹਾਨੂੰ ਜ਼ਰੂਰੀ ਨਹੀਂ ਹੈਗੀ, ਪਰ ਜੇ ਤੁਸੀਂ ਇੱਕੋ ਬੰਦੇ ਦੇ ਲੋਡ ਚੱਕਦੇ ਆ ਤਾਂ ਡੈਫੀਨਿਟਲੀ ਤੁਹਾਨੂੰ W2 ਤੇ ਜਾਣਾ ਪੈਣਾ। ਜੀ ਨਹੀਂ ਮਤਲਬ ਜ਼ਰੂਰੀ ਨਹੀਂ ਜੀ ਬਣਾਉਣ। ਕਾਰਪੋਰੇਸ਼ਨ ਦੇ ਕਹਿੰਦੇ ਹਨ ਪੰਗੇ ਕਈ ਪੈਂਦੇ, ਮੈਂ ਕਿਹਾ ਨਾ ਬਣਾਓ ਸਰ ਜੀ। ਜੇ ਤਾਂ ਤੁਸੀਂ ਇਕੱਲੇ ਹੀ ਦੇਖੋ ਇੱਕੋ ਬੰਦੇ ਤੋਂ ਚੱਕਦੇ ਫਿਰ ਤਾਂ ਨਹੀਂ ਤੁਹਾਨੂੰ ਕੋਈ ਫਾਇਦਾ ਬਹੁਤਾ। ਫਿਰ ਤਾਂ ਤੁਸੀਂ ਚਾਹੇ ਕਾਰਪੋਰੇਸ਼ਨ ਬਣਾ ਲਓ ਚਾਹੇ ਤੁਸੀਂ ਨਾ ਬਣਾਓ, ਤੁਹਾਨੂੰ ਉਹ W2 ਤੇ ਜਾਣਾ ਪੈਣਾ ਇੱਕੋ ਬੰਦੇ ਦਾ ਲੋਡ ਚੱਕੇ। ਇੱਕ ਮੈਨੂੰ ਅਕਾਊਂਟ ਦਾ ਨਹੀਂ ਪਤਾ ਲੱਗਦਾ ਜੀ, ਮੈਨੂੰ ਤਾਂ ਹੁਣ ਪੜ੍ਹਿਆ ਲਿਖਿਆ ਹੈ ਨਹੀਂ, ਕਿੱਥੋਂ ਬਾਹਰੋਂ ਦਫ਼ਤਰ ਚੋਂ ਕਿਤੋਂ ਬਣ ਜਾਊਗਾ। ਕਿਹੜਾ ਅਕਾਊਂਟ ਜਿਹੜਾ ਡਰੱਗ? ਹਾਂ, ਜਿਹੜੇ ਅਕਾਊਂਟ ਖੋਲਣੇ ਡਰੱਗ ਵਾਲਾ, ਉਹਦੇ ਲਈ ਹੁਣ ਦੇਖੋ ਇਨਫੋਰਮੇਸ਼ਨ ਜਿਹੜਾ ਕੋਈ ਹੋਰ ਜਿਹੜੇ ਕਿਸੇ ਡਰਾਈਵਰ ਨੂੰ ਜਾਂ ਹੋਰ ਆਪਣੇ ਮਦਦ ਲਓ ਕਿਸੇ ਤੋਂ। ਜੀ ਥੋੜੀ ਦੇਰ ਵਿੱਚ ਅੱਜ ਜਾਂ ਕੱਲ 1-2 ਦਿਨਾਂ ਦੇ ਵਿੱਚ ਵੀਡੀਓ ਪਾ ਕੇ ਦੋਨੋਂ ਬਣਾ ਦਾਂਗੇ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਰਮਨ ਜੀ ਸਵਾਲ ਪੁੱਛਣਾ, ਜਿਹੜਾ ਇੱਕ ਤਾਂ ਡਰੱਗ ਵਾਲਾ ਜਿਹੜਾ ਇਹ ਦੱਸ ਰਹੇ ਨੇ ਅਕਾਊਂਟ ਖੋਲਣਾ, ਇੱਕ ਦੂਸਰਾ WAT ਵਾਲਾ, ਇਹ ਕੈਨੇਡੀਅਨ ਡਰਾਈਵਰ ਤੇ ਵੀ ਇੰਪਲੀਮੈਂਟ ਹੁੰਦੇ ਦੋਨੋਂ ਜਾਂ ਦੋਨੋਂ ਐਗਜ਼ੈਂਪਟਡ ਹੈ ਜੀ? ਅਸੀਂ ਇਹਨਾਂ ਦਾ, ਮੈਂ ਕੈਨੇਡੀਅਨ ਹਾਂ ਬੇਸਿਕਲੀ, ਕਿਉਂਕਿ CDL ਦੀ ਗੱਲ ਕਰ ਰਹੇ ਸੀ, ਮੈਂ CDL ਦੇ ਨਾਲ ਜੋੜ ਕੇ ਪੁੱਛ ਰਿਹਾ ਜੀ। ਤੁਸੀਂ ਕਿੱਦਾਂ ਮਤਲਬ ਕੈਨੇਡੀਅਨ ਕੰਪਨੀ ਦੇ ਕੰਮ ਕਰਦੇ ਤੇ ਕੈਨੇਡੀਅਨ ਡਰਾਈਵਰ ਹੈ? ਜੀ ਮੈਂ ਹਾਂਜੀ ਮੈਂ ਟੋਰਾਂਟੋ ਤੋਂ ਹਾਂ ਜੀ ਬੇਸਿਕਲੀ। ਮੈਂ ਪਰ ਤੁਹਾਡੇ ਲੋਡ ਇੱਧਰ ਨੂੰ ਆਉਂਦੇ ਆ ਜੀ? ਲੋਡ ਹੋਲਡੀ ਵੀ ਮੈਂ ਇੱਧਰ ਹੀ ਆ ਜੀ, ਚੱਲਦਾ US। ਕਿਹਦੇ ਲਈ ਗੱਲ ਕਰਨੀ ਚਾਹ ਰਹੇ, ਕਿਹਦੇ ਲਈ ਗੱਲ? ਡਰੱਗ ਅਲਕੋਹਲਿੰਗ ਜਿਹੜਾ ਕਲੀਅਰਿੰਗ ਹਾਊਸ ਤੁਹਾਡੇ ਲਈ ਰਿਕੁਆਇਰਡ ਨਹੀਂ ਹੈਗਾ। ਉਹ ਜਦੋਂ ਤੁਹਾਡੀ ਕੈਨੇਡਾ ਦੇ ਵਿੱਚ ਹੋਊਗਾ, ਇੰਪਲੀਮੈਂਟ ਹੋਊਗਾ, ਉਦੋਂ ਤੁਹਾਡੇ ਲਈ ਰਿਕੁਆਇਰਡ ਹੋਊਗਾ। ਤੇ ਦੂਸਰਾ ਜਿਹੜਾ WAT ਵਾਲਾ ਤੁਸੀਂ ਦੱਸ W2 ਕਾਰਪੋਰੇਸ਼ਨ ਵਾਲਾ,
W2 ਸਾਰੀ ਹਾਂਜੀ। ਉਹ ਤਾਂ ਤੁਸੀਂ ਉਹ ਆਪਣੀ ਕੰਪਨੀ ਦੇ ਲਈ ਡਰਾਈਵਰ ਹੋ, ਉਹ ਤਾਂ ਆਲਰੇਡੀ ਤੁਸੀਂ W2 ਤੇ ਹੋਣੇ ਉੱਥੇ ਤਾਂ। ਉਹ ਤੁਹਾਡੀ ਕੰਪਨੀ ਨੂੰ ਦੇਖਣਾ ਪੈਣਾ ਨਾ ਕਿ ਤੁਸੀਂ ਆਲਰੇਡੀ ਜੇ ਡਰਾਈਵਰ ਹੈਗੇ ਤਾਂ ਤੁਹਾਨੂੰ W2 ਹੀ ਮਿਲਦਾ ਹੋਊਗਾ ਨਾ ਟੈਕਸ ਕੱਟ ਕੇ। ਨਹੀਂ ਜੀ, ਸਾਨੂੰ ਕਾਰਪੋਰੇਸ਼ਨ ਦੇ ਚੈੱਕ ਮਿਲਦੇ ਨੇ। ਫਿਰ ਉਹ ਤੁਹਾਡਾ ਕੈਨੇਡਾ ਦਾ ਲਾਅ ਹੈਗਾ ਜੀ, ਉਹਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਤੁਹਾਡਾ ਸੈੱਟ ਕੀਤਾ ਆ, ਜੇ ਕਾਰਪੋਰੇਸ਼ਨ ਦੇ ਨਾਂ ਤੇ ਮਿਲਦੇ ਆ, ਆਈ ਡੋਂਟ ਨੋ ਕੈਨੇਡਾ ਦੇ ਵਿੱਚ ਕੀ ਲਾਅ ਹੈਗਾ, ਮਿਲ ਸਕਦੇ ਕਿ ਨਹੀਂ ਮਿਲ ਸਕਦੇ, ਪਰ ਇੱਥੇ ਜਿਹੜੇ ਦਿੰਦੇ ਆ ਡਰਾਈਵਰ ਨੂੰ ਕਾਰਪੋਰੇਸ਼ਨ ਦਾ ਆ ਕੇ ਤੇ ਚੈੱਕ ਦਿੰਦੇ ਆ, ਉਹ ਇਲੀਗਲ ਹੈ ਜੀ। ਅੱਛਾ, ਨਹੀਂ ਸਾਡੇ ਤਾਂ ਕਾਰਪੋਰੇਸ਼ਨ ਦੇ ਚੱਲਦੇ ਆ ਜੀ, ਬੜੀ ਦੇਰ ਦੇ ਚੱਲਦੇ, ਉਹ ਚੱਲੀ ਜਾ ਰਹੇ ਜੀ। ਜੀ ਚਲੋ, ਜੇ ਅਨਲੈਸ ਉੱਥੇ ਵੀ ਇਦਾਂ ਦਾ ਕਾਨੂੰਨ ਆਉਂਦਾ ਤਾਂ ਸ਼ਾਇਦ ਉੱਥੇ ਵੀ ਚੇਂਜ ਹੋਵੇ ਫਿਰ ਬਾਅਦ ਚ। ਉੱਥੇ ਹੈਗਾ ਜੀ ਕਾਨੂੰਨ ਹੈਗਾ, ਉੱਥੇ ਵੀ ਹੈਗਾ, ਉੱਥੇ ਵੀ ਉਹੀ ਸਿਲਸਿਲਾ ਚੱਲਦਾ ਜੋ ਆਪਣਾ ਇੱਥੇ ਚੱਲਦਾ ਉਹੀ ਉੱਥੇ ਵੀ ਚੱਲਦਾ। ਸੋ ਉੱਥੇ ਵੀ ਜਲਦੀ ਜਿਹੜਾ ਇੱਥੇ ਜੇ ਹੋ ਗਿਆ ਤਾਂ ਕਾਫੀ ਉੱਥੇ ਵੀ। ਹਾਂ, ਉਹਨਾਂ ਨੂੰ ਕੰਪਲਾਇੰਟ ਤਾਂ ਫਿਰ ਅਮਰੀਕਾ ਦੇ ਹਿਸਾਬ ਦੇ ਨਾਲ ਜਿਹੜਾ ਹੋਣਾ ਹੀ ਪੈਣਾ ਹੈ ਥੋੜਾ ਬਹੁਤਾ। ਜੀ ਜੀ, ਜਗਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਆਪਾਂ ਨੂੰ ਵਧੀਆ ਰਿਹਾ ਜੀ, ਕੋਈ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਜੀ। ਤੇ ਦੂਜੀ ਗੱਲ ਮੈਂ ਇਹ ਘੱਟ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਅਜੇ ਵੀ ਆਪਣੇ ਪੰਜਾਬੀ ਵਿੱਚ ਬੰਦੇ ਹੈਗੇ ਆ ਜਿਹੜੇ ਭਾਜੀ ਡਬਲ ID ਪਾ ਕੇ ਚਲਾ ਰਹੇ ਆ। ਮੈਂ ਉਹਨਾਂ ਨੂੰ, ਆਪਾਂ ਜਿਹੜੇ ਨਾਲ ਆਪਣੇ ਬੰਦੇ ਸਾਥੀ ਆ, ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਅਵੇਅਰ ਕਰਨ ਵੀ ਇਹ ਕੰਮ ਗਲਤ ਆ, ਵੀ ਨਾ ਕਰੋ, ਇਹਦੇ ਨਾਲ ਰੇਟਾਂ ਤੇ ਵੀ ਫਰਕ ਪੈਂਦਾ ਭਾਜੀ। ਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ। ਥੈਂਕ ਯੂ ਜੀ ਜੀ ਜੀ। ਤੇ ਅੱਜ ਦੇ ਆਪਾਂ ਅਖੀਰਲੇ ਕਾਲ ਲੈਣੇ ਕੁਲਬੀਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਵੀਰਾਂ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕੋ ਹੀ ਕੁਐਸਚਨ ਆ ਵੀ ਜਿੱਦਾਂ ਅਸੀਂ ਜਾਰਜੀਆ ਤੋਂ ਆਉਂਦੇ ਆ LA ਤੋਂ ਆ ਕੇ ਸਾਡੀ ਬੇਕਰ ਸਵੀਟ ਬੁੱਕ ਮੁੱਕ ਜਾਂਦੀ ਆ, ਸਾਡਾ ਜਿਹੜਾ ਕੰਪਨੀ ਦਾ ਬੇਸ ਆ ਉਹ ਹੈਗਾ ਫ੍ਰਿਜ ਨੂੰ, ਤੇ ਅਸੀਂ ਪਰਸਨਲ ਕਨਵੈਂਸ ਪਾ ਕੇ ਫ੍ਰਿਜ ਨੂੰ ਆ ਸਕਦੇ ਹਾਂ ਜਾਂ ਨਹੀਂ? ਨਹੀਂ ਜੀ, ਨਹੀਂ ਜੋ 70 ਘੰਟੇ ਮੁੱਕ ਜਾਂਦੇ ਸਾਡੇ। ਬਿਲਕੁਲ ਜੀ। ਹਾਂਜੀ, ਪਰਸਨਲ ਕਨਵੈਂਸ ਪਾ ਕੇ ਕਿੰਨਾ ਚਲਾ ਸਕਦੇ ਆਪਾਂ ਭਾਜੀ? ਨਹੀਂ ਚਲਾ ਸਕਦੇ ਜੀ, ਤੁਹਾਡੇ ਇਸ ਸਿਚੁਏਸ਼ਨ ਦੇ ਵਿੱਚ ਪਰਸਨਲ ਕਨਵੈਂਸ ਨਹੀਂ ਆ ਸਕਦਾ। ਹਾਂਜੀ, ਕਿਉਂਕਿ ਤੁਹਾਡੇ ਟਰੱਕ ਨੂੰ ਉੱਥੇ ਪਹੁੰਚਣ ਦੇ ਨਾਲ ਤੁਹਾਡੀ ਕੰਪਨੀ ਨੂੰ ਫਾਇਦਾ ਹੋਣਾ ਹੈ ਡਾਲਰਾਂ ਦਾ। ਨਹੀਂ ਖਾਲੀ ਭਾਜੀ ਹਲੇ ਤੋਂ। ਭਾਜੀ ਚਾਹੇ ਖਾਲੀ ਵੀ ਹੈ। ਹਾਂਜੀ, ਤੁਸੀਂ ਇਹ ਜਿਹੜਾ ਸਿਚੁਏਸ਼ਨ ਹੈ ਨਾ, ਇਹ ਸਿਚੁਏਸ਼ਨ ਤੁਹਾਡੀ ਕੰਪਨੀ ਨੂੰ ਜਿਹੜੇ ਆਵਰਸ ਹੈਗੇ ਆ ਕੁਛ ਨਾ ਕੁਛ ਕਰਕੇ, ਇਹ ਜਾਰਜੀਆ ਤੋਂ ਡੈਫੀਨੇਟਲੀ ਤੁਸੀਂ ਜਿਹੜੀ ਗੱਲ ਕਰ ਰਹੇ ਆ, ਇਹ ਪ੍ਰੋਬਲਮ ਹੈਗੀ ਆ ਕਿ ਲੌਗਬੁੱਕ ਫਿਨਿਸ਼ ਹੋ ਜਾਂਦੀ ਆ, ਖਤਮ ਹੋ ਜਾਂਦੀ ਆ। ਸੋ ਇਹ ਤੁਹਾਡੀ ਕੰਪਨੀ ਨੂੰ ਸੋਚਣਾ ਪੈਣਾ ਆ ਕਿ ਉਹ ਜਿਹੜੀ ਆ ਲੋਡ ਦੀ ਪਲੈਨਿੰਗ ਕਿਵੇਂ ਕਰੇ ਤਾਂ ਕਿ ਤੁਸੀਂ ਵਾਪਸ ਆਪਣੇ ਘਰ ਪਹੁੰਚ ਬੇਸ ਤੇ ਪਹੁੰਚ। ਮੈਂ ਭਾਜੀ ਤੁਹਾਡਾ ਹੀ ਕੁਐਸਚਨ ਤੁਹਾਨੂੰ ਪੁੱਛਿਆ ਸੀ, ਤੁਸੀਂ ਕਿਹਾ ਸੀ ਜੇ ਆਪਾਂ ਖਾਲੀ ਆ ਆਪਾਂ ਘਰ ਆ ਸਕਦੇ ਆ, ਤਾਂ ਤੁਹਾਨੂੰ ਪੁੱਛਿਆ ਸੀ ਮੈਂ। ਭਾਜੀ ਉਹਦੇ ਵਿੱਚ ਹੁਣ ਦੇਖੋ ਨਾ, LA ਤੋਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਪਰਸਨਲ ਕਨਵੈਂਸ LA ਤੋਂ ਬੇਕਰ ਸਵੀਟ ਤੋਂ LA ਤੋਂ ਬੇਕਰ ਸਵੀਟ ਬੁੱਕ ਆਉਂਦੀ ਆ, ਬੇਕਰ ਸਵੀਟ ਤੋਂ ਆਪਣੀਆਂ 99 ਮੀਲਾਂ ਆ ਸਾਡਾ ਜਾ ਰਿਹਾ। ਬਿਲਕੁਲ, ਮੈਂ ਪਰਸਨਲ ਕਨਵੈਂਸ ਦੇ ਵਿੱਚ ਜਿਹੜਾ ਹੈਗਾ, ਦੇਖੋ ਜੇ ਤਾਂ ਹੈਗਾ ਤੁਹਾਡਾ ਅਗੇਨ ਇਹਦੇ ਵਿੱਚ ਗ੍ਰੇ ਏਰੀਆ ਇਹ ਹੈਗਾ ਕਿ ਤੁਸੀਂ 34 ਘੰਟੇ ਆਫ ਕਰਨੇ ਆ। ਯੈਸ ਡੈਫੀਨੇਟਲੀ, ਜੇ ਤੁਸੀਂ 34 ਘੰਟੇ ਆਫ ਕਰਨੇ ਆ ਤੇ ਤੁਸੀਂ ਇੰਨੀ ਘਰ ਦੇ ਨੇੜੇ ਹੈਗੇ ਆ, ਤੁਹਾਡੇ 70 ਖਤਮ ਹੋ ਗਏ ਆ। ਜਿਹੜੀ ਲਾਅ ਐਨਫੋਰਸਮੈਂਟ ਹੈਗੀ ਆ ਉਹਦੇ ਵਿੱਚ ਡਿਫਰੈਂਟ ਹੈਗੇ ਆ ਕਿ ਦੇ ਕੈਨ ਅਲਾਉ ਇਟ ਐਂਡ ਦੇ ਕੈਨਟ ਅਲਾਉ ਇਟ, ਕਿ ਉਹ ਉੱਥੋਂ ਦੀ ਲੋਕੇਸ਼ਨ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਦੇਖ ਕੇ ਉਹਨਾਂ ਨੇ ਅਲਾਉ ਕਰਦੇ ਆ ਨਹੀਂ ਕਰਦੇ। ਪਰ ਡੈਫੀਨੇਟਲੀ ਅਕੋਰਡਿੰਗ ਟੂ ਜਿਹੜਾ FMCSA ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਅਕੋਰਡਿੰਗ, ਜੇ ਤੁਸੀਂ 34 ਆਵਰ ਰੀਸੈਟ ਕਰਨੀ ਆ ਤੇ ਤੁਸੀਂ ਉਹਦੇ 'ਚ ਜਾ ਸਕਦੇ ਆ। ਪਰ ਅਗੇਨ ਤੁਹਾਡੀ ਸਿਚੁਏਸ਼ਨ ਕੀ ਆ ਉਦੋਂ, ਤੁਹਾਡੀ ਉਸ ਟਾਈਮ ਦੀ, ਕਿਉਂਕਿ ਹਰ ਵਾਰੀ ਇੱਕੋ ਸੇਮ ਸਿਚੁਏਸ਼ਨ ਨਹੀਂ ਹੁੰਦੀ। ਸੋ ਇਹਦੀ ਪਲੈਨਿੰਗ ਕਰੋ ਜਿੰਨੀ ਵੱਧ ਤੋਂ ਵੱਧ ਉਹਦੇ, ਜਿੱਥੇ ਕਿਤੇ ਤੁਸੀਂ ਟਾਈਮ ਸੇਵ ਕਰ ਸਕਦੇ ਡਰਾਈਵ ਦਾ, ਸੇਵ ਕਰੋ। ਸੇਵ ਕਰਕੇ ਉਹ ਜਿਹੜੇ ਆਵਰਸ ਆ 1-2 ਆਵਰਸ ਜਿਹੜੇ ਆ ਉਹ ਕਿਸੇ ਤਰ੍ਹਾਂ ਉਹਦੇ ਵਿੱਚ ਪਾਓ ਤਾਂ ਕਿ ਤੁਸੀਂ ਟਾਈਮ ਉਹਨਾਂ ਲੌਗਬੁੱਕ ਦੇ ਵਿੱਚ ਪਹੁੰਚ ਸਕੋ। ਕਿਉਂਕਿ ਦੇਖੋ, ਜਦੋਂ ਅਸੀਂ ਗੱਲ ਕਰਦੇ ਨਾ FMCSA ਨਾਲ ਕਿ ਆਹ ਸਿਚੁਏਸ਼ਨ ਹੈਗੀ ਆ, ਉਹ ਕਹਿੰਦੇ ਕਿ ਤੁਹਾਡੀ ਜਿਹੜੀ ਕੰਪਨੀ ਹੈਗੀ ਆ, ਦੇ ਨੀਡ ਟੂ ਐਡਜਸਟ ਹਾਊ ਦੇ ਵਰਕ। ਉਹਨਾਂ ਨੂੰ ਆਪਣਾ ਵਰਕ ਜਿਹੜੀ ਚੀਜ਼ ਆ, ਆਪਣਾ ਕੰਮ ਦਾ ਜਿਹੜਾ ਤਰੀਕਾ ਆ ਉਹ ਠੀਕ ਕਰਨਾ ਪੈਣਾ। ਈਦਰ ਦੇ ਸਟਾਪ ਡੂਇੰਗ ਦਾ ਲੋਡ ਸਿੰਗਲ ਫॉर ਆਪਣਾ ਜਾਰਜੀਆ, ਔਰ ਈਦਰ ਉਹ ਰਾਹ ਦੇ ਵਿੱਚ ਤੁਸੀਂ ਆਪਣਾ ਜਿਹੜਾ ਵੇ ਆਫ ਵਰਕ ਆ ਉਹ ਚੇਂਜ ਕਰਨਾ ਪੈਣਾ, ਪਲੈਨਿੰਗ ਕਰਨੀ ਪੈਣੀ ਆ, ਵੇ ਆਫ ਵਰਕ ਚੇਂਜ ਕਰਨਾ ਪੈਣਾ। ਸੋ ਇਹ ਹੈਗਾ। ਬਾਕੀ ਪਰਸਨਲ ਕਨਵੈਂਸ ਯੈਸ ਤੁਸੀਂ ਪਾ ਕੇ ਆ ਸਕਦੇ ਆ ਜਦੋਂ 34 ਘੰਟੇ ਤੱਕ ਤੁਸੀਂ ਆਫ ਕਰਨਾ ਆ। ਪਰ ਅਗੇਨ ਹਰ ਸਿਚੁਏਸ਼ਨ ਡਿਫਰੈਂਟ ਹੁੰਦੀ ਆ ਤੇ ਹਰ ਆਫਿਸਰ ਡਿਫਰੈਂਟ ਹੁੰਦਾ। ਜੀ
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਜਿਹੜਾ ਹੋਰ ਸਵਾਲ ਸੀਗਾ ਵੀ ਕੀ ਡਰਾਈਵਰ ਨੂੰ ਜਿਹੜਾ ਉਹ ਜ਼ਰੂਰੀ ਅਕਾਊਂਟ ਡਰੱਗ ਅਲਕੋਹਲ ਦਾ? ਬਿਲਕੁਲ, ਤੁਹਾਡਾ ਹੀ ਤਾਂ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ ਟੈਸਟ ਕਰਨਾ ਹੈ ਮੈਡੀਕਲ, ਸੋ ਤੁਹਾਡੇ ਲਈ ਤਾਂ ਬਹੁਤ ਜ਼ਰੂਰੀ ਹੈ ਜਿਹੜਾ ਵੀ ਉਹ ਅਕਾਊਂਟ ਹੋਵੇ। ਤੇ ਬਿਲਕੁਲ, ਇੱਕ ਰਾਜਕੁਲ ਮੈਂ ਜਾਂਦਾ ਜਾਂਦਾ ਇੱਕ ਗੱਲ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਅੱਜ ਦੀ ਤਰੀਕ 'ਚ ਮੈਨੂੰ ਬਹੁਤ ਕਾਲਸ ਆ ਰਹੀਆਂ, ਬਹੁਤ ਡਰਾਈਵਰ ਦੀਆਂ ਕਾਲਸ ਆ ਰਹੀਆਂ ਕਿ ਜਿਨ੍ਹਾਂ ਨੂੰ ਜਿਹੜੀ ਡਰਾਈਵਰ ਪੇ ਹੈਗੀ ਆ ਉਹ ਜਾਂ ਤਾਂ ਹੋਲਡ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ, ਜਾਂ ਉਹਨਾਂ ਨੂੰ ਡਿਫਰੈਂਟ ਢੰਗ ਤਰੀਕੇ ਨਾਲ ਕਿਸੇ ਦੇ ਮਾਈਲ ਮਾਰ ਲਏ ਜਾਂਦੇ ਆ, ਕਿਸੇ ਦਾ ਕੁਛ ਹੋ ਜਾਂਦਾ, ਕਿਸੇ ਦਾ ਕੁਛ ਹੋ ਜਾਂਦਾ। ਇੱਕ ਚੀਜ਼ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜੇ ਕੰਪਨੀ ਜਿਹੜੀਆਂ ਇੰਡਸਟਰੀ ਸਟੈਂਡਰਡ ਹੈਗਾ, ਕੰਪਨੀ ਜਦੋਂ ਪੇ ਕਰਦੀ ਆ ਉਹ PC ਮਾਈਲਰ ਦੇ ਨਾਲ ਪੇ ਕਰਦੀ ਆ, ਗੂਗਲ ਤੇ ਮਾਈਲਸ ਨਹੀਂ ਪੇ ਹੁੰਦੇ। ਸੋ ਇਹ ਇੱਕ ਚੀਜ਼ ਧਿਆਨ 'ਚ ਰੱਖਿਆ ਕਰੋ ਕਿ ਗੂਗਲ ਮਾਈਲਸ ਪੇ ਨਹੀਂ ਹੁੰਦੇ। ਤੇ ਕੰਪਨੀਜ਼ ਨੂੰ ਇਹ ਮੈਂ ਜ਼ਰੂਰ ਕਹੂੰਗਾ ਕਿ ਤੁਸੀਂ ਜਦੋਂ ਡਰਾਈਵਰ ਹਾਇਰ ਕਰਦੇ ਆ ਤੇ ਉਦੋਂ ਕਲੀਅਰਲੀ ਇਹ ਦੱਸਿਆ ਕਰੋ ਡਰਾਈਵਰ ਨੂੰ ਕਿ ਤੁਹਾਨੂੰ ਕਿਹੜੇ ਢੰਗ ਨਾਲ ਪੈਸੇ ਪੇ ਹੋਣੇ ਆ, ਤੁਹਾਨੂੰ PC ਮਾਈਲਰ ਨਾਲ ਪੇ ਹੋਣੇ ਆ, ਗੂਗਲ ਮਾਈਲਸ ਦੇ ਨਾਲ ਨਹੀਂ ਪੇ ਹੋਣੇ। ਦੂਸਰੀ ਗੱਲ, ਮੈਂ ਕੰਪਨੀ ਵਾਲਿਆਂ ਨੂੰ ਸਾਰਿਆਂ ਨੂੰ ਅਗਾਹ ਕਰਨਾ ਚਾਹੁੰਦਾ ਕਿ ਇਹ ਬਹੁਤ ਸੀਰੀਅਸ ਕ੍ਰਾਈਮ ਹੈਗਾ ਜੇ ਤੁਸੀਂ ਕਿਸੇ ਦਾ ਚੈੱਕ ਹੋਲਡ ਕਰਦੇ ਆ, ਕਿਸੇ ਦਾ ਤੁਹਾਡਾ ਕੋਈ ਦੇਖੋ ਬਹੁਤ ਮੈਂ ਰਾਜਕਰਨ ਕਿ ਸਾਰਾ ਦਿਨ ਇਹ ਕਹਾਣੀਆਂ ਜਿਹੜੀਆਂ ਆ ਰਹੀਆਂ ਕਿ ਜੀ ਮੇਰਾ ਐਕਸੀਡੈਂਟ ਹੋ ਗਿਆ ਸੀ, ਮੇਰੇ ਕੋਲੋਂ 2000 ਦਾ 4000 ਦਾ ਉਹ ਹੋ ਗਿਆ, ਨੁਕਸਾਨ ਹੋ ਗਿਆ ਤੇ ਉਹਨਾਂ ਨੇ ਮੇਰੇ ਪੈਸੇ ਕੱਟ ਲਏ। ਇਹ ਬੜਾ ਵੱਡਾ ਸੀਰੀਅਸ ਕ੍ਰਾਈਮ ਹੈਗਾ। ਪਲੀਜ਼ ਇਸ ਚੀਜ਼ ਵੱਲ ਧਿਆਨ ਦਿਓ, ਇੱਦਾਂ ਦੇ ਕੰਮ ਨਾ ਕਰੋ। ਚੈੱਕ ਤੁਸੀਂ ਹੋਲਡ ਨਹੀਂ ਕਰ ਸਕਦੇ ਕਿਸੇ ਦਾ ਵੀ, ਚਾਹੇ ਜਿੱਡਾ ਵੱਡਾ ਮਰਜ਼ੀ ਉਹਨੇ ਨੁਕਸਾਨ ਕੀਤਾ ਹੋਵੇ। ਉਹਨੂੰ ਤੁਸੀਂ ਸਮਾਲ ਕਲੇਮ ਕੋਰਟ ਜਾਂ ਦੂਜੇ ਕੇਸ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਆ। ਲੇਬਰ ਡਿਪਾਰਟਮੈਂਟ 'ਚ ਚਲੇ ਗਏ ਤੇ ਫਿਰ ਅਗਲੀਆਂ ਪਿਛਲੀਆਂ ਸਭ ਉਹਨਾਂ ਨੇ ਖੋਲ ਲੈਣੀਆਂ ਜੀ। ਹੁਣ ਸਿਚੁਏਸ਼ਨ ਰਾਜ ਇਹ ਆ ਰਹੀ ਆ ਕਿ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਸਾਰੇ ਜਾਣਦੇ ਆ ਕਿ ਕਾਫੀ ਡਾਊਨ ਹੈਗੀਆਂ ਔਰ ਕਾਫੀ ਪ੍ਰੋਬਲਮ 'ਚ ਹੈਗੀਆਂ। ਸੋ ਜਿਹੜੇ ਇਸ ਵੇਲੇ ਇੰਪਲੋਈਜ਼ ਦੇ ਚੈੱਕਸ ਹੈਗੇ ਆ, ਡਰਾਈਵਰਾਂ ਦੇ ਚੈੱਕ ਹੈਗੇ ਆ, ਬਹੁਤ ਕੰਪਨੀਆਂ ਜਿਹੜੀਆਂ ਉਹਦੇ ਵਿੱਚ ਅਨਾਕਾਰੀ ਕਰ ਰਹੀਆਂ, ਪ੍ਰੋਬਲਮ ਦੇ ਰਹੀਆਂ। ਸੋ ਜੇ ਪਹਿਲੀ ਗੱਲ ਤੇ ਹੈਗੀ ਆ ਕਿ ਜਿੰਨੇ ਮੇਰੇ ਕੋਲ ਕੇਸ ਆਏ ਆ ਉਹਦੇ 'ਚ 99% ਕੇਸ ਜਿੰਨੇ ਆ ਉਹ ਸਾਰੇ ਹੀ ਉਹਨੂੰ 1099 ਦੇ ਰਹੇ ਡਰਾਈਵਰ ਨੂੰ। ਠੀਕ ਆ, ਸੋ ਤੁਸੀਂ ਇਹ ਦੇਖ ਲਓ ਕਿ ਜੇ ਉਹ ਡਰਾਈਵਰ ਤੁਹਾਡਾ ਆਪਣਾ ਜਿਹੜਾ ਚਲਾ ਜਾਂਦਾ ਲੇਬਰ ਕੋਰਟ ਦੇ ਵਿੱਚ ਚਲਾ ਜਾਂਦਾ ਤੇ ਇੱਕ ਤਾਂ ਪਹਿਲਾਂ ਤੁਸੀਂ 1099 ਦੇ ਰਹੇ ਆ, ਉੱਤੋਂ ਤੁਸੀਂ ਚੈੱਕ ਹੋਲਡ ਕਰ ਰਹੇ ਆ, ਉੱਤੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਆ, ਵੀ ਇਹ ਸਿਚੁਏਸ਼ਨ ਤੁਹਾਡੇ ਲਈ ਕਿੰਨੀ ਕੁ ਖਤਰਨਾਕ ਹੋ ਸਕਦੀ ਆ। ਚੈੱਕ ਔਨ ਇਟ। ਸੋ ਇਹ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਵੀ ਯਾਰ ਸਾਰੇ ਮਿਹਨਤ ਕਰਦੇ ਆ, ਸਾਰੇ ਕੰਮ ਕਰਦੇ ਆ, ਸਾਰਿਆਂ ਦੀ ਖੂਨ ਪਸੀਨੇ ਦੀ ਕਮਾਈ ਆ। ਕਿਸੇ ਦਾ ਚੈੱਕ ਕਿੱਦਾਂ ਨਾ ਰੋਕੋ, ਕਿਸੇ ਦਾ ਇਹ ਚੀਜ਼ ਨਾ ਕਰੋ। ਤੁਸੀਂ ਖੁਦ ਵੀ ਪ੍ਰੋਬਲਮ 'ਚ ਆਉਂਦੇ ਆ ਤੇ ਤੁਸੀਂ ਬਾਕੀਆਂ ਨੂੰ ਵੀ ਪ੍ਰੋਬਲਮ 'ਚ ਕਰਦੇ ਆ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਅੱਜ ਕੱਲ੍ਹ ਮੈਨੂੰ ਬਹੁਤ ਕਾਲਸ ਇਹ ਆ ਰਹੀਆਂ ਕਿ ਆਪਣੀਆਂ ਨੈਪਟਾ ਦੇ ਥਰੂ ਕਿ ਸਾਡਾ ਜਿਹੜਾ ਪੇ ਚੈੱਕ ਹੈਗਾ ਉਹ ਹੋਲਡ ਤੇ ਹੋ ਗਿਆ ਜਾਂ ਸਾਡੇ ਪੇ ਚੈੱਕ ਨਹੀਂ ਦਿੱਤੇ ਜਾ ਰਹੇ। ਮਹੀਨਾ ਲੰਘ ਜਾਂਦਾ। ਤੁਸੀਂ ਜੇ ਕਿਸੇ ਨੂੰ ਫਾਇਰ ਕਰਦੇ ਆ ਤਾਂ ਤੁਸੀਂ ਉਹਦਾ ਟਾਈਮ ਹੁੰਦਾ ਮੇਰੇ ਖਿਆਲ 48 ਆਵਰ ਕੇ 72 ਆਵਰਸ ਦੇ ਵਿੱਚ ਚੈੱਕ ਦੇਣਾ ਹੁੰਦਾ। ਜੇ ਤੁਸੀਂ ਕਿਸੇ ਨੂੰ ਲੇ ਆਫ ਕਰਦੇ ਆ ਤੁਹਾਨੂੰ 72 ਆਵਰਸ ਦੇ ਵਿੱਚ ਚੈੱਕ ਦੇਣਾ ਹੁੰਦਾ। ਸੋ ਇਹ ਗਾਈਡਲਾਈਨਸ ਹੈਗੀਆਂ। ਸੋ ਇਹ ਕੈਲੀਫੋਰਨੀਆ ਦੇ ਵਿੱਚ ਬੜੀਆਂ ਸਟ੍ਰਿਕਟ ਹੈਗੀਆਂ। ਹੁਣੇ ਹੀ ਇੱਕ ਰੀਸੈਂਟਲੀ ਕੱਲ੍ਹ ਹੀ 2 ਡਰਾਈਵਰਾਂ ਦਾ ਕੇਸ ਫਾਈਲ ਹੋਇਆ ਲੇਬਰ ਕੋਰਟ ਦੇ ਨਾਲ ਤੇ ਤੁਹਾਨੂੰ ਯਕੀਨ ਕਰਕੇ ਜਾਣੋ ਲੇਬਰ ਕੋਰਟ ਵਾਲਿਆਂ ਨੂੰ ਚਾਹ ਚੜ੍ਹ ਗਿਆ ਡਰਾਈਵਰਾਂ ਨੂੰ ਦੇਖ ਕੇ। ਔਰ ਤੁਸੀਂ ਇਹ ਰਾਜਕਰਨ ਹੈਰਾਨੀ ਵਾਲੀ ਗੱਲ ਆ, ਹੈਰਾਨੀ ਵਾਲੀ ਤਾਂ ਨਹੀਂ, ਚਲੋ ਮੈਂ ਤਾਂ ਕਹੂੰਗਾ ਕਿ ਇਹ ਮਤਲਬ ਕਿ ਇੱਕ ਬਹੁਤ ਵਧੀਆ ਸਟੈਪ ਹੈਗਾ ਕਿ ਜਿਹੜੀ ਲੇਬਰ ਕੋਰਟ ਹੈਗੀ ਆ ਉਹਦੇ ਵਿੱਚ ਜੇ ਤੁਸੀਂ ਕਲੇਮ ਫਾਈਲ ਕਰਨਾ ਤੇ ਉਹਦਾ ਫਾਰਮ ਜਿਹੜਾ ਆ ਉਹ ਪੰਜਾਬੀ ਦੇ ਵਿੱਚ ਅਵੇਲੇਬਲ ਆ। ਉਹਨਾਂ ਨੂੰ ਪਤਾ ਹੈ ਵੀ ਮਤਲਬ ਇੱਥੋਂ ਤੱਕ ਉਹਨਾਂ ਨੂੰ ਪਤਾ ਵੀ ਅਸੀਂ ਲੋੜ ਪੈਣੀ ਆ ਜਾਂ ਲੋੜ ਪੈ ਰਹੀ ਆ ਕਿ ਉਹਦਾ ਪੂਰੇ ਦਾ ਪੂਰਾ ਫਾਰਮ ਜਿਹੜਾ ਆ ਉਹ ਪੰਜਾਬੀ ਦੇ ਵਿੱਚ ਅਵੇਲੇਬਲ ਹੈਗਾ। ਸੋ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇੱਦਾਂ ਦੇ ਕੰਮ ਨਾ ਕਰੋ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਨੁਕਸਾਨ ਕਰਦੀਆਂ ਤੇ ਲੌਂਗ ਟਰਮ ਇਹ ਬੈਨੀਫਿਟ ਨਹੀਂ ਕਰਦੀਆਂ। ਜੀ ਬਹੁਤ ਰਮਨ ਜੀ, ਧੰਨਵਾਦ। ਥੈਂਕ ਯੂ ਸਾਰਿਆਂ ਨੇ ਜਿਨ੍ਹਾਂ ਨੇ ਅੱਜ ਕਾਲਾਂ ਵੀ ਕੀਤੀਆਂ। ਬਹੁਤ ਸ਼ੁਕਰੀਆ। ਥੈਂਕ ਯੂ, ਮਿਹਰਬਾਨੀ ਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਾਫੀ ਚਾਹੁੰਦੇ ਥੋੜਾ ਸਮਾਂ ਜਿਹੜਾ ਉਹ ਜ਼ਿਆਦਾ ਲੈ ਗਏ ਤੇ ਅਗਲਾ ਪ੍ਰੋਗਰਾਮ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਜਲਦੀ ਜਿਹੜਾ ਹੁਣ ਸ਼ੁਰੂ ਹੋਵੇਗਾ ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਬਾਅਦ ਦੇ ਵਿੱਚ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। मैं क्या जी बड़े खुश हूँ। ओ खुश क्यों ना होवा सोनिए, ट्रक एक्स वाले ने तो कमाल ही करती।